ਬਾਕੀ ਰਿਸ਼ਤਿਆਂ ਨਾਲੋਂ ਜੋ ਮੈਰਿਜ ਦਾ ਰਿਲੇਸ਼ਨਸ਼ਿਪ ਹੈ, ਜੋ ਇਹ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹੈ, ਇਹ ਇੱਕ ਬਹੁਤ ਹੀ ਵਧੀਆ ਰਿਲੇਸ਼ਨਸ਼ਿਪ ਹੈ। ਤੁਸੀਂ ਦੇਖਿਆ ਹੋਊਗਾ ਬਹੁਤ ਜਣੇ ਕਹਿਣਗੇ ਯਾਰ ਤੰਗ ਆ ਮੈਂ, ਉਹ ਆ ਉਹ ਆ, ਪਰ ਇਹ ਵੀ ਸਾਡੀ ਆਪਣੀ ਕਹਿ ਲੋ ਘਾਟ ਰਹਿ ਜਾਂਦੀ ਹੈ ਵੀ ਅਸੀਂ ਉਹ ਜਿਹੜੇ ਇਸ ਰਿਲੇਸ਼ਨਸ਼ਿਪ ਆ ਉਨੀ ਇੰਪੋਰਟੈਂਸ ਜਿਹੜੀ ਆ ਉਹ ਆਪਣੀ ਜ਼ਿੰਦਗੀ ਵਿੱਚ ਨਹੀਂ ਦਿੰਦੇ। ਪਹਿਲਾ ਸੀਕ੍ਰੇਟ ਜਿਹੜਾ ਸੀ ਉਹ ਵੀ ਫਾਊਂਡੇਸ਼ਨ ਨੂੰ ਸਟਰੋਂਗ ਰੱਖਣਾ। ਫਾਊਂਡੇਸ਼ਨ ਸਟਰੋਂਗ ਹੋਣੀ ਚਾਹੀਦੀ ਹੈ ਰਿਲੇਸ਼ਨਸ਼ਿਪ ਦੀ। ਦੂਸਰਾ ਸੀਕ੍ਰੇਟ ਜਿਹੜਾ ਹੈਗਾ ਉਹ ਹੈਗਾ ਟਰਸਟ ਤੇ ਰਿਸਪੈਕਟ। ਤੀਸਰਾ ਜਿਹੜੀ ਹੈਗੀ ਆ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਹੈਗਾ ਕਮਿਊਨੀਕੇਸ਼ਨ ਦੀ ਗੱਲਬਾਤ। ਇਹ ਹਰ ਥਾਂ ਤੇ ਬਹੁਤ ਹੀ ਇੰਪੋਰਟੈਂਟ ਹੈ, ਚਾਹੇ ਉਹ ਰਿਲੇਸ਼ਨਸ਼ਿਪ ਹੋਵੇ, ਕੋਈ ਵੀ ਰਿਲੇਸ਼ਨਸ਼ਿਪ ਕਹ ਲਓ, ਤੇ ਜਾਂ ਉਹ ਕੰਮ ਤੇ ਵੀ। ਹਸਬੈਂਡ ਵਾਈਫ ਜਿਹੜੇ ਹੈਗੇ ਆ ਉਹ ਰੋਲ ਮਾਡਲ ਆ ਬੱਚਿਆਂ ਲਈ, ਤੇ ਉਹਦੇ ਚ ਕਮਿਊਨੀਕੇਸ਼ਨ ਜਿਹੜੀ ਆ ਨਾ ਉਹ ਬਹੁਤ ਹੀ ਵੱਡਾ ਰੋਲ ਪਲੇ ਕਰਦੀ ਹੈ। ਤੁਸੀਂ ਇੱਕ ਦੂਸਰੇ ਨੂੰ ਕਿਵੇਂ ਗੱਲਬਾਤ ਕਰਦੇ, ਰਿਸਪੈਕਟਫੁਲ ਹੈਗੇ ਹੋ ਕਿ ਨਹੀਂ ਹੈਗੇ, ਇੱਕ ਦੂਸਰੇ ਦੀ ਵੈਲਿਊ ਨੂੰ ਸਮਝਦੇ ਹੋ, ਇੱਕ ਦੂਸਰੇ ਨੂੰ ਅਪਰੀਸ਼ੀਏਟ ਕਰਦੇ ਹੋ, ਮੁੱਦੇ ਤੇ ਰਹਿ ਕੇ ਗੱਲਬਾਤ ਕਰ ਸਕਦੇ ਹੋ, ਦੂਸਰੇ ਵਿਚਾਰ ਦੇ ਸਕਦੇ ਹੋ, ਡਿਫਰੈਂਟ ਵੇ ਆਫ ਥਿੰਕਿੰਗ ਹੋ ਸਕਦੀ ਹੈ, ਰਾਈਟ। ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਆ। ਅਗਲੀ ਗੱਲ ਕਮਿਊਨੀਕੇਸ਼ਨ ਦੇ ਵਿੱਚ ਹੈਗੀ ਹੈ ਨਾ, ਉਹ ਮੈਂ ਦੇਖਿਆ ਵੀ ਕੰਮ ਤੇ ਵੀ ਤੇ ਰਿਲੇਸ਼ਨਸ਼ਿਪ 'ਚ ਵੀ ਤੇ ਜਾਂ ਬਾਹਰ ਵੀ ਦੋਸਤਾਂ ਮਿੱਤਰਾਂ 'ਚ ਵੀ ਅਸੀਂ ਇੱਕ ਦੂਸਰੇ ਦੇ ਪੁਆਇੰਟ ਆਫ ਵਿਊ ਨਹੀਂ ਸਮਝਦੇ, ਉਹਦੀ ਸਾਈਡ ਨੂੰ ਨਹੀਂ ਸਮਝਦੇ। ਜੇ ਘਰ 'ਚ ਕੋਈ ਗੱਲ ਹੋ ਗਈ, ਵਾਈਫ ਨੇ ਆਪਣੀ ਗੱਲ ਬਸ ਰੱਖੀ, ਉਹਨੇ ਇਹ ਨਹੀਂ ਸੋਚਣਾ ਵੀ ਮੈਂ ਜਿਹੜਾ ਮੇਰੇ ਨਾਲ ਮੈਂ ਹਸਬੈਂਡ ਦੀ ਗੱਲ ਨੂੰ ਸਮਝਣੀ, ਮੈਨੂੰ ਵੀ ਉਹਦੀ ਸਾਈਡ ਵੀ ਸੁਣ ਲੈਣੀ ਚਾਹੀਦੀ ਹੈ ਵੀ ਕੀ ਹੈਗਾ, ਕਿਉਂਕਿ ਤੁਸੀਂ ਦੋਨੇ ਇੱਕੋ ਟੀਮ 'ਚ ਹੋ। ਹਸਬੈਂਡ ਵਾਈਫ ਕੋਈ ਸੈਪਰੇਟ ਟੀਮਸ ਤਾਂ ਹੈ ਨਹੀਂ, ਪਰ ਜਦੋਂ ਉਹਨਾਂ ਦੀ ਲੜਾਈ ਹੁੰਦੀ ਹੈ ਤਾਂ ਤੰਗ ਕੌਣ ਹੁੰਦੇ, ਆਪਸ 'ਚ ਹੀ ਤੰਗ ਹੁੰਦੇ। ਉਹ ਰਿਲੇਸ਼ਨ ਜਿਹੜਾ ਤੱਕ ਟੁੱਟਣਾ, ਉਹ ਐਡਾ ਵਧੀਆ ਰਿਲੇਸ਼ਨਸ਼ਿਪ ਸੀ, ਪਰ ਅਸੀਂ ਕਿਉਂਕਿ ਇੱਕ ਦੂਸਰੇ ਨੂੰ ਸੁਣਦੇ ਨਹੀਂ ਹੈਗੇ, ਇੱਕ ਦੂਸਰੇ ਦੀ ਗੱਲ ਨੂੰ ਸਮਝ ਨਹੀਂ ਰਹੇ ਹੈਗੇ, ਫਿਰ ਕੀ ਉਹ ਰਿਲੇਸ਼ਨਸ਼ਿਪ ਦੇ ਵਿੱਚ ਤਰਾੜ ਆਉਂਦੀ ਹੈ, ਫਿਰ ਦੁੱਖ ਆਉਂਦੇ, ਫਿਰ ਉਹ ਦੁੱਖ ਜਿਹੜੇ ਉਹ ਵੱਧਦੇ ਜਾਂਦੇ ਆ, ਨਾ ਕਿ ਤੁਹਾਡੇ ਰਿਲੇਸ਼ਨਸ਼ਿਪ, ਫਿਰ ਉਹ ਬੱਚਿਆਂ ਦੇ ਰਿਲੇਸ਼ਨਸ਼ਿਪ ਵੀ ਜਾਣਗੇ। ਜਿਹੜੀ ਲਾਸਟ ਸਟ੍ਰੈਟਜੀ ਹੈਗੀ ਉਹ ਹੈਗੀ ਹੈ ਵੀ ਜੇ ਲੋੜ ਆ ਨਾ, ਜੇ ਤੁਹਾਨੂੰ ਲੱਗਦਾ ਹੋਵੇ ਵੀ ਲੈਟਸ ਸੇ ਰਿਲੇਸ਼ਨਸ਼ਿਪ ਦੇ ਵਿੱਚ ਉਹ ਉਨਾ ਸਮੂਥ ਨਹੀਂ ਹੈਗਾ, ਤਾਂ ਗੈਟ ਹੈਲਪ। ਉਹ ਕਿਵੇਂ ਹੈਗਾ ਵੀ ਤੁਹਾਡੇ ਰਿਸ਼ਤੇਦਾਰ ਹੈਗਾ, ਕੋਈ ਮਾਂ ਪਿਓ ਹੈਗੇ ਆ, ਤੁਹਾਡੇ ਦੋਸਤ ਮਿੱਤਰ ਹੈਗੇ ਆ, ਉਹਨਾਂ ਤੋਂ ਇਹ ਪੁੱਛੋ ਵੀ ਤੁਹਾਡੇ 'ਚ ਕੀ ਗਲਤੀ ਆ, ਤਾਂ ਕਿ ਤੁਸੀਂ ਬੈਲੈਂਸ ਹੋ ਕੇ ਗੱਲਬਾਤ ਕਰ ਸਕੋ। ਕਿਉਂਕਿ ਈਗੋ ਦੀ ਲੜਾਈ ਆ, ਰਾਈਟ। ਜੇ ਕੋਈ ਬੰਦਾ ਤੁਹਾਨੂੰ ਜਿਹੜਾ ਹੈਗਾ ਉਹ ਦੱਸ ਸਕੇ ਵੀ ਤੁਹਾਡੇ 'ਚ ਕੀ ਫਲਾ ਹੈਗਾ ਜਾਂ ਇਹਨੂੰ ਕਿਸ ਤਰ੍ਹਾਂ ਗੱਲ ਕਰ ਲਾ, ਪਰ ਤਾਂ ਹੋ ਸਕਦਾ ਹੈਗਾ ਵੀ ਉਹ ਜਿਹੜਾ ਰਿਲੇਸ਼ਨਸ਼ਿਪ ਆ ਫਿਰ ਉਹ ਤੁਹਾਡਾ ਚੰਗਾ ਹੋ ਜਾਊਗਾ, ਰਾਈਟ। ਪੰਜਾਬੀ ਰੇਡੀਓ USA ਦੇ ਵਿੱਚ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ। ਆਪ ਜੀ ਨੂੰ ਸਤਵਿੰਦਰ ਸਿੰਘ ਮਗਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਪਿਛਲੇ 2 ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਸੀਕ੍ਰੇਟਸ ਆਫ ਹੈਪੀ ਮੈਰਿਜ ਦੇ, ਕਿਉਂਕਿ ਜਿਹੜੇ ਮੈਰਿਜ ਆ ਨਾ, ਇਹ ਜਿਹੜਾ ਇਹ ਰਿਲੇਸ਼ਨਸ਼ਿਪ ਆ, ਆਈ ਵੁੱਡ ਸੇ ਸਾਰਿਆਂ ਨਾਲੋਂ ਇੰਪੋਰਟੈਂਟ ਰਿਲੇਸ਼ਨਸ਼ਿਪ ਆ ਜ਼ਿੰਦਗੀ ਦੇ ਵਿੱਚ। ਮਾਂ-ਬਾਪ ਨੇ ਵੀ ਚਲ ਜਾਣਾ, ਦੋਸਤ ਮਿੱਤਰ ਨਾਲ ਵੀ ਆਪਣੇ ਕੰਮ ਕਰਨ ਲੱਗ ਜਾਂਦੇ ਆ, ਭੈਣ ਭਾਈ ਵੀ ਲੱਗ ਜਾਂਦੇ ਆ, ਪਰ ਉਹ ਸਾਥੀ ਜਿਹੜਾ ਇਸ ਇੰਸਟੀਟਿਊਸ਼ਨ ਦੇ ਵਿੱਚ ਤੁਹਾਡੇ ਨਾਲ ਜ਼ਿੰਦਗੀ ਦਾ ਰਾਹ ਤੁਰਨ ਦੀ ਕਮਿਟਮੈਂਟ ਕਰਦਾ, ਇਸ ਕਰਕੇ ਇਹ ਰਿਲੇਸ਼ਨਸ਼ਿਪ ਬਹੁਤ ਹੀ ਇੰਪੋਰਟੈਂਟ ਹੈ। ਪਰ ਕਿਉਂਕਿ ਜਿਹੜਾ ਬੰਦਾ ਤੇ ਔਰਤ ਹੈ ਡਿਫਰੈਂਟ ਆ, ਇਸ ਲਈ ਇਹ ਰਿਲੇਸ਼ਨਸ਼ਿਪ ਬਣਿਆ, ਤੇ ਉਹਦੇ ਵਿੱਚ ਕਨਫਲਿਕਟ ਹੋਣਾ, ਡਿਫਰੈਂਸ ਆਫ ਥਿੰਕਿੰਗ ਹੋਣਾ ਵੀ ਬੈਟਰ ਆ, ਪਰ ਅਸੀਂ ਹੋਣਾ ਵੀ ਸੁਭਾਵਿਕ ਹੀ ਆ। ਪਰ ਇਸ ਰਿਲੇਸ਼ਨਸ਼ਿਪ ਨੂੰ ਅਸੀਂ ਚੰਗਾ ਬਣਾ ਸਕਦੇ ਹਾਂ। ਉਹਦੀਆਂ ਸੀਕ੍ਰੇਟਸ ਜਿਹੜੀਆਂ ਹੈਗੀਆਂ, ਕੁਛ ਮੈਂ ਆਪਣੀ ਜ਼ਿੰਦਗੀ ਤੋਂ, ਕੁਛ ਲੋਕਾਂ ਤੋਂ, ਕੁਛ ਪੜ੍ਹ ਕੇ ਜੋ ਸਿੱਖੀਆਂ ਹਨ, ਉਹ ਆਪਾਂ ਪਿਛਲੇ ਕੁਛ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਸੀ। ਜਿਹੜੇ 5 ਸੀਕ੍ਰੇਟਸ ਆਪਾਂ 5 ਪ੍ਰੋਗਰਾਮਾਂ ਦੇ ਵਿੱਚ, ਐਪੀਸੋਡਸ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ। 2 ਐਪੀਸੋਡ ਜਿਹੜੇ ਪੁਰਾਣੇ ਹੋ ਚੁੱਕੇ ਆ, ਜੇ ਤੁਸੀਂ ਸੁਣੇ ਨਹੀਂ ਤਾਂ ਸੁਣ ਲੈਣਾ, ਪੰਜਾਬੀ ਰੇਡੀਓ USA ਦੀ ਫੇਸਬੁੱਕ ਸਾਈਟ ਤੇ ਜਾ ਕੇ, ਜਾਂ ਉਹਨਾਂ ਦੀ ਜਿਹੜੀ YouTube ਦੀ ਜਿਹੜਾ ਚੈਨਲ ਹੈ ਉਸ ਦੇ ਉੱਤੇ ਜਾ ਕੇ। ਸੋ ਦੋਸਤੋ, ਜਿਹੜੀ ਮੈਰਿਜ ਆ, ਜਿਵੇਂ ਮੈਂ ਕਿਹਾ ਵੀ ਬਾਕੀ ਰਿਸ਼ਤਿਆਂ ਨਾਲੋਂ ਜੋ ਮੈਰਿਜ ਦਾ ਰਿਲੇਸ਼ਨਸ਼ਿਪ ਹੈ, ਜੋ ਇਹ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹੈ, ਇਹ ਇੱਕ ਬਹੁਤ ਹੀ ਵਧੀਆ ਰਿਲੇਸ਼ਨਸ਼ਿਪ ਹੈ। ਇਹਦੇ 'ਚ ਅਪਸ ਐਂਡ ਡਾਊਨਸ ਵੀ ਆਉਣਗੀਆਂ, ਤੇ ਤੁਸੀਂ ਦੇਖਿਆ ਹੋਊਗਾ ਬਹੁਤ ਜਣੇ ਕਹਿਣਗੇ ਯਾਰ ਤੰਗ ਆ ਮੈਂ, ਉਹ ਆ ਉਹ ਆ, ਪਰ ਇਹ ਵੀ ਸਾਡੀ ਆਪਣੀ ਕਹਿ ਲਓ ਵੀ ਘਾਟ ਰਹਿ ਜਾਂਦੀ ਹੈ ਵੀ ਅਸੀਂ ਉਹ ਜਿਹੜੇ ਇਸ ਰਿਲੇਸ਼ਨਸ਼ਿਪ ਆ ਉਨੀ ਇੰਪੋਰਟੈਂਸ ਜਿਹੜੀ ਆ ਉਹ ਆਪਣੀ ਜ਼ਿੰਦਗੀ ਵਿੱਚ ਨਹੀਂ ਦਿੰਦੇ। ਪੁਰਾਣੇ ਸਮੇਂ ਦੇ ਵਿੱਚ ਇਹ ਰਿਲੇਸ਼ਨਸ਼ਿਪ ਥੋੜਾ ਜਿਹਾ ਡਿਫਰੈਂਟ ਟਾਈਪ ਦਾ ਸੀ, ਕਿਉਂਕਿ ਜ਼ਿੰਮੇਵਾਰੀਆਂ ਡਿਫਰੈਂਟ ਟਾਈਪ ਦੀਆਂ ਸੀ। ਇਨਸਾਨ ਜਿਹੜਾ ਬੰਦਾ ਸੀ ਉਹ ਬਾਹਰ ਦੇ ਕੰਮ ਕਰਦਾ ਸੀ, ਔਰਤ ਘਰ ਦਾ ਕੰਮ ਕਰਦੀ ਸੀ, ਬਸ ਇੰਨਾ ਹੀ ਰਿਲੇਸ਼ਨ ਸੀ, ਤੇ ਘਰ ਦੇ ਮਾੜੇ ਮੋਟੇ ਜਿਹੜੀਆਂ ਜ਼ਿੰਮੇਵਾਰੀਆਂ ਸੀਗੀਆਂ ਉਹ ਇੱਕ ਦੂਸਰੇ ਪਤੀ ਨਿਭਾਉਂਦੇ ਸੀ। ਪਰ ਅੱਜ ਕੱਲ੍ਹ ਇਹ ਰਿਲੇਸ਼ਨਸ਼ਿਪ ਨਾਲ ਚੇਂਜ ਹੋ ਰਿਹਾ, ਕਿਉਂਕਿ ਹੁਣ ਦੋਨੇ ਜਾਣੇ
ਹਸਬੈਂਡ ਤੇ ਵਾਈਫ ਰਲ ਕੇ ਆਪਣੀ ਜ਼ਿੰਦਗੀ ਨੂੰ ਚਲਾਉਂਦੇ ਆ। ਕੁੜੀਆਂ ਪੜ੍ਹ ਰਹੀਆਂ, ਕੁੜੀਆਂ ਕੰਮ ਕਰ ਰਹੀਆਂ, ਸੋ ਉਹਨਾਂ ਨੂੰ ਵੀ ਉਹਨਾਂ ਦਾ ਡਿਊ ਜਿਹੜੀ ਸ਼ੇਅਰ ਹੈ ਜਾਂ ਉਹਨਾਂ ਦੀ ਵੈਲਿਊ ਆ ਉਸ ਜ਼ਿੰਦਗੀ ਨੂੰ ਚਲਾਉਣ ਵਿੱਚ, ਉਹ ਅੱਗੇ ਨਾਲੋਂ ਵੱਧ ਗਈ ਹੋਈ ਹੈ। ਰਾਈਟ, ਅੱਗੇ ਇਕੱਲੇ ਬੱਚੇ ਸਾਂਭਣਾ ਜਾਂ ਘਰ ਦੀ ਰੋਟੀ ਪਾਣੀ ਚਲਾਉਣਾ, ਹੁਣ ਉਹ ਵੀ ਕਰ ਰਹੀਆਂ ਹਨ ਤੇ ਹੋਰ ਵੀ ਕੰਮ ਕਰ ਰਹੀਆਂ ਤੇ ਬਾਹਰ ਦੇ ਕੰਮ ਵੀ ਕਰਦੀਆਂ ਹਨ। ਸੋ ਜਿਹੜਾ ਰਿਲੇਸ਼ਨਸ਼ਿਪ ਆ ਉਹ ਚੇਂਜ ਹੋ ਰਿਹਾ, ਤੇ ਜਿਹੜਾ ਇਹ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਹੀ ਦਰਾੜਸ ਵੀ ਆ ਰਹੀਆਂ, ਤਾਂ ਹੀ ਲੋਕ ਕਈ ਵਾਰੀ ਦੇਖਣ ਚਾਹੂਗਾ, ਮਿਲਣ ਚਾਹੋਗੇ ਵੀ ਲੋਕ ਤੰਗ ਵੀ ਹੈ ਇਸ ਚੀਜ਼ ਤੋਂ। ਪਰ ਜੇ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਖਿਆਲ ਰੱਖੀਏ, ਇੱਕ ਦੂਸਰੇ ਨੂੰ ਇੰਪੋਰਟੈਂਸ ਦੇਈਏ, ਇੱਕ ਦੂਸਰੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹੋਈਏ, ਤਾਂ ਜਿਹੜਾ ਇਹ ਰਿਲੇਸ਼ਨਸ਼ਿਪ ਆ ਇਹ ਇੱਕ ਬਹੁਤ ਹੀ ਵਧੀਆ ਰਿਲੇਸ਼ਨਸ਼ਿਪ ਆ। ਇਹਨੂੰ ਜਿਹਨੂੰ ਕਹਿ ਲਓ ਵੀ ਨਾ, ਉਹ ਸੀਕ੍ਰੇਟਸ ਜਿਹੜੀਆਂ ਹੈਪੀ ਮੈਰਿਜ ਦੀਆਂ ਔਰ ਸਟਰੋਂਗ ਮੈਰਿਜ ਦੀਆਂ, ਸਕਸੈਸਫੁਲ ਮੈਰਿਜ ਦੀਆਂ, ਉਹ ਕੋਈ ਬੜੀ ਵੱਡੀ ਗੱਲ ਨਹੀਂ। ਓਕੇ, ਜਿਹੜੀ ਆਪਾਂ ਗੱਲ ਕੀਤੀ ਸੀ 5 ਸੀਕ੍ਰੇਟਸ ਦੀ, ਰਾਈਟ, ਇਸ ਜਰਨੀ ਤੇ, ਉਹ ਜਿਹੜੀਆਂ 5 ਸੀਕ੍ਰੇਟਸ ਜਿਹੜੇ ਕਿਹੜੇ ਆ, ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਆਪਾਂ ਫਿਰ ਦੁਹਰਾ ਲੈਂਦੇ ਹਾਂ, ਗੱਲਬਾਤ ਕਰ ਲੈਂਦੇ ਹਾਂ। ਫਿਰ ਅੱਜ ਦਾ ਜਿਹੜਾ ਟੌਪਿਕ ਆ ਆਪਣਾ, ਉਹ ਤੀਸਰੇ ਸੀਕ੍ਰੇਟ ਤੇ ਕਮਿਊਨੀਕੇਸ਼ਨ ਦੀ ਗੱਲਬਾਤ ਤੇ ਆ। ਹਸਬੈਂਡ ਵਾਈਫ ਨੂੰ ਕਿਵੇਂ ਇੱਕ ਦੂਸਰੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂ ਉਹਨਾਂ ਦੀ ਕਮਿਊਨੀਕੇਸ਼ਨ ਇੱਕ ਦੂਸਰੇ ਨਾਲ ਇੰਪੋਰਟੈਂਟ ਆ, ਤੇ ਕਿਵੇਂ ਉਹ ਹੈਲਪ ਕਰ ਸਕਦੀ ਆ ਜਿਹੜੀ ਇੱਕ ਦੂਸਰੇ ਨਾਲ ਗੱਲਬਾਤ ਆ ਉਹਨਾਂ ਦੇ ਰਿਲੇਸ਼ਨਸ਼ਿਪ ਨੂੰ ਸਟਰੋਂਗ ਕਰਨ 'ਚ। ਸੋ ਜਿਹੜੇ 5 ਸੀਕ੍ਰੇਟ ਸੀ ਆਪਾਂ ਗੱਲ ਕੀਤੀ, ਪਹਿਲਾ ਸੀਕ੍ਰੇਟ ਜਿਹੜਾ ਸੀ ਉਹ ਵੀ ਫਾਊਂਡੇਸ਼ਨ ਨੂੰ ਸਟਰੋਂਗ ਰੱਖਣਾ। ਫਾਊਂਡੇਸ਼ਨ ਜਿਹੜੀ ਆ ਉਹ ਮੇਕ ਸ਼ੋਰ, ਉਹ ਆਪਾਂ ਮਾੜੀ ਜਿਹੀ ਮੈਂ ਤੁਹਾਨੂੰ ਬਾਅਦ 'ਚ ਵੀ ਫਿਰ ਉਹੀ ਗੱਲ ਕਰਾਂਗੇ, ਉਹ ਫਾਊਂਡੇਸ਼ਨ ਸਟਰੋਂਗ ਹੋਣੀ ਚਾਹੀਦੀ ਹੈ ਰਿਲੇਸ਼ਨਸ਼ਿਪ ਦੀ, ਰਾਈਟ। ਜੇ ਫੰਡਾਮੈਂਟਲਸ ਹੀ ਸਟਰੋਂਗ ਨਹੀਂ ਹੈਗੇ ਤਾਂ ਫਿਰ ਉਹ ਰਿਲੇਸ਼ਨਸ਼ਿਪ ਵੀ ਕਈ ਵਾਰ ਵੀਕ ਹੋ ਜਾਂਦਾ। ਸੋ ਪਹਿਲਾ ਜਿਹੜੀ ਉਹਦੀ ਸੀਕ੍ਰੇਟ ਹੈਗਾ। ਦੂਸਰਾ ਸੀਕ੍ਰੇਟ ਜਿਹੜਾ ਹੈਗਾ ਉਹ ਹੈਗਾ ਟਰਸਟ ਤੇ ਰਿਸਪੈਕਟ ਦਾ, ਰਾਈਟ। ਜੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਹੈਪੀਨੈਸ, ਸਟਰੈਂਥ ਲਿਆਉਣੀ ਆ ਤਾਂ ਇੱਕ ਦੂਸਰੇ ਉੱਤੇ ਟਰਸਟ ਜਿਹੜਾ ਹੈਗਾ ਉਹ ਬਾਈ ਡਿਫਾਲਟ ਕਰਨਾ ਹੀ ਪੈਣਾ, ਤੇ ਉਹ ਟਰਸਟ ਟੁੱਟਣਾ ਨਹੀਂ ਚਾਹੀਦਾ। ਤੇ ਟਰਸਟ ਜਿਹੜਾ ਹੈ ਉਹ ਰਿਸਪੈਕਟ 'ਚ ਕਨਵਰਟ ਹੁੰਦਾ। ਫਿਰ ਜਿਹੜੀ ਰਿਸਪੈਕਟ ਆ ਤੇ ਟਰਸਟ ਆ ਉਹ ਫਿਰ ਪਿਆਰ 'ਚ ਜਿਹੜੀ ਹੈਗੀ ਆ ਉਹ ਸਟਰੋਂਗ ਕਰਦੀ ਆ, ਪਿਆਰ ਨੂੰ ਬਣਾਈ ਰੱਖਦੀ ਆ। ਤੀਸਰਾ ਜਿਹੜੀ ਹੈਗੀ ਆ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਹੈਗਾ ਕਮਿਊਨੀਕੇਸ਼ਨ ਦੀ ਗੱਲਬਾਤ ਹੈ, ਰਾਈਟ। ਸੋ ਆਪਾਂ ਜਦੋਂ ਹੋਰ ਅੱਗੇ ਵਧਾਂਗੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀ ਕੀ ਹੁੰਦਾ ਹੈਗਾ, ਕਈ ਵਾਰੀ ਕਿਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਫਿਰ ਉਹ ਗੱਲਬਾਤ ਟੁੱਟ ਜਾਂਦੀ ਆ। ਤੇ ਚੌਥੀ ਜਿਹੜਾ ਸੀਕ੍ਰੇਟ ਹੈਗਾ ਉਹ ਫੋਰਗਿਵਨੈਸ ਦਾ। ਦੇਖੋ, ਇਸ ਰਿਲੇਸ਼ਨ ਦੇ ਉੱਤੇ, ਇਸ ਜਰਨੀ ਦੇ ਉੱਤੇ ਤੁਰਦਿਆਂ ਕਿਉਂਕਿ ਡਿਫਰੈਂਸ ਆਫ ਥਿੰਕਿੰਗ ਆ ਤੇ ਇੱਕ ਦੂਸਰੇ ਡਿਫਰੈਂਟ ਢੰਗ ਨਾਲ ਜੰਮੇ ਪਲੇ ਆ ਦੋਨੇ ਇਨਸਾਨ, ਰਾਈਟ, ਹਸਬੈਂਡ ਤੇ ਵਾਈਫ। ਰੱਬ ਨੇ ਬਣਾਇਆ ਹੀ ਇੱਕ ਦੂਸਰੇ ਨੂੰ ਦੂਸਰੇ ਢੰਗ ਨਾਲ ਹੋਇਆ। ਸੋ ਸੁਭਾਵਿਕ ਆ ਵੀ ਉਹਨਾਂ ਦੇ ਵਿੱਚ ਫ੍ਰਿਕਸ਼ਨ, ਆਰਗੂਮੈਂਟ ਹੋਣਾ, ਉਹ ਕੋਈ ਵੱਡੀ ਗੱਲ ਨਹੀਂ ਹੈਗੀ। ਉਹ ਇੱਕ ਜਿਵੇਂ ਕਹਿ ਲਓ ਵੀ ਕੁਦਰਤ ਦੀ ਖੇਡ ਆ, ਉਹ ਰੱਬ ਨੇ ਇਸੇ ਤਰ੍ਹਾਂ ਹੀ ਬਣਾਇਆ ਹੋਇਆ। ਪਰ ਜਿਹੜੀ ਕਮਿਊਨੀਕੇਸ਼ਨ, ਉਹਦੇ ਵਿੱਚ ਜਿਹੜੀ ਫੋਰਗਿਵਨੈਸ ਹੈਗੀ ਆ, ਜੇ ਅਸੀਂ ਇੱਕ ਦੂਸਰੇ ਨੂੰ, ਉਸ ਗਲਤੀ ਕਿਤੇ ਹੋ ਗਈ, ਕਿਤੇ ਹਸਬੈਂਡ ਕੋਲੋਂ ਹੋ ਗਈ, ਕਿਤੇ ਵਾਈਫ ਕੋਲੋਂ ਹੋ ਗਈ, ਇੱਕ ਦੂਸਰੇ ਤੋਂ ਹਰਟ ਹੋ ਗਏ, ਕੋਈ ਨਾ ਚੱਲਿਆ, ਜੇ ਅਸੀਂ ਇੱਕ ਦੂਸਰੇ ਨੂੰ ਫੋਰਗਿਵ ਕਰ ਸਕਦੇ ਹੋਈਏ, ਮਾਫ ਕਰ ਸਕਦੇ ਹੋਈਏ ਤੇ ਇੱਕ ਦੂਸਰੇ ਪ੍ਰਤੀ ਪੇਸ਼ੈਂਸ ਰੱਖੀਏ, ਤਾਂ ਫਿਰ ਜ਼ਿੰਦਗੀ ਜਿਹੜੀ ਹੈਗੀ ਆ ਉਹ ਚੱਲਦੀ ਰਹੂਗੀ ਤੇ ਉਹਦੇ ਵਿੱਚ ਖੁਸ਼ੀ ਵੀ ਆਊਗੀ, ਉਹਦੇ ਵਿੱਚ ਸਟਰੈਂਥ ਵੀ ਆਊਗੀ ਰਿਲੇਸ਼ਨਸ਼ਿਪ ਦੇ ਵਿੱਚ, ਤੇ ਇੱਕ ਦੂਸਰੇ ਨਾਲ ਚੱਲ ਸਕਦੇ। ਤੇ ਜਿਹੜਾ ਪੰਜਵਾਂ ਸੀਕ੍ਰੇਟ ਹੈ ਉਹ ਹੈਗਾ ਗਰੋਇੰਗ ਟੂਗੇਦਰ। ਉਹ ਗਰੋਇੰਗ ਟੂਗੇਦਰ ਦੇ ਵਿੱਚ ਕੀ ਹੈਗਾ ਵੀ ਜਿਹੜੀਆਂ ਜ਼ਿੰਮੇਵਾਰੀਆਂ ਅਸੀਂ ਰਲ ਕੇ ਚਲਾਉਣੀਆਂ, ਅਸੀਂ ਇੱਕ ਦੂਸਰੇ ਦੀ ਗਰੋਥ 'ਚ ਸਪਿਰਿਚੁਅਲੀ, ਮੈਂਟਲੀ, ਫਾਈਨੈਂਸ਼ੀਅਲੀ ਇੱਕ ਦੂਸਰੇ ਨਾਲ ਤੋਰ ਕੇ ਰੱਖਣਾ। ਇੱਕ ਤੁਸੀਂ ਜਦ ਯਾਦ ਆ ਤੁਹਾਨੂੰ, ਆਪਾਂ ਪਹਿਲੀ ਐਪੀਸੋਡ 'ਚ ਗੱਲ ਕਰਦੇ ਸੀ ਵੀ ਜਦ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿਣ 'ਚ, ਬਾਣੀ 'ਚ ਕਹਿਣ ਵਾਂਗੂ ਵੀ ਤੁਸੀਂ 2 ਸਰੀਰ ਤਾਂ ਹੋਵੋਗੇ ਪਰ ਤੁਸੀਂ ਅੱਜ ਤੋਂ ਇੱਕ ਰੂਹ ਆ, ਇੱਕ ਆਤਮਾ। ਜਦੋਂ ਉਹ ਗੱਲ ਹੀ ਆ ਗਈ ਤਾਂ ਫਿਰ ਜਿਹੜੀ ਜਰਨੀ ਆ ਤੁਹਾਡੀ ਸਾਂਝੀ ਆ,
ਤੇ ਉਸ ਤੇ ਤੁਰਨਾ ਵੀ ਅਪਸ ਐਂਡ ਡਾਊਨਸ ਆਉਣਗੀਆਂ, ਖੱਬੇ ਪਿੱਛੇ ਹੋ ਸਕਦੀ ਹੈ ਕਿਤੇ ਗੱਲ, ਪਰ ਉਸ ਤੁਰਨ ਦੀ ਖਾਤਰ ਕਈ ਵਾਰੀ ਫ੍ਰਿਕਸ਼ਨ ਹੋ ਸਕਦੀ ਹੈ, ਆਰਗੂਮੈਂਟ ਉੱਥੇ ਮਾਫੀ ਜਿਹੜੀ ਹੈਗੀ ਆ ਉਹ ਵੀ ਜਿਹੜੀ ਤੁਹਾਨੂੰ ਜਿਹੜੀ ਹੈਗਾ ਇਸ ਜ਼ਿੰਦਗੀ ਦਾ ਇੱਕ ਸੀਕ੍ਰੇਟ ਆ। ਮੰਗਣੀ ਬੜੀ ਔਖੀ ਹੈ ਕਿਉਂਕਿ ਈਗੋ ਪਲੇ ਕਰਦੀ ਆ, ਗਲਤੀ ਹੋ ਜਾਂਦੀ ਆ ਕਈ ਵਾਰੀ ਉਹਦੇ ਨਾਲ ਹੋਰ ਵਧੀਆਂ ਜਾਂਦੀਆਂ ਹੈਗੀਆਂ, ਪਰ ਇੱਕ ਦੂਸਰੇ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਸੌਰੀ ਇਟ ਵਾਜ਼ ਮਾਈ ਮਿਸਟੇਕ, ਮੇਰੇ ਤੋਂ ਗਲਤੀ ਹੋ ਗਈ, ਅਗਲੀ ਵਾਰੀ ਮੈਂ ਖਿਆਲ ਰੱਖੂੰਗਾ। ਇਹ ਵੀ ਕਮਿਊਨੀਕੇਸ਼ਨ ਆ, ਪਰ ਉਹ ਕਹਿ ਨਹੀਂ ਹੁੰਦੀ। ਕਈ ਵਾਰੀ ਹਸਬੈਂਡ ਸੋਚਦਾ ਮੈਂ ਕਿਉਂ ਮੰਗਾ, ਵਾਈਫ ਸੋਚਦੀ ਹੈ ਮੈਂ ਕਿਉਂ ਮੰਗਾ ਇੱਕ ਦੂਸਰੇ ਤੋਂ, ਫਿਰ ਉਹ ਗਲਤੀਆਂ ਜਿਹੜੀਆਂ ਹੈਗੀਆਂ ਇੱਕ ਤੋਂ ਦੋ ਤੋਂ ਚਾਰ ਅੱਗੇ ਅੱਗੇ ਦੀਆਂ ਵੱਧਦੀਆਂ ਰਹਿੰਦੀਆਂ, ਫਿਰ ਜ਼ਿੰਦਗੀ ਜਿਹੜੀ ਆ ਫਿਰ ਉਹ ਗਲਤ ਰਾਹ ਤੇ ਤੁਰ ਪੈਂਦੀ ਹੈ। ਸੋ ਇੱਕ ਦੂਸਰੇ ਨੂੰ ਫੋਰਗਿਵ ਕਰਨਾ ਇਹ ਇੱਕ ਵੱਡਾ ਗੁਣ ਆ, ਕਿਸੇ ਨੂੰ ਵੀ ਮਾਫ ਕਰ ਦੇਣਾ ਤਾਂ ਚੰਗਾ ਗੁਣ ਆ, ਪਰ ਇੱਕ ਦੂਸਰੇ ਦੇ ਪ੍ਰਤੀ ਖਾਸ ਕਰਕੇ ਇਸ ਰਿਲੇਸ਼ਨ ਦੇ ਵਿੱਚ ਬਹੁਤ ਵਧੀਆ ਗੱਲ ਆ। ਤੇ ਜਿਹੜੀ ਆਪਾਂ ਪੰਜਵੀਂ ਗਰੋਇੰਗ ਟੂਗੇਦਰ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਫਿਰ ਆਪਣੇ ਸਮਝਣੀ ਦੀ ਗੱਲ ਆ, ਇਕੱਠੇ ਰਹਿਣਾ, ਇਕੱਠੇ ਤੁਰਨਾ, ਸਪਿਰਿਚੁਅਲੀ, ਮੈਂਟਲੀ, ਫਾਈਨੈਂਸ਼ਲੀ, ਉਹ ਸਾਰੀ ਜੇ ਤੁਸੀਂ ਚੰਗੀਆਂ ਮੈਮਰੀਜ਼ ਬਿਲਡ ਕਰੋਗੇ ਤੇ ਫਿਰ ਜਦੋਂ ਕੋਈ ਔਖਾ ਟਾਈਮ ਆਊਗਾ ਫਿਰ ਉਹ ਵੀ ਲੰਘ ਜਾਂਦਾ ਹੈਗਾ ਸੌਖੇ। ਇਹ ਤਾਂ ਸੀਗੇ 5 ਸੀਕ੍ਰੇਟਸ। ਹੁਣ ਆਪਾਂ ਸੀਕ੍ਰੇਟ 1 ਤੇ ਸੀਕ੍ਰੇਟ 2 ਜਿਹੜਾ ਪਿਛਲੀ ਵਾਰੀ 2 ਐਪੀਸੋਡ ਚ ਕੀਤਾ, ਬਰੀਫਲੀ ਮੈਂ ਤੁਹਾਨੂੰ, ਕਿਉਂਕਿ ਕਈ ਜਣਿਆਂ ਨੇ ਨਹੀਂ ਸੁਣਿਆ ਹੋਣਾ ਐਪੀਸੋਡ ਉਹ ਦੋਨੇ। ਜਿਹੜਾ ਸੀਕ੍ਰੇਟ 1 ਆ ਉਹ ਹੈਗਾ ਫਾਊਂਡੇਸ਼ਨ। ਉਹ ਫਾਊਂਡੇਸ਼ਨ ਕੀ ਆ? ਜੇ ਤਾਂ ਤੁਸੀਂ ਹਰੇ ਵਿਆਹ ਕਰਾਉਣਾ ਲੱਭ ਰਹੇ ਹੋ, ਕਰ ਰਹੇ ਹੋ, ਤੁਹਾਡੇ ਦੋਸਤ ਮਿੱਤਰ ਹੈਗੇ ਆ ਜਾਂ ਗਰਲਫ੍ਰੈਂਡ ਬॉयਫ੍ਰੈਂਡ ਹੈਗੀਆਂ, ਰਾਈਟ, ਹਰੇ ਗੱਲਬਾਤ ਚੱਲਦੀ ਆ, ਤਾਂ ਮੇਕ ਸ਼ੋਰ ਉਹ ਪੇ ਅਟੈਂਸ਼ਨ ਟੂ ਇਟ। ਜੀ ਹੋ ਗਿਆ ਹੈਗਾ ਤਾਂ ਵੀ ਮੇਕ ਸ਼ੋਰ ਕਰ ਲਿਓ ਵੀ ਤੁਹਾਡੀਆਂ ਫਾਊਂਡੇਸ਼ਨ ਜਿਹੜੀਆਂ ਹੈਗੀਆਂ ਉਹ ਸਟਰੋਂਗ ਆ, ਕਿਉਂਕਿ ਜੋ ਫਾਊਂਡੇਸ਼ਨ ਸਟਰੋਂਗ ਨਹੀਂ ਹੈਗੀ ਤਾਂ ਫਿਰ ਜਿਹੜਾ ਰਿਲੇਸ਼ਨਸ਼ਿਪ ਵੀ ਉਹ ਸਟਰੋਂਗ ਨਹੀਂ ਹੋ ਸਕਦਾ। ਉਹ ਫਾਊਂਡੇਸ਼ਨ ਦੇ ਵਿੱਚ ਆਪਾਂ ਕਿਹੜੀਆਂ ਗੱਲਾਂ ਕੀਤੀਆਂ ਸੀ ਪਹਿਲੇ ਐਪੀਸੋਡ 'ਚ? ਉਹ ਸੀ ਵੀ ਜਿਹੜੀਆਂ ਬੇਸਿਕ ਫਿਟ, ਬੇਸਿਕ ਚੈੱਕਲਿਸਟ, ਉਹਦੇ 'ਚ ਕੀ ਆ ਵੀ ਉਹਦੀ ਐਜੂਕੇਸ਼ਨ ਕੀ ਆ ਦੂਸਰੇ ਪਾਰਟਨਰ ਦੀ, ਤੁਹਾਡੇ ਦੀ, ਉਹਦੀ ਪਰਵਰਿਸ਼ ਕਿਵੇਂ ਹੋਈ ਆ, ਉਹਦੇ ਦੋਸਤ ਮਿੱਤਰ ਕਿਹੋ ਜਿਹੇ ਆ, ਉਹਦੀ ਫੈਮਿਲੀ ਕਿਹੋ ਜਿਹੀ ਹੈਗੀ ਆ, ਉਹਦਾ ਰੈਪੂਟੇਸ਼ਨ ਕਿਹੋ ਜਿਹਾ ਹੈਗਾ, ਉਹਦੇ ਐਂਬੀਸ਼ਨਸ ਕਿਹੋ ਜਿਹੇ ਹੈਗੇ ਆ, ਉਹ ਜ਼ਿੰਦਗੀ 'ਚ ਕੋਈ ਦੁੱਖ ਵੀ ਝੱਲਿਆ ਕਿ ਨਹੀਂ ਝੱਲਿਆ, ਰਾਈਟ। ਜੇ ਹੁਣ ਕਹਿੰਦੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਜਿਹੜੇ ਅਮੀਰਾਂ ਦੇ ਬੱਚੇ ਆ ਉਹਨਾਂ ਨੇ ਜਦ ਕੋਈ ਦੁੱਖ ਨਹੀਂ ਝੱਲਿਆ ਹੈਗਾ ਤਾਂ ਕਈ ਵਾਰੀ ਫਿਰ ਦੁੱਖ ਝੱਲ ਨਹੀਂ ਸਕਦੇ, ਜ਼ਿੰਦਗੀ ਦੇ ਵਿੱਚ ਆਉਂਦੇ ਆ ਫਿਰ ਔਖੇ ਹੋ ਜਾਂਦੇ ਆ, ਫਿਰ ਉਹਨਾਂ ਦੀ ਈਗੋ ਹਾਈ ਹੁੰਦੀ ਆ, ਰਾਈਟ। ਮਾੜੀ ਗੱਲ ਨਹੀਂ ਹੈਗੀ, ਇਹ ਨਹੀਂ ਹੈਗਾ ਵੀ ਮਤਲਬ ਤੁਸੀਂ ਉਹ ਚੀਜ਼ਾਂ ਦੇਖਣੀਆਂ ਹੈਗੀਆਂ ਵੀ ਉਹ ਤੁਹਾਡੇ ਫਿੱਟ ਪੈਂਦੀਆਂ। ਤੁਸੀਂ ਬੇਸਿਕ ਚੈੱਕਲਿਸਟ ਜਿਹੜੀ ਹੈਗੀ ਆ ਫਾਊਂਡੇਸ਼ਨ ਦੇ ਵਿੱਚ ਉਹ ਸਟਰੋਂਗ, ਉਹ ਦੇਖ ਲਓ ਪਹਿਲਾਂ। ਦੂਸਰੀ ਜਿਹੜੀ ਗੱਲ ਸੀਗੀ ਉਹ ਸੀਗੀ ਵੀ ਜੇ ਤੁਸੀਂ ਅਰੇ ਲੈਟਸ ਸੇ ਮਿਲ ਰਹੇ ਹੋ ਜਾਂ ਬਾਅਦ ਚ ਵੀ ਹੈਗਾ, ਕੈਨ ਯੂ ਟਰਸਟ ਦਿਸ ਪਰਸਨ? ਉਹ ਵੀ ਕਿਸ ਉਸ ਬੰਦੇ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ? ਬੜਾ ਇੰਪੋਰਟੈਂਟ ਆਪਣਾ ਦੂਸਰਾ ਸੀਕ੍ਰੇਟ ਵੀ ਆ ਉਹ, ਪਰ ਇਹ ਫਾਊਂਡੇਸ਼ਨ ਚ ਵੀ ਆ। ਕਈ ਵਾਰੀ ਜਿਵੇਂ ਕਹ ਲਓ ਵੀ ਵਿਆਹ ਤਾਂ ਹਰੇ ਬਾਅਦ ਚ ਹੋਊਗਾ ਜੇ ਤੁਸੀਂ ਗੱਲਬਾਤ ਕਰ ਰਹੇ ਹੋ, ਪਰ ਤੁਹਾਨੂੰ ਬੰਦੇ ਦਾ ਪਹਿਲਾਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਆਹ ਬੰਦਾ ਜਿਹੜਾ ਹੈਗਾ ਇਹ ਟਰਸਟਵਰਦੀ ਆ, ਇਹ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ, ਰਾਈਟ। ਉਹ ਉਹੋ ਜੀ ਚੀਜ਼ ਜਿਹੜੀ ਹੈਗੀ ਹੈ, ਚਲੋ ਹਰੇ ਜੇ ਟਾਈਮ ਨਹੀਂ ਵੀ ਇਹ ਮਿਲਿਆ, ਉਹ ਚੀਜ਼ ਜਿਹੜੀ ਆ ਉਹ ਦੇਖਣ ਦੀ ਲੋੜ ਹੈਗੀ ਆ ਵੀ ਉਹ ਕੀ ਮੈਂ ਇਹ ਬੰਦੇ ਦੇ ਉੱਤੇ, ਇਨਸਾਨ ਦੇ ਉੱਤੇ, ਚਾਹੇ ਉਹ ਹਸਬੈਂਡ ਬਣਨ ਵਾਲਾ ਹੈਗਾ, ਵਾਈਫ ਆ, ਮੁੰਡਾ ਜਾਂ ਕੁੜੀ, ਵੀ ਕੀ ਮੈਂ ਇਹ ਤੇ ਯਕੀਨ ਕਰ ਸਕਦਾ? ਬੜੀ ਇੰਪੋਰਟੈਂਟ ਹੈ। ਪਹਿਲਾਂ ਜੇ ਤੁਸੀਂ ਹੁਣ ਹੀ ਨਹੀਂ ਮਤਲਬ ਸੇ ਤੁਸੀਂ ਮੈਰਿਜ ਤੋਂ ਪਹਿਲਾਂ ਤੁਹਾਡਾ ਬॉयਫ੍ਰੈਂਡ ਗਰਲਫ੍ਰੈਂਡ, ਜੇ ਤੁਸੀਂ ਉਦੋਂ ਹੀ ਨਹੀਂ ਯਕੀਨ ਕਰ ਸਕਦੇ ਤਾਂ ਮੁੜ ਕੇ ਤਾਂ ਜ਼ਿੰਦਗੀ 'ਚ ਜ਼ਿੰਮੇਵਾਰੀਆਂ ਹੋਰ ਵੱਧ ਜਾਣੀਆਂ, ਫਿਰ ਤਾਂ ਕਿੱਥੇ ਮੁਸ਼ਕਲ ਹੋ ਜਾਣੀਆਂ ਹੋਰ ਵੀ। ਤੀਸਰਾ ਹੈਗਾ ਉਹ ਹੈਗਾ ਵੀ ਜਿਹੜਾ ਇਹ ਇਨਸਾਨ ਆ ਜਿਹਦੇ ਨਾਲ ਤੁਸੀਂ ਜ਼ਿੰਦਗੀ ਰਿਹਾਉਣੀ ਆ ਜਾਂ ਕੱਟ ਰਹੇ ਹੋ, ਡਸ ਦਿਸ ਪਰਸਨ ਮੇਕਸ ਯੂ ਬੈਟਰ ਐਵਰੀ ਸਿੰਗਲ ਡੇ? ਮਤਲਬ ਕਿਵੇਂ? ਉਹ ਵੀ ਤੁਹਾਨੂੰ ਇਹ ਬੰਦਾ ਜਿਹੜਾ ਹੈਗਾ ਇਹ ਤੁਹਾਡੀ ਵੈਲਿਊ ਨੂੰ ਸਮਝਦਾ, ਤੁਹਾਨੂੰ ਅਪਰੀਸ਼ੀਏਟ ਕਰਦਾ, ਕਿ ਤੁਹਾਨੂੰ ਥੱਲੇ ਹੀ ਲਾ ਕੇ ਰੱਖਦਾ, ਰਾਈਟ, ਔਰ ਤੁਹਾਨੂੰ ਹੈਲਪ ਕਰਦਾ ਤੁਹਾਡੇ ਬੈਟਰ ਹੋਣ ਨੂੰ। ਜੇ ਤੁਹਾਡੀ ਮਤਲਬ ਕਹਿ ਲਓ ਵੀ ਜੇ ਤੁਹਾਡੀ ਸੋਚ 'ਚ ਆ ਨਾ, ਜੇ ਤੁਸੀਂ ਇਕੱਠੇ ਗੱਲਬਾਤ, ਆਪਾਂ ਕਮਿਊਨੀਕੇਸ਼ਨ 'ਚ ਵੀ ਗੱਲ ਕਰਾਂ, ਜੇ ਇੱਕ ਦੂਸਰੇ ਨਾਲ ਗੱਲ ਕਰਦੇ ਹੋ ਤਾਂ ਇੱਕ ਦੂਸਰੇ ਨੂੰ ਸਲਾਹ ਦਿੰਦੇ ਹੋ, ਉਹਨੂੰ ਦੱਸਦੇ ਹੋ ਵੀ ਆਹ ਤੇਰਾ ਗਲਤ ਹੈਗਾ, ਤੇਰਾ ਠੀਕ ਹੈਗਾ, ਤਾਂ ਕੀ ਹੈਗਾ ਵੀ ਤੁਸੀਂ ਇੱਕ ਦੂਸਰੇ ਨੂੰ ਬੈਟਰ ਕਰ ਰਹੇ ਹੋ। ਉਹ ਰਿਲੇਸ਼ਨਸ਼ਿਪ ਜੇ ਫਾਊਂਡੇਸ਼ਨ ਹੀ ਸਟਰੋਂਗ ਹੈਗੀ ਆ, ਫਿਰ ਤੁਸੀਂ ਜਿਹੜਾ ਜੇ ਜ਼ਿੰਦਗੀ ਦੀਆਂ ਦੁੱਖ ਵੀ ਆਉਣਗੇ ਫਿਰ ਉਹਦੇ ਸੰਭਲ ਜਾਣਗੇ, ਉਹਦੇ 'ਚ ਕੋਈ ਚੱਕਰ ਨਹੀਂ ਹੋਣਾ। ਜਿਹੜੀ ਚੌਥੀ ਗੱਲ ਹੈਗੀ ਆ ਵੀ ਉਹ ਇਨਸਾਨ ਜਿਹੜਾ ਹੈਗਾ ਉਹ ਕੌਨਫਲਿਕਟਸ ਨੂੰ ਜਾਂ ਜ਼ਿੰਦਗੀ ਦੇ ਦੁੱਖਾਂ ਨੂੰ ਕਿਵੇਂ ਸਹੇਲਦਾ, ਕਿਵੇਂ ਉਹਨਾਂ ਨਾਲ ਡੀਲ ਕਰਦਾ।
ਵਿਆਹ ਤੋਂ ਪਹਿਲਾਂ ਦੀ ਗੱਲ ਲੈ ਲਓ ਵੀ ਉਹਦੀ ਜ਼ਿੰਦਗੀ 'ਚ ਕੋਈ ਦੁੱਖ ਵੀ ਆਇਆ ਕਿ ਨਹੀਂ ਆਇਆ? ਕੀ ਉਹਨੇ ਆਪਣੀ ਜ਼ਿੰਦਗੀ 'ਚ ਸਟਰਗਲ ਕੀਤੀ, ਕਿਤੇ ਪੜ੍ਹਿਆ ਲਿਖਿਆ, ਪੜ੍ਹਾਈ ਵੀ ਤਾਂ ਇੱਕ ਉਹਨੂੰ ਡਿਸਿਪਲਿਨ ਚਾਹੀਦਾ, ਰਾਈਟ? ਕੋਈ ਨਾ ਕੋਈ ਚੀਜ਼ ਤੁਸੀਂ ਇਹ ਦੇਖੋ ਵੀ ਕਿ ਇਹਦੀ ਜ਼ਿੰਦਗੀ ਬਹੁਤ ਹੀ ਸੌਖੀ ਹੈ ਸੀ ਹੁਣ ਤੱਕ, ਕਿ ਇਹ ਜ਼ਿੰਦਗੀ ਦੇ ਵਿੱਚ ਉਹਨੂੰ ਕੋਈ ਦੁੱਖ ਵੀ ਆਇਆ ਤੇ ਉਹਨੇ ਕਿਵੇਂ ਹੈਂਡਲ ਕੀਤਾ, ਰਾਈਟ? ਜੇ ਉਹ ਡਿੱਗ ਪਿਆ ਕਿਤੇ ਤਾਂ ਉੱਠਿਆ ਕਿਵੇਂ ਤੇ ਉੱਥੋਂ ਤੁਰਿਆ ਕਿਵੇਂ, ਰਾਈਟ? ਇਹ ਬੜੀ ਇੰਪੋਰਟੈਂਟ, ਜਿੱਦਾਂ ਬਿਜ਼ਨਸ ਵੀ ਇੰਪੋਰਟੈਂਟ ਚੀਜ਼ਾਂ ਹੈਗੀਆਂ। ਕੋਈ ਐਗਜ਼ਾਮਪਲ ਦੇਖ ਲਓ ਲਾਈਫ ਦੇ ਵਿੱਚ, ਰਾਈਟ? ਉਹਦੀ ਤੇ ਲਾਸਟ ਗੱਲ ਜਿਹੜੀ ਹੈਗੀ ਆ ਆਪਣੀ ਫਾਊਂਡੇਸ਼ਨ ਦੇ ਵਿੱਚ, ਸੀਕ੍ਰੇਟ ਨੰਬਰ 1 ਦੇ ਵਿੱਚ, ਉਹ ਹੈਗਾ ਵੀ ਇਹ ਬੰਦਾ ਆਪਣੀ ਜ਼ਿੰਦਗੀ ਨੂੰ, ਇਨਸਾਨ ਚਾਹੇ ਉਹ ਮੁੰਡਾ ਤੇ ਚਾਹੇ ਕੁੜੀ, ਆਪਣੀ ਜ਼ਿੰਦਗੀ ਨੂੰ ਕਿਵੇਂ ਸੰਭਾਲੂਗਾ, ਇਹਦਾ ਡਿਸਪਲਿਨ ਕੀ ਆ, ਕਿ ਇਹ ਆਪਣੇ ਆਪ ਨੂੰ ਸੰਭਾਲ ਪਾਉਂਦਾ? ਪਹਿਲਾਂ ਤਾਂ ਦੇਖ ਲਓ, ਜੇ ਆਪਣੇ ਆਪ ਨੂੰ ਸੰਭਾਲ ਪਾਉਂਦਾ ਤਾਂ ਆਪਣੇ ਪਰਿਵਾਰ ਨੂੰ ਕੀ ਸਾਂਭਣਾ, ਇਹਨੇ ਬੱਚਿਆਂ ਨੂੰ ਕੀ ਸਾਂਭਣਾ, ਰਾਈਟ? ਸੋ ਉਹ ਜ਼ਿੰਮੇਵਾਰੀ ਨਿਭਾ ਸਕਦਾ ਆਪਣੇ ਇਸ ਰਿਲੇਸ਼ਨਸ਼ਿਪ ਦੀ ਕਿ ਨਹੀਂ? ਇਹ ਤਾਂ ਸੀਗੀ ਫਾਊਂਡੇਸ਼ਨ ਦੀ ਗੱਲ, ਸੀਕ੍ਰੇਟ ਨੰਬਰ 1। ਜਿਹੜੀ ਸੀਕ੍ਰੇਟ ਨੰਬਰ 2 ਆਪਾਂ ਗੱਲ ਕੀਤੀ ਸੀ, ਉਹ ਸੀਗੀ ਟਰਸਟ ਤੇ ਰਿਸਪੈਕਟ ਦੀ। ਜਿਹੜਾ ਟਰਸਟ ਆ ਨਾ ਤੇ ਰਿਸਪੈਕਟ ਤੋਂ ਨਹੀਂ, ਇਹ ਜ਼ਿੰਦਗੀ ਦੇ ਪਹੀਏ ਆ। ਜੇ ਤੁਸੀਂ ਇੱਕ ਦੂਸਰੇ ਨੂੰ ਟਰਸਟ ਨਹੀਂ ਕਰ ਸਕਦੇ, ਜੇ ਤੁਸੀਂ ਇੱਕ ਦੂਸਰੇ ਦੀ ਰਿਸਪੈਕਟ ਨਹੀਂ ਕਰ ਸਕਦੇ, ਤਾਂ ਇਹ ਜ਼ਿੰਦਗੀ ਦਾ ਜਿਹੜਾ ਗੱਡੀ ਹੈ ਨਾ, ਇਹ ਡਾਵਾਡੋਲ ਹੋਣੀ ਸ਼ੁਰੂ ਹੋ ਜਾਣੀ। ਤੇ ਜਿਹੜਾ ਟਰਸਟ ਹੈਗਾ, ਉਹ ਤਾਂ ਇੰਨਾ ਇੰਪੋਰਟੈਂਟ ਹੈ ਇਸ ਰਿਲੇਸ਼ਨਸ਼ਿਪ ਦੇ ਵਿੱਚ, ਕਿਉਂਕਿ ਉਹਦੇ ਨਾਲ ਤੁਹਾਡੀ ਸੇਫਟੀ, ਸਿਕਿਉਰਿਟੀ, ਟਰਸਟ ਉਹ ਬਣਦਾ, ਰਾਈਟ? ਨਹੀਂ ਤਾਂ ਫਿਰ ਤੁਸੀਂ ਇੱਕ ਦੂਸਰੇ ਨੂੰ ਸ਼ੱਕ ਦੇ ਨਾਲ ਹੀ ਦੇਖੋਗੇ, ਹਮੇਸ਼ਾ ਡਾਊਟ ਹੀ ਰਹਿਣਗੇ, ਇਨਸਟੇਬਿਲਿਟੀ ਰਹੂਗੀ। ਸੋ ਬਹੁਤ ਹੀ ਇੰਪੋਰਟੈਂਟ ਆ ਟਰਸਟ। ਟਰਸਟ ਇਸ ਰਿਲੇਸ਼ਨ ਦੇ ਵਿੱਚ, ਆਪਾਂ ਬਾਕੀ ਤਾਂ ਦੇ ਕਹਿੰਦੇ ਟਰਸਟ ਇਜ਼ ਅਰਨਡ, ਬਟ ਇਹ ਰਿਲੇਸ਼ਨਸ਼ਿਪ ਦੇ ਵਿੱਚ ਆਪਾਂ ਟਰਸਟ ਨੂੰ ਬਾਈ ਡਿਫਾਲਟ ਮੰਨਣਾ ਹੀ ਹੁੰਦਾ ਵੀ ਮੈਂ ਨਾ, ਕਿਉਂਕਿ ਇਸ ਜ਼ਿੰਦਗੀ ਦੇ ਵਿੱਚ ਅਸੀਂ ਇਕੱਠੇ ਤੁਰ ਪਏ ਹਾਂ, ਆਈ ਟਰਸਟ ਦਿਸ ਪਰਸਨ until that person breaks the trust। ਜੇ ਕਿਤੇ ਹੋ ਵੀ ਜਾਂਦਾ ਹੈ, ਟਰਸਟ ਬ੍ਰੇਕ ਵੀ ਹੋ ਜਾਂਦਾ ਹੈਗਾ, ਤਾਂ ਕਮਿਊਨੀਕੇਸ਼ਨ ਬੜੀ ਇੰਪੋਰਟੈਂਟ ਹੈ। ਸਿਟ ਟੂਗੇਦਰ, ਫਿਗਰ ਆਊਟ what happened, maybe this is just a misunderstanding, ਪਰ ਉਹ ਟਰਸਟ ਨੂੰ ਬ੍ਰੇਕ ਨਾ ਹੋਣ ਦਿਓ। ਇਹ ਨਾ ਹੋਵੇ ਵੀ ਇੰਨਾ ਟਰਸਟ ਬ੍ਰੇਕ ਹੋ ਜਾਏ, ਫਿਰ ਰਿਸਪੈਕਟ ਲੂਜ਼ ਹੋ ਜਾਏ, ਫਿਰ ਪਿਆਰ ਵੀ ਖਤਮ ਹੋ ਜਾਏਗਾ, ਫਿਰ ਹੈਪੀਨੈਸ ਵੀ ਖਤਮ ਹੋ ਜੂਗੀ, ਰਾਈਟ? ਜਿਹੜੀ ਇਹ ਚੀਜ਼ਾਂ ਹੈਗੀਆਂ ਟਰਸਟ ਦੀਆਂ, ਇਹ ਜਿਹੜਾ ਹੈਗਾ ਤੁਹਾਡਾ, ਇਹ ਸਮਝ ਲਓ ਮੇਰੇ ਹਿਸਾਬ ਨਾਲ ਵੀ ਨਾ ਫਾਊਂਡੇਸ਼ਨ ਹੈ, ਬੈਕਬੋਨ ਆ ਰਿਲੇਸ਼ਨਸ਼ਿਪ ਦੀ। ਤੇ ਜੇ ਤੁਸੀਂ ਇੱਕ ਦੂਸਰੇ ਨੂੰ ਟਰਸਟ ਕਰਦੇ ਹੋ, ਤਾਂ ਫਿਰ ਤੁਸੀਂ ਆਪਣੇ ਓਪਨ ਕਮਿਊਨੀਕੇਸ਼ਨ ਹੋਊਗੀ, ਰਾਈਟ? ਤੁਸੀਂ ਇੱਕ ਦੂਸਰੇ ਨਾਲ ਗੱਲਬਾਤ ਵੀ ਕਰ ਸਕੋਗੇ, ਤੁਹਾਡੀਆਂ ਵਨਰੇਬਿਲਿਟੀਜ਼ ਜਿਹੜੀਆਂ ਹੈਗੀਆਂ ਤੁਸੀਂ ਉਹ ਵੀ ਸ਼ੇਅਰ ਕਰ ਪਾਓਗੇ, ਤੁਸੀਂ ਇੱਕ ਦੂਸਰੇ ਨੂੰ ਹੈਲਪ ਵੀ ਕਰ ਪਾਓਗੇ, ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕੋਗੇ, ਰਾਈਟ? ਤੇ ਜਿਹੜਾ ਆਪਣਾ ਟਰਸਟ ਹੈਗਾ, ਮੈਂ ਤੁਹਾਡੇ ਨਾਲ ਪਿਛਲੇ ਐਪੀਸੋਡ ਸ਼ੇਅਰ ਕੀਤਾ ਵੀ ਉਹ ਟਰਸਟ ਜਿਹੜਾ ਹੈਗਾ, ਫਿਰ ਤੁਹਾਡੇ ਕਿਹੜੇ ਬਿਹੇਵੀਅਰ ਆ ਜਿਹੜੇ ਉਹ ਟਰਸਟ ਨਾਲ ਤੁਸੀਂ ਬਣਾ ਸਕਦੇ ਹੋ ਜਾਂ ਬਿਲਡ ਕਰ ਸਕਦੇ ਹੋ। ਪਹਿਲੀ ਗੱਲ, ਬੀ ਓਨੈਸਟ, ਕਦੇ ਵੀ ਝੂਠ ਨਾ ਮਾਰੋ। ਕੋਈ ਗੱਲ ਨਹੀਂ ਜੇ ਗਲਤੀ ਹੋ ਗਈ, ਕੋਈ ਗੱਲ ਨਹੀਂ ਜੇ ਕੁਝ ਹੋ ਵੀ ਗਿਆ ਪਰਿਵਾਰ ਦੇ ਵਿੱਚ, ਸਿਟ ਟੂਗੇਦਰ ਐਂਡ ਹੈਵ ਐਨ ਓਪਨ ਕਮਿਊਨੀਕੇਸ਼ਨ, ਡੋਂਟ ਲਾਈ, ਬੀ ਓਨੈਸਟ। ਕੋਈ ਗੱਲ ਨਹੀਂ ਹੈ, ਕਿਤੇ ਨਹੀਂ ਜਾਂਦਾ। ਆਈ ਥਿੰਕ ਉਹ ਰਿਸਪੈਕਟ ਵਧੂਗੀ, ਟਰਸਟ ਵਧੂਗਾ ਜੇ ਅਸੀਂ ਓਨੈਸਟ ਹੋਵਾਂਗੇ। ਹਾਈਡ ਨਹੀਂ ਕਰਨ ਦੀ ਲੋੜ ਹੈਗੀ ਕੁਝ ਚੀਜ਼ਾਂ। ਸ਼ੋ ਲਾਇਲਟੀ, ਇੱਕ ਦੂਸਰੇ ਪ੍ਰਤੀ, ਜਿਹਨੂੰ ਕਹਿੰਦਾ ਲਾਇਲਟੀ ਕੀ ਹੁੰਦੀ ਆ, ਵੀ ਤੁਸੀਂ ਦੋਸਤ ਆ, ਉਹਨੂੰ ਜੇ ਤੁਸੀਂ ਉਹਦੇ ਭਰੋਸਾ ਕਰ ਸਕੋਗੇ, ਰਾਈਟ? ਲਾਇਲਟੀ ਹੈ, ਮੈਂ ਉਹਨੂੰ ਤੁਹਾਡਾ ਟਰਸਟ ਆ ਵੀ ਮੇਰੇ ਨਾਲ ਖੜਨਾ ਇਹ ਬੰਦੇ ਨੇ, ਤਾਂ ਰਾਈਟ? ਮੇਰੀ ਘਰ ਵਾਲੀ ਨੇ, ਮੇਰੇ ਘਰ ਵਾਲੇ ਨੇ ਮੇਰੇ ਨਾਲ ਖੜਨਾ, ਲਾਇਲਟੀ ਆ ਉਹ। ਹੋ ਸਕਦਾ ਤੁਸੀਂ ਵੀ ਐਗਰੀ ਨਾ ਕਰੋ ਉਸ ਸਮੇਂ ਤੇ, ਪਰ ਉਹ ਚੀਜ਼ਾਂ ਉਹ ਤੁਹਾਡੇ ਘਰ ਦੀ ਗੱਲ, ਘਰ 'ਚ ਬੈਠ ਕੇ ਉਸ ਚੀਜ਼ ਨੂੰ ਗੱਲ ਕਰ ਲਓ ਵੀ ਨਹੀਂ ਭਾਈ ਤੇਰੀ ਗੱਲ ਠੀਕ ਨਹੀਂ ਸੀ, ਪਰ ਬਾਹਰ ਸਟੈਂਡ ਵਿਦ ਦੈਟ ਪਰਸਨ ਐਂਡ ਟਰਾਈ ਟੂ ਫਿਗਰ ਆਊਟ ਕਿਵੇਂ ਉਸ ਚੀਜ਼ ਦਾ ਰੈਜ਼ੋਲੂਸ਼ਨ ਹੋ ਸਕਦਾ। ਜੇ ਕਿਤੇ ਤੁਹਾਡਾ ਹਸਬੈਂਡ ਜਾਂ ਤੁਹਾਡੀ ਵਾਈਫ ਗਲਤ ਸੀਗੀ, ਪਰ ਉਹਨੂੰ ਕਦੇ ਨੀਵਾਂ ਨਾ ਦਿਖਾਓ, ਉਹਦੇ ਨਾਲ ਟਰਸਟ ਬਿਲਡ ਕਰੋ, ਉਹ ਤੁਹਾਡੀ ਫਿਰ ਦੁਬਾਰਾ ਸੁਣੂਗਾ ਵੀ, ਜੇ ਤੁਸੀਂ ਸਹੀ ਓਨੈਸਟਲੀ ਉਸ ਗੱਲ ਨੂੰ ਅੱਗੇ ਤੋਰਦੇ ਹੋ। ਬੀ ਈਚ ਅਦਰਸ ਬੈਸਟ ਫਰੈਂਡ, ਰਾਈਟ? ਉਹਦਾ ਮਤਲਬ ਹੈ ਟਰਸਟ। ਤੁਸੀਂ ਇੱਕ ਦੂਸਰੇ ਦੇ ਬੈਸਟ ਫਰੈਂਡ ਬਣ ਜਾਓ। ਐਕਸਪੈਕਟੇਸ਼ਨਸ, ਕਲੈਰੀਫਾਈ ਐਕਸਪੈਕਟੇਸ਼ਨਸ। ਕਈ ਵਾਰੀ ਕੀ ਹੁੰਦਾ ਹੈਗਾ, ਕਮਿਊਨੀਕੇਸ਼ਨ ਵੀ ਉਹਦੀ ਗੱਲ ਹੀ ਹੈਗੀ ਆ, ਜੇ ਐਕਸਪੈਕਟੇਸ਼ਨਸ ਕਲੀਅਰ ਨਹੀਂ ਹੈਗੀਆਂ ਤਾਂ ਫਿਰ ਕਈ ਵਾਰੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ। ਹੋਰ ਕੀ ਆ, ਲਿਸਨ ਫਸਟ, ਮਤਲਬ ਜਦੋਂ ਗੱਲਬਾਤ ਹੋਣੀ ਆ ਕਮਿਊਨੀਕੇਸ਼ਨ ਦੇ ਵਿੱਚ, ਆਪਾਂ ਫਿਰ ਗੱਲ ਵੀ ਕਰਾਂਗੇ ਨਾ, ਉਹਦੇ ਵਿੱਚ ਇਹ ਨਾ ਹੋਵੇ ਵੀ ਇੱਕ ਜਣਾ ਹੀ ਬੋਲਦਾ, ਦੋਨੇ ਜਣਿਆਂ ਨੂੰ ਸੁਣੋ ਪਹਿਲਾਂ ਇੱਕ ਦੂਸਰੇ ਨੂੰ। ਇੱਕ ਜਣਾ ਗੱਲ ਕਰੇ, ਦੂਸਰਾ ਸੁਣੇ, ਦੂਸਰਾ ਗੱਲ ਕਰੇ, ਤੀਸਰਾ ਉਹ ਸੁਣੇ, ਰਾਈਟ? 'ਤੇ ਜਿਹੜਾ ਟਰਸਟ ਹੈਗਾ, ਮੈਂ ਤੁਹਾਡੇ ਨਾਲ ਪਿਛਲੇ ਐਪੀਸੋਡ 'ਚ ਸ਼ੇਅਰ ਕੀਤਾ ਵੀ ਜੇ ਐਕਸਪੈਕਟੇਸ਼ਨਸ ਕਲੀਅਰ ਨਹੀਂ ਹੈਗੀਆਂ ਤਾਂ ਫਿਰ ਕਈ ਵਾਰੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ। ਹੋਰ ਕੀ ਆ, ਲਿਸਨ ਫਸਟ, ਮਤਲਬ ਜਦੋਂ ਗੱਲਬਾਤ ਹੋਣੀ ਆ ਕਮਿਊਨੀਕੇਸ਼ਨ ਦੇ ਵਿੱਚ, ਆਪਾਂ ਫਿਰ ਗੱਲ ਵੀ ਕਰਾਂਗੇ ਨਾ, ਉਹਦੇ ਵਿੱਚ ਇਹ ਨਾ ਹੋਵੇ ਵੀ ਇੱਕ ਜਣਾ ਹੀ ਬੋਲਦਾ, ਦੋਨੇ ਜਣਿਆਂ ਨੂੰ ਸੁਣੋ ਪਹਿਲਾਂ ਇੱਕ ਦੂਸਰੇ ਨੂੰ। ਇੱਕ ਜਣਾ ਗੱਲ ਕਰੇ, ਦੂਸਰਾ ਸੁਣੇ, ਦੂਸਰਾ ਗੱਲ ਕਰੇ, ਤੀਸਰਾ ਉਹ ਸੁਣੇ, ਰਾਈਟ?
ਬੀ ਅਕਾਊਂਟੇਬਲ, ਜਿਹੜੀਆਂ ਤੁਸੀਂ ਪ੍ਰੋਮਿਸ ਕੀਤਾ ਆਪਣੀ ਜ਼ਿੰਦਗੀ ਨੂੰ ਅੱਗੇ ਚਲਾਉਣ ਦੀ ਖਾਤਰ, ਕੀਪ ਯੂਰ ਕਮਿਟਮੈਂਟਸ, ਬੀ ਰਿਸਪੌਂਸਿਬਲ, ਬੀ ਅਕਾਊਂਟੇਬਲ ਐਂਡ ਐਕਸੈਪਟ ਐਂਡ ਲਰਨ। ਜਿਹੜੀ ਆਪਾਂ ਫੋਰਗਿਵਨੈਸ 'ਚ ਵੀ ਗੱਲ ਕਰਾਂਗੇ, ਪਰ ਐਕਸੈਪਟ ਉਹ ਫਿਰ ਟਰਸਟ ਬਣਦਾ, ਤੇ ਲਰਨ ਕਰੋਗੇ ਤਾਂ ਹੋਰ ਟਰਸਟ ਬਣੂਗਾ ਵੀ ਹਾਂ ਭਾਈ ਕੋਈ ਗੱਲ ਨਹੀਂ ਹੈਗੀ, ਗਲਤੀਆਂ ਤਾਂ ਸਾਰਿਆਂ ਤੋਂ ਹੋ ਜਾਂਦੀਆਂ। ਤੇ ਜਿਹੜੀ ਰਿਸਪੈਕਟ ਆ ਉਹ ਕਿਵੇਂ ਸੀਗੀ, ਆਪਾਂ ਦੇਖਿਆ ਸੀ ਹਰ ਡਿਫਰੈਂਸਿਸ ਤਾਂ ਹੋਣੇ ਹੀ ਹੈਗੇ ਆ ਨਾ, ਅਕਨੋਲਜ ਦੋਜ਼ ਡਿਫਰੈਂਸਿਸ। ਇਹ ਸਮਝ ਲਓ ਵੀ ਡਿਫਰੈਂਸ ਸਾਡੇ 'ਚ ਹੋਣੇ ਹੀ ਹੋਣੇ ਆ, ਬੰਦੇ ਤੇ ਔਰਤ ਦੇ ਵਿੱਚ, ਹਸਬੈਂਡ ਤੇ ਵਾਈਫ ਦੇ ਵਿੱਚ ਡਿਫਰੈਂਸਿਸ ਹੋਣੇ ਸੁਭਾਵਿਕ ਆ, ਹੋਊਗੇ ਹੀ ਹੋਊਗੇ। ਆਪਾਂ ਗੱਲ ਕਰਾਂਗੇ ਕਿਉਂ, ਉਹਨਾਂ ਦੇ ਇੱਕ ਸਟਾਈਲ ਕੀ ਹੈਗਾ। ਇੱਕ ਦੂਸਰੇ ਨੂੰ ਵੈਲਿਊ ਕਰੋ, ਇਹ ਨਾ ਡਾਊਨਗ੍ਰੇਡ ਨਾ ਕਰ ਦੋ ਵੀ ਤੈਨੂੰ ਤਾਂ ਪਤਾ ਹੀ ਨਹੀਂ ਯਾਰ, ਤੈਨੂੰ ਤਾਂ ਇਹ ਨਹੀਂ ਹੈਗਾ, ਤੂੰ ਤਾਂ ਇਹ ਨਹੀਂ। ਇੱਕ ਦੂਸਰੇ ਦੀ ਵੈਲਿਊ ਨੂੰ ਸਮਝੋ, ਕਿਉਂਕਿ ਜਦੋਂ ਤੁਸੀਂ ਜ਼ਿੰਦਗੀ ਦਾ ਰਾਹ ਤੇ ਤੁਰਨ ਦਾ ਆਪਣਾ ਤੁਰ ਹੀ ਪਏ ਹੋ ਇਕੱਠੇ, ਤੇ ਇਕੱਠੇ ਜਾਣਾ ਉਸ ਰਾਹ ਤੇ ਉੱਤੇ, ਤਾਂ ਇਹ ਤਾਂ ਹੋ ਨਹੀਂ ਸਕਦਾ ਦੂਸਰਾ ਬੰਦਾ ਵੈਲਿਊ ਨਾ ਲੈਵੇ, ਤੁਸੀਂ ਐਵੇਂ ਨਾਲ ਤੁਰੀ ਫਿਰੀ ਜਾਂਦੇ ਹੋ, ਰਾਈਟ। ਉਹ ਬੰਦਾ, ਇਨਸਾਨ ਚਾਹੇ ਉਹ ਹਸਬੈਂਡ ਆ ਚਾਹੇ ਵਾਈਫ ਆ, ਉਹ ਵੈਲਿਊ ਐਡ ਕਰਦਾ ਉਸ ਰਿਲੇਸ਼ਨਸ਼ਿਪ ਦੇ ਵਿੱਚ। ਸੋ ਮੇਕ ਸ਼ੋਰ ਕਰੋ ਤੁਸੀਂ ਉਹ ਵੈਲਿਊ ਜਿਹੜੀ ਆ ਉਹਨੂੰ ਅਪਰੀਸ਼ੀਏਟ ਕਰੋ ਜਿਹੜੀ ਹੈਗੀ ਆ, ਤੇ ਆਨਰ ਪਰਸਨਲ ਬਾਉਂਡਰੀਜ਼ ਟੂ। ਇਹ ਨਾ ਹੋਵੇ ਵੀ ਤੁਸੀਂ ਪੋਜੈਸਿਵ ਹੋ ਜਾਓ, ਕਿਉਂਕਿ ਦੋਨਾਂ ਦੀ ਆਪਣੀ ਜ਼ਿੰਦਗੀ ਹੈ ਥੋੜੀ ਥੋੜੀ, ਤੇ ਇੱਕ ਦੂਸਰੇ ਨੂੰ ਫਲੈਕਸੀਬਲ ਹੋਵੋ, ਉਹਦੀਆਂ ਬਾਉਂਡਰੀਜ਼ ਨੂੰ ਅਸੈਪਟ ਕਰੋ, ਤੇ ਉਹਨੂੰ ਉਹਦੇ ਵਿੱਚ ਹੈਲਪ ਕਰੋ ਗਰੋ ਕਰਨ ਦੇ ਵਿੱਚ, ਰਾਈਟ। ਤੇ ਸੈਕਰੀਫਾਈਸ ਫॉर ਯੂਰ ਫੈਮਿਲੀ ਔਰ ਸੈਕਰੀਫਾਈਸ ਫॉर ਦ ਰਿਲੇਸ਼ਨਸ਼ਿਪ ਜੇ ਤੁਸੀਂ ਕਰੋਗੇ ਤਾਂ ਫਿਰ ਉਹ ਰਿਸਪੈਕਟ ਵਧੂਗੀ, ਠੀਕ ਹੈ ਨਾ। ਸੋ ਪਹਿਲਾ ਸੀਕ੍ਰੇਟ, ਮੇਕ ਸ਼ੋਰ ਯੂ ਹੈਵ ਦ ਸਟਰੋਂਗ ਫਾਊਂਡੇਸ਼ਨ, ਤਾਂ ਕਿ ਜੇ ਹਨੇਰੀ ਚੱਲਵਾਈ ਕਦੇ ਕਦੇ ਰਿਲੇਸ਼ਨਸ਼ਿਪ ਦੇ ਉੱਤੇ ਥੱਲੇ ਵੀ ਹੁੰਦਾ ਹੈਗਾ, ਤੇ ਜੇ ਫਾਊਂਡੇਸ਼ਨ ਸਟਰੋਂਗ ਹੋਊਗੀ ਤਾਂ ਫਿਰ ਉਹ ਰਿਲੇਸ਼ਨਸ਼ਿਪ ਵੀ ਸਟਰੋਂਗ ਰਹੂਗਾ। ਦੂਸਰਾ, ਰਿਸਪੈਕਟ ਤੇ ਟਰਸਟ। ਟਰਸਟ ਪਹਿਲਾਂ, ਤੇ ਉਹਦੇ ਨਾਲ ਰਿਸਪੈਕਟ ਬਣੂਗੀ, ਫਿਰ ਪਿਆਰ ਬਣੂਗਾ, ਰਾਈਟ। ਸਾਰਾ ਕੁਝ ਫਿਰ ਨਾਲ ਦੀ ਨਾਲ ਜਿਹੜਾ ਹੈਗਾ ਸਟਰੋਂਗ ਹੋਈ ਜਾਂਦਾ ਹੈਗਾ। ਚਲੋ ਦੋਸਤੋ, ਤੁਸੀਂ ਸ਼ਾਮਲ ਹੋ ਪੰਜਾਬੀ ਰੇਡੀਓ USA ਦੇ ਵਿੱਚ, ਤੇ ਅੱਜ ਆਪਾਂ ਗੱਲ ਕਰ ਰਹੇ ਹਾਂ 5 ਸੀਕ੍ਰੇਟਸ ਆਫ ਹੈਪੀ ਮੈਰਿਜ ਦੇ, ਤੇ ਆਪਾਂ ਤੀਸਰੇ ਸੀਕ੍ਰੇਟ ਦੀ ਗੱਲ ਕਰਨੀ ਆ। ਤੇ ਜਿਹੜੀ ਉਹ ਤੀਸਰਾ ਸੀਕ੍ਰੇਟ ਆ ਉਹ ਹੈਗਾ ਕਮਿਊਨੀਕੇਸ਼ਨ ਦਾ। ਤੁਸੀਂ ਇੱਕ ਦੂਸਰੇ ਨਾਲ ਗੱਲਬਾਤ ਕਿਵੇਂ ਕਰਦੇ ਹੋ, ਤੇ ਉਹ ਗੱਲਬਾਤ ਜੇ ਰਿਸਪੈਕਟਫੁਲ ਆ, ਇੱਕ ਦੂਸਰੇ ਲਈ ਆਦਰ ਹੈ, ਉਹਦੇ ਵਿੱਚ ਓਪਨ ਹੈਗੀ ਆ, ਤਾਂ ਫਿਰ ਉਹ ਤੁਸੀਂ ਜਿਹੜੀਆਂ ਪ੍ਰੋਬਲਮਸ ਹੈ ਨਾ ਉਹਨਾਂ ਨੂੰ ਜ਼ਿੰਦਗੀ ਨੂੰ ਸੋਲਵ ਕਰ ਸਕੋਗੇ ਈਜ਼ੀਲੀ। ਉਹਦੇ 'ਚ ਰਿਲੇਸ਼ਨਸ਼ਿਪ ਸਟਰੋਂਗ ਹੋਊਗਾ, ਪਿਆਰ ਵਧੂਗਾ, ਉਹ ਹੈਪੀਨੈਸ ਆਊਗੀ ਉਹਦੇ ਵਿੱਚ। ਜਿਹੜੀ ਕਮਿਊਨੀਕੇਸ਼ਨ ਆ ਨਾ, ਇਹ ਹਰ ਥਾਂ ਤੇ ਬਹੁਤ ਹੀ ਇੰਪੋਰਟੈਂਟ ਆ, ਚਾਹੇ ਉਹ ਰਿਲੇਸ਼ਨਸ਼ਿਪ ਹੋਵੇ, ਕੋਈ ਵੀ ਰਿਲੇਸ਼ਨਸ਼ਿਪ ਕਹਿ ਲਓ, ਤੇ ਜਾਂ ਉਹ ਕੰਮ ਤੇ ਵੀ। ਮੈਂ ਦੇਖਿਆ ਜਦੋਂ ਮੈਂ MBA ਸ਼ੁਰੂ ਕੀਤੀ ਸੀਗੀ ਬਹੁਤ ਸਾਲ ਪਹਿਲਾਂ, ਤਾਂ ਪਹਿਲੇ ਇੱਕ ਵੀਕ ਸਾਨੂੰ ਜਿਹੜਾ ਸਾਡਾ ਪ੍ਰੋਫੈਸਰ ਸੀਗਾ ਉਹਨੇ ਨਾ ਸ਼ਾਮ ਨੂੰ ਐਂਡ ਆਫ ਦ ਡੇ ਇੱਕ ਕਿਤਾਬ ਫੜਾਤੀ, ਕਹਿੰਦਾ ਵੀ ਆਹ ਕਿਤਾਬ ਪੜ੍ਹੋ, 300-400 ਪੇਜਾਂ ਦੀ ਕਿਤਾਬ ਸੀ, ਵੀ ਇਹ ਪੜ੍ਹ ਕੇ ਸਵੇਰੇ ਸਵੇਰੇ ਅਗਲੇ ਦਿਨ ਇੱਕ ਪੇਜ ਲਿਖ ਕੇ ਲਿਆਓ। ਉਦੋਂ ਤਿੰਨ ਚਾਰ ਜਿਹੜੀਆਂ 400 ਪੇਜ ਪੜ੍ਹਨੇ ਸੀ, ਸਾਰੀ ਰਾਤ ਪੜ੍ਹ ਕੇ ਇੱਕ ਪੇਜ ਲਿਖਣਾ ਬੜਾ ਔਖਾ ਸੀ ਉਦੋਂ। ਪਰ ਜਿਹੜੀ ਗੱਲ ਸਮਝ 'ਚ ਆਈ ਉਹ ਇਹ ਸੀਗਾ ਵੀ ਜ਼ਿੰਦਗੀ ਦੇ ਵਿੱਚ ਫਲਫ ਤਾਂ ਬਹੁਤ ਹੋਣਾ, ਪਰ ਤੁਸੀਂ ਉਸ ਚੀਜ਼ ਦੇ ਰੂਟ ਕਾਜ਼ ਨੂੰ ਕਿਵੇਂ ਸਮਝਦੇ ਹੋ ਤੇ ਉਹਨੂੰ ਕਿਵੇਂ ਕਮਿਊਨੀਕੇਟ ਕਰਦੇ ਹੋ, ਇਹ ਬਹੁਤ ਹੀ ਇੰਪੋਰਟੈਂਟ ਗੱਲ ਸੀ MBA ਦੇ ਵਿੱਚ, ਰਾਈਟ। ਸੋ ਇਹ ਜ਼ਿੰਦਗੀ ਦੀ ਬਹੁਤ ਇੰਪੋਰਟੈਂਟ ਗੱਲ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਕੁਝ ਮਿਲਣਾ, ਬਹੁਤ ਕੁਝ ਤੁਹਾਡੇ ਆਲੇ ਦੁਆਲੇ ਰਿਲੇਸ਼ਨਸ਼ਿਪ, ਗੱਲਾਂ ਬਾਤਾਂ ਹੋਣਗੀਆਂ, ਆਲੇ ਦੁਆਲੇ ਬਹੁਤ ਕੁਝ ਹੋਣਾ, ਪਰ ਤੁਸੀਂ ਉਸ ਚੀਜ਼ ਨੂੰ ਕਿਵੇਂ ਫਿਲਟਰ ਆਊਟ ਕਰਦੇ ਹੋ, ਕਿਵੇਂ ਉਸ ਚੀਜ਼ ਨਾਲ ਤੁਸੀਂ ਆਪਣੇ ਆਪ ਨੂੰ ਕਮਿਊਨੀਕੇਟ ਕਰ ਪਾਉਂਦੇ ਹੋ, ਦੱਸ ਸਕਦੇ ਹੋ, ਆਪਣੇ ਆਈਡੀਆ ਕਿਵੇਂ ਕਰ ਸਕਦੇ ਹੋ, ਰਾਈਟ। ਸੋ ਉਹ ਕੀ ਹੈਗਾ ਵੀ ਆਰਟੀਕੂਲੇਟ ਯੂਰ ਆਈਡੀਆਜ਼। ਜੇ ਤੁਸੀਂ ਆਪਣੇ ਹਸਬੈਂਡ ਵਾਈਫ ਨਾਲ ਜਿਹੜੀ ਕੋਈ ਗੱਲ ਕਰ ਲਓ, ਲੈਟਸ ਸੇ ਰਿਲੇਸ਼ਨਸ਼ਿਪ ਆ, ਚਾਹੇ ਉਹ ਗਰੋਥ ਓਰੀਐਂਟਡ ਆ, ਮਤਲਬ ਕੋਈ ਗੱਲ ਸੀ, ਤੁਸੀਂ ਡਿਸੀਜਨ ਲੈਣਾ ਹੈਗਾ, ਜਾਂ ਕਦੇ ਕੋਈ ਗੱਲਬਾਤ ਮਿਸਅੰਡਰਸਟੈਂਡਿੰਗ ਹੋ ਗਈ, ਜਾਂ ਕੋਈ ਗੱਲਬਾਤ ਠੀਕ ਨਹੀਂ ਸੀਗੀ, ਘਰ ਦੇ ਵਿੱਚ ਲੜਾਈ ਝਗੜਾ ਹੋ ਗਿਆ, ਤਾਂ ਫਿਰ ਕਮਿਊਨੀਕੇਸ਼ਨ ਬੜੀ ਇੰਪੋਰਟੈਂਟ ਆ ਉੱਥੇ, ਰਾਈਟ। ਉਹ ਕਿਵੇਂ ਹੋਊਗੀ? ਪਹਿਲੀ ਗੱਲ ਤਾਂ ਹੈਗੀ ਆ ਵੀ ਤੁਸੀਂ ਆਪਣੇ ਆਈਡੀਆਜ਼ ਨੂੰ, ਜਿਹੜੀ ਵੀ ਕੋਈ ਪ੍ਰੋਬਲਮ ਹੈਗਾ, ਜਿਹੜਾ ਵੀ ਕੋਈ ਇਸ਼ੂ ਹੈਗਾ, ਜਿਹੜੇ ਉਹਦੇ ਅਰਾਊਂਡ ਤੁਹਾਡੇ ਵਿਚਾਰ ਆ, ਉਹਨਾਂ ਨੂੰ ਤੁਸੀਂ ਕਿਵੇਂ ਆਰਟੀਕੂਲੇਟ, ਮਤਲਬ ਕਿਵੇਂ ਡਿਸਕ੍ਰਾਈਬ ਕਰ ਪਾਉਂਦੇ ਹੋ। ਕੀ ਤੁਹਾਨੂੰ ਕਲੀਅਰ ਹੋ ਗਿਆ ਵੀ ਕੀ ਪ੍ਰੋਬਲਮ ਕੀ ਆ?
ਕਿ ਐਵੇਂ ਹੀ ਫੜਾ ਮਾਰੀ ਜਾਂਦੇ ਉੱਤੇ ਥੱਲੇ ਦੀ। ਉਹ ਗੱਲ ਨੂੰ ਬੈਠ ਕੇ ਵੀ ਮੇਰੀ ਗੱਲ ਕੀ ਆ, ਪ੍ਰੋਬਲਮ ਕੀ ਆ, ਇਸ਼ੂ ਕੀ ਆ, ਜੇ ਗਰੋਥ ਹੈਗਾ ਤਾਂ ਮੈਂ ਕੀ ਆਪਣੀ ਉਸ ਡਿਸਕਸ਼ਨ ਦੇ ਵਿੱਚ ਐਡ ਕਰ ਸਕਦਾ ਕੁਝ। ਤੇ ਜੇ ਉਹ ਕਲੀਅਰ ਆ ਕਮਿਊਨੀਕੇਸ਼ਨ 'ਚ, ਤਾਂ ਫਿਰ ਅਗਲੀ ਇਹ ਗੱਲ ਹੈਗੀ ਆ ਵੀ ਅਸੀਂ ਕਨਵੇ ਕਿਵੇਂ ਕਰਦੇ ਹਾਂ। ਡਿਫੈਂਸਿਵ ਨਾ ਹੋ ਜਿਓ ਕਿਤੇ। ਕਈ ਵਾਰੀ ਕੀ ਹੁੰਦਾ ਹੈਗਾ, ਬਹੁਤ ਵਾਰੀ ਐਵੇਂ ਹੀ ਗੱਲਾਂ ਹੁੰਦੀਆਂ ਹੈਗੀਆਂ ਵੀ ਗੱਲਬਾਤ ਜਿਹੜੀ ਆ ਉਹ ਟੁੱਟ ਜਾਂਦੀ ਹੈ ਕਿਉਂਕਿ ਦੋਨੇ ਜਾਣੇ ਡਿਫੈਂਸਿਵ ਹੋ ਜਾਂਦੇ ਆ, ਦੋਨੇ ਜਾਣੇ ਈਗੋ 'ਚ ਫਸ ਜਾਂਦੇ ਆ ਆਪਣੇ ਆਪਣੇ। ਤਾਂ ਕਨਵੇ ਕਰਨੀ ਹੁੰਦੀ ਹੈ ਕੋਈ ਗੱਲ ਹੋਰ ਤੇ ਗੱਲ ਕਿਤੇ ਪਾਸੇ ਨੂੰ ਹੋਰ ਤੁਰ ਪੈਂਦੀ ਹੈ, ਲੜਾਈ ਝਗੜਾ ਫਿਰ ਹੋਰ ਵੱਧ ਜਾਂਦਾ ਹੈਗਾ। ਉੱਥੇ ਇਹ ਮਨ ਦੇ ਵਿੱਚ ਬਿਠਾ ਕੇ, ਟਫ ਕੰਮ ਆ, ਔਖਾ ਕੰਮ ਆ, ਪਰ ਇਹਦੇ ਲਈ ਤੁਹਾਨੂੰ ਇੱਕ ਚੀਜ਼ ਜਿਹੜਾ ਹੈਗਾ ਉਹ ਟਾਈਮ ਸੈੱਟ ਕਰ ਲਓ ਵੀ ਇੱਥੇ ਮੈਂ ਤੇਰੇ ਨਾਲ ਗੱਲ ਕਰਨੀ ਆ। ਮੈਂ ਤੁਹਾਡੇ ਨਾਲ ਗੱਲ, ਮੈਂ ਤੁਹਾਨੂੰ ਫਿਰ ਵੀ ਦੱਸੂ ਇੱਕ ਨਾ ਬੜੀ ਵਧੀਆ ਚੀਜ਼ ਜਿਹੜੀ ਆ ਉਹ ਬਿਜ਼ਨਸ 'ਚ ਸਿਖਾਈ ਜਾਂਦੀ ਆ। ਉਹਨੂੰ ਕਹਿੰਦੇ ਆ ਸਿਚੁਏਸ਼ਨ, ਬਿਹੇਵੀਅਰ, ਐਕਸ਼ਨ। ਵੀ ਤੇਰੀ ਕਿਹੜੀ ਸਿਚੁਏਸ਼ਨ 'ਚ, ਲੈਟਸ ਸੇ ਮੇਰੇ ਨਾਲ ਕੋਈ ਔਖਾ ਹੋ ਗਿਆ, ਰਾਈਟ, ਮੈਂ ਉਹਨੂੰ ਦੱਸਣਾ ਹੈਗਾ, ਮੈਂ ਉਹਦੇ ਨਾਲ ਗੱਲਬਾਤ ਕਰਨੀ ਆ। ਮੈਂ ਉਹਨੂੰ ਦੱਸੂਗਾ ਵੀ ਕੱਲ ਉੱਥੇ ਆਪਾਂ ਬੈਠੇ ਸੀਗੇ, ਉਸ ਸਿਚੁਏਸ਼ਨ ਦੇ ਵਿੱਚ ਤੂੰ ਜਿਹੜਾ ਕੁਝ ਮੇਰੇ ਨੂੰ ਆ ਬੋਲਿਆ, ਬਿਹੇਵੀਅਰ ਕੀ ਸੀ ਤੇਰਾ, ਤੂੰ ਮੇਰੇ ਨਾਲ ਗੁੱਸੇ ਨਾਲ ਬੋਲਿਆ, ਉਹਦੇ ਨਾਲ ਮੈਨੂੰ ਦੁੱਖ ਪਹੁੰਚਿਆ ਕਿਉਂਕਿ ਉਹ ਗੱਲ ਸੱਚੀ ਨਹੀਂ ਸੀ, ਰਾਈਟ। ਸੋ ਤੁਸੀਂ ਉਸ ਚੀਜ਼ ਨੂੰ ਸਿਚੁਏਸ਼ਨ, ਬਿਹੇਵੀਅਰ, ਐਕਸ਼ਨ, ਕਿਹੜੀ ਸਿਚੁਏਸ਼ਨ 'ਚ, ਕਿੱਥੋਂ, ਕਿਹੜਾ ਬਿਹੇਵੀਅਰ ਤੇ ਉਹਦੇ ਨਾਲ ਕੀ ਹੋਇਆ, ਉਹ ਜੇ ਅਸੀਂ ਕਲੀਅਰਲੀ ਆਰਟੀਕੂਲੇਟ ਕਰ ਲੈਂਦੇ ਆ, ਰਾਈਟ, ਤਾਂ ਫਿਰ ਕੀ ਹੈਗਾ, ਫਿਰ ਅਸੀਂ ਗੱਲਬਾਤ ਉਹਨੂੰ ਬੜੀ ਸੌਖੇ ਢੰਗ ਨਾਲ ਹੋ ਸਕਦੀ ਹੈ, ਰਾਈਟ। ਫਿਰ ਦੂਸਰੀ ਗੱਲ ਕਮਿਊਨੀਕੇਸ਼ਨ 'ਚ ਕੀ ਹੈ ਵੀ ਲਿਸਨ ਕਰਨਾ। ਇਹ ਨਾ ਹੋਵੇ ਕਿ ਜਦੋਂ ਤੁਹਾਡੀ ਹਸਬੈਂਡ ਜਾਂ ਤੁਹਾਡੀ ਵਾਈਫ ਗੱਲ ਕਰਨੀ ਸ਼ੁਰੂ ਕਰ ਰਹੇ ਹੋਵੇ, ਟੌਪਿਕ ਅੱਜ ਕੁਝ ਹੋਰ ਆ, ਤੇ ਤੁਸੀਂ ਸਿੱਧਾ ਹੀ ਉਹ ਮੁੰਡੇ ਦੇ ਮਾਂ-ਪਿਓ ਤੇ ਚੱਲ ਜਾਓ। ਜੇ ਉਹ ਹਸਬੈਂਡ ਆ ਗੱਲਬਾਤ ਕਰਨ ਨੂੰ ਲੱਗਿਆ, ਤਾਂ ਉਹ ਹੋਰ 4 ਚੀਜ਼ਾਂ ਖੜੀਆਂ ਕਰਕੇ ਫੇਰ ਨਹੀਂ ਗੱਲਬਾਤ ਤੁਰਨੀ। ਗੱਲਬਾਤ ਤੁਰੂਗੀ ਜਦੋਂ ਤੁਸੀਂ ਟੂ ਦਾ ਪੁਆਇੰਟ, ਜਿਹੜਾ ਅੱਜ ਡਿਸਕਸ਼ਨ ਆ ਉਹ ਕਿਹੜੀ ਡਿਸਕਸ਼ਨ ਆ, ਕਿਹੜੀ ਗੱਲਬਾਤ ਅਸੀਂ ਕਰਨੀ ਹੈਗੀ ਆ, ਤੇ ਉਸ ਨੂੰ ਉਸ ਤੇ ਹੀ ਰੱਖ ਕੇ ਕਲੀਅਰਲੀ ਆਰਟੀਕੂਲੇਟ ਕਰਕੇ ਵੀ ਆ ਆਪਣਾ ਆਪਾਂ ਗੱਲਬਾਤ ਕਰਨੀ ਹੈ ਇਸ ਟੌਪਿਕ ਤੇ। ਇੱਕ ਦੂਸਰੇ ਨੂੰ ਲਿਸਨ ਕਰਨਾ ਹੈਗਾ, ਕਲੀਅਰਲੀ ਕਮਿਊਨੀਕੇਟ ਕਰਨਾ ਹੈਗਾ ਉਸ ਚੀਜ਼ ਨੂੰ, ਠੀਕ ਹੈ ਨਾ। ਇਫੈਕਟਿਵਲੀ ਜਿਹਨੂੰ ਕਹਿੰਦੇ ਆ, ਆਪਣੀ ਰਿਸਪੈਕਟਫੁਲੀ ਕਨਵੇ ਕਰਨਾ, ਇਫੈਕਟਿਵਲੀ ਕਮਿਊਨੀਕੇਟ ਕਰਨਾ, ਫਿਰ ਉਹ ਰਿਲੇਸ਼ਨਸ਼ਿਪ ਜਿਹੜਾ ਹੈਗਾ ਫਿਰ ਉਹ ਤੁਹਾਡਾ ਸਟਰੋਂਗ ਹੋਊਗਾ। ਫਿਰ ਉਹਦੇ 'ਚ ਬੈਟਰ ਨਾ, ਲੈਟਸ ਸੇ ਹੁਣ ਆਪਾਂ, ਲੈਟਸ ਸੇ ਘਰਾਂ ਦੀਆਂ ਜਿਹੜੀਆਂ ਦੂਸਰੀਆਂ ਗੱਲਾਂ, ਕਿਸੇ ਨੇ ਵਿਆਹ, ਆਪਾਂ ਬੱਚਿਆਂ ਦਾ ਵਿਆਹ ਕਰਨਾ, ਉਹਨਾਂ ਨੇ ਕਿਸੇ ਸਕੂਲ 'ਚ ਜਾਣਾ ਹੈਗਾ, ਰਾਈਟ, ਕੋਈ ਹੋਰ ਗੱਲ ਹੋ ਗਈ, ਜੇ ਇਕੱਠੇ ਬੈਠ ਕੇ ਸਾਰਿਆਂ ਦੇ ਵਿਚਾਰ ਡਿਫਰੈਂਟ ਹੋ ਸਕਦੇ ਆ, ਉਹ ਜੇ ਆਪਾਂ ਉਸ ਸਿਚੁਏਸ਼ਨ ਤੇ ਰੱਖ ਕੇ ਉਹਦੀ ਗੱਲਬਾਤ ਕਰ ਸਕਾਂਗੇ, ਰਿਸਪੈਕਟਫੁਲੀ ਕਨਵੇ ਕਰ ਸਕਾਂਗੇ, ਫਿਰ ਜਿਹੜੀ ਹੈਗੀ ਆ ਫਿਰ ਰਿਲੇਸ਼ਨਸ਼ਿਪ ਵੀ ਸਟਰੋਂਗ ਹੋ ਜਾਊਗਾ। ਲਾਈਕ ਅੱਜ ਕੱਲ ਦੇਖੋ ਤੁਸੀਂ, ਆਪਾਂ ਮੈਰਿਜ ਦੀ ਗੱਲ ਕਰ ਰਹੇ ਹਾਂ, ਪਰ ਤੁਸੀਂ ਰਿਲੇਸ਼ਨਸ਼ਿਪ ਦੀ ਗੱਲ ਹੀ ਕਰਨੀ। ਹੁਣ ਦੇਖੋ ਕਿੱਡਾ ਹਾਲਾਤ ਖਰਾਬ ਹੋਏ ਆ ਵੀ ਰਿਪਬਲਿਕਨ ਤੇ ਡੈਮੋਕ੍ਰੇਟ ਇੱਕ ਦੂਸਰੇ ਨਾਲ ਗੱਲ ਨਹੀਂ ਕਰ ਪਾ ਰਹੇ, ਰਾਈਟ। ਉਹ ਆਪਣੇ ਢੰਗ ਨਾਲ ਚੱਲਦਾ, ਉਹ ਆਪਣੇ ਢੰਗ ਨਾਲ ਚੱਲਦੇ, ਇੱਕ ਦੂਸਰੇ ਦੀ ਸੁਣ ਹੀ ਨਹੀਂ ਰਹੇ। ਭਾਵੇਂ ਜੋ ਕੁਛ ਮਰਜ਼ੀ ਗੱਲ ਕੰਟਰੀ ਲਈ ਡਿਫਰੈਂਟ ਹੋਵੇ ਨਾ ਹੋਵੇ, ਪਰ ਉਹਨਾਂ ਦਾ ਜਿਹੜਾ ਹੈਗਾ ਉਹ ਇੱਕ ਲਾਈਨ ਫੜੀ ਹੋਈ ਹੈ, ਰਾਈਟ, ਵੀ ਮੈਂ ਹੀ ਠੀਕ ਹਾਂ ਤੂੰ ਗਲਤ ਹਾਂ, ਉਹ ਕਹਿੰਦਾ ਤੂੰ ਠੀਕ, ਮੈਂ ਹੀ ਠੀਕ ਹਾਂ ਤੂੰ ਗਲਤ ਹਾਂ। ਸੋ ਕਮਿਊਨੀਕੇਸ਼ਨ ਟੁੱਟ ਗਈ। ਸੋ ਅੱਜ USA ਦੇ ਵਿੱਚ, ਆਪਣੀ ਕੰਟਰੀ ਦੇ ਵਿੱਚ ਵੀ ਕਮਿਊਨੀਕੇਸ਼ਨ ਟੁੱਟੀ ਹੋਈ ਹੈ। 35% ਉਧਰ ਨੂੰ ਆ, 35% ਉਧਰ ਨੂੰ ਆ, ਵਿਚਲੇ ਵਿਚਾਰੇ ਕਦੇ ਇੱਧਰ ਨੂੰ ਹੋ ਜਾਂਦਾ, ਕਦੇ ਉਧਰ ਨੂੰ ਹੋ ਜਾਂਦੇ, ਇਹੋ ਜਿਹੀ ਗੱਲਬਾਤ ਹੁੰਦੀ ਹੈ। ਸੋ ਜਿਹੜੀ ਇਹ ਕਮਿਊਨੀਕੇਸ਼ਨ ਆ, ਰਿਲੇਸ਼ਨਸ਼ਿਪ ਤਾਂ ਉਦੋਂ ਵੀ ਕੰਟਰੀਆਂ ਲਈ ਇੰਪੋਰਟੈਂਟ ਆ, ਬਿਜ਼ਨਸ ਲਈ ਇੰਪੋਰਟੈਂਟ ਆ, ਤਾਂ ਰਿਲੇਸ਼ਨਸ਼ਿਪ ਜਿਹੜੀ ਕਮਿਊਨੀਕੇਸ਼ਨ ਆ, ਰਿਲੇਸ਼ਨਸ਼ਿਪ ਤਾਂ ਉਦੋਂ ਵੀ ਇੰਪੋਰਟੈਂਟ, ਕਿਉਂਕਿ ਜੇ ਫੈਮਿਲੀ ਸਟਰੋਂਗ ਨਹੀਂ ਹੈਗੀ, ਹਸਬੈਂਡ ਵਾਈਫ ਹੀ ਸਟਰੋਂਗ ਨਹੀਂ ਹੈਗੇ, ਤਾਂ ਫਿਰ ਬੱਚੇ ਵੀ ਉਹਨਾਂ ਦੇ ਉਸ ਜਿਹੇ ਹੀ ਸਿੱਖਣਗੇ, ਫਿਰ ਉਹ ਵੀ ਪ੍ਰੋਬਲਮ ਚੋਂ ਨਿਕਲਣਗੇ। ਫਿਰ ਜਿਵੇਂ ਮੈਂ ਪਹਿਲਾਂ ਕਿਹਾ ਸੀ, ਫਿਰ ਉਹ ਵੀ ਵਿਆਹ ਨਹੀਂ ਕਰਾ ਕੇ ਰਾਜੀ ਹੋਣਗੇ, ਜਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਵਿਆਹ ਕਰਾ ਵੀ ਲੈਣਗੇ ਤਾਂ ਫਿਰ ਉਹਨਾਂ ਦੀ ਜ਼ਿੰਦਗੀ 'ਚ ਵੀ ਦੁੱਖ ਹੋਣਗੇ, ਤਾਂ ਪ੍ਰੋਬਲਮ ਆਉਣਗੀਆਂ, ਰਾਈਟ। ਹਸਬੈਂਡ ਵਾਈਫ ਜਿਹੜੇ ਹੈਗੇ ਆ ਉਹ ਰੋਲ ਮਾਡਲ ਆ ਬੱਚਿਆਂ ਲਈ, ਤੇ ਉਹਦੇ 'ਚ ਕਮਿਊਨੀਕੇਸ਼ਨ ਜਿਹੜੀ ਆ ਨਾ ਉਹ ਬਹੁਤ ਹੀ ਵੱਡਾ ਰੋਲ ਪਲੇ ਕਰਦੀ ਆ। ਤੁਸੀਂ ਇੱਕ ਦੂਸਰੇ ਨੂੰ ਕਿਵੇਂ ਗੱਲਬਾਤ ਕਰਦੇ ਹੋ, ਰਿਸਪੈਕਟਫੁਲ ਹੈਗੇ ਹੋ ਕਿ ਨਹੀਂ ਹੈਗੇ, ਇੱਕ ਦੂਸਰੇ ਦੀ ਵੈਲਿਊ ਨੂੰ ਸਮਝਦੇ ਹੋ, ਇੱਕ ਦੂਸਰੇ ਨੂੰ ਅਪਰੀਸ਼ੀਏਟ ਕਰਦੇ ਹੋ, ਮੁੱਦੇ ਤੇ ਰਹਿ ਕੇ ਗੱਲਬਾਤ ਕਰ ਸਕਦੇ ਹੋ, ਦੂਸਰੇ ਵਿਚਾਰ ਦੇ ਸਕਦੇ ਹੋ, ਡਿਫਰੈਂਟ ਵੇ ਆਫ ਥਿੰਕਿੰਗ ਹੋ ਸਕਦੀ ਹੈ, ਰਾਈਟ। ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਆ। ਪਰ ਜਿਵੇਂ ਕਹ ਲਓ ਵੀ ਰੱਬ ਦੀ ਖੇਡ ਆ, ਹਨਾ, ਰੱਬ ਨੇ 2 ਬਣਾਏ, ਬੰਦਾ ਤੇ ਔਰਤ, ਉਹਦਾ ਕਾਰਨ ਆ ਪਿੱਛੇ।
ਉਹਨਾਂ ਨੇ ਬਣਾਏ ਵੀ ਡਿਫਰੈਂਟ ਸੀਗੇ। ਮੈਂ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਫੈਮਿਨਿਨ ਐਨਰਜੀ ਤੇ ਮੈਸਕੂਲਿਨ ਐਨਰਜੀ ਦੀ, ਆਪਾਂ ਫੇਰ ਗੱਲ ਕਰਾਂਗੇ ਆਉਂਦੇ ਹੋਏ। ਪਰ ਜਿਹੜੀ ਇਹ ਚੀਜ਼ ਆ ਨਾ, ਉਹਨਾਂ ਨੇ ਲੈਟਸ ਸੇ ਆਪਾਂ ਕਿਵੇਂ ਬਾਈਬਲ 'ਚ ਕਹਿੰਦੇ, ਕ੍ਰਿਸਚੀਅਨਿਟੀ 'ਚ ਕਹਿੰਦੇ ਐਡਮ ਤੇ ਈਵ ਬਣਾਤੇ, ਰਾਈਟ? ਇੱਕ ਬੰਦਾ ਇੱਕ ਔਰਤ ਬਣਾਤੀ। ਉਹਨੇ ਕਿਉਂ ਨਹੀਂ ਦੋ ਬਣਾਤੇ? ਉਹਨੇ ਕਿਉਂ ਨਹੀਂ ਐਡਮ ਤੇ ਸਟੀਵ ਬਣਾਤੇ ਜਾਂ ਈਵ ਤੇ ਐਵਲਿਨ ਬਣਾਤੀ, ਰਾਈਟ? ਇਹਦੇ ਪਿੱਛੇ ਕਾਰਨ ਆ, ਜੇ ਅਸੀਂ ਮੰਨਣਾ ਹੋਵੇ, ਕੁਦਰਤ ਦੀ ਖੇਡ ਆ। ਤੇ ਕੁਦਰਤ ਦੀ ਖੇਡ ਐਡੀ ਵਧੀਆ, ਤੇ ਇਹ ਜੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਜੇ ਰਲ ਕੇ ਚੱਲੀਏ ਤਾਂ ਬਹੁਤ ਵਧੀਆ ਰਿਲੇਸ਼ਨਸ਼ਿਪ ਆ। ਜੇ ਨਹੀਂ ਰਲ ਕੇ ਚੱਲਦੇ ਤਾਂ ਦੁੱਖ ਦਾ ਰਿਲੇਸ਼ਨਸ਼ਿਪ ਤਾਂ ਹੋ ਸਕਦਾ, ਤਾਂ ਵੀ ਵਧੀਆ ਰਿਲੇਸ਼ਨਸ਼ਿਪ ਆ, ਕਿਉਂਕਿ ਇੱਕ ਦੂਸਰੇ ਤੋਂ ਸਿੱਖ ਸਕਦੇ। ਸੋ ਡਿਫਰੈਂਸਿਸ ਹੋਣੇ ਸੁਭਾਵਿਕ ਆ। ਜਦ ਰੱਬ ਨੇ ਹੀ ਬਣਾਤਾ ਇੱਕ ਦੂਸਰੇ ਨੂੰ ਡਿਫਰੈਂਟ, ਉਹਨਾਂ ਦੇ ਵਿੱਚ ਐਨਰਜੀਜ਼ ਵੀ ਥੋੜੀ ਡਿਫਰੈਂਟ ਬਣਾਤੀਆਂ, ਤੇ ਫਿਰ ਜੇ ਇਹ ਰੱਬ ਨੇ ਇੱਕ ਦੂਸਰੇ ਨੂੰ ਡਿਫਰੈਂਟ ਬਣਾਤਾ, ਉਹਨਾਂ ਦੀ ਐਨਰਜੀ ਡਿਫਰੈਂਟ, ਤਾਂ ਸਾਡਾ ਜਿਹੜਾ ਕੰਮ ਆ, ਫਿਰ ਅਸੀਂ ਇੱਕ ਦੂਸਰੇ ਨੂੰ ਚੇਂਜ ਕਰਨ ਦੀ ਕਿਉਂ ਕੋਸ਼ਿਸ਼ ਕਰਦੇ ਹਾਂ? ਲੜਾਈਆਂ ਤਾਂ ਇੱਥੋਂ ਹੀ ਸ਼ੁਰੂ ਹੁੰਦੀਆਂ, ਜਦੋਂ ਇੱਕ ਦੂਸਰੇ ਨੂੰ ਅਸੀਂ ਕਹਿੰਦਾ ਤੈਨੂੰ ਆ ਨਹੀਂ ਪਤਾ, ਤੈਨੂੰ ਆ ਨਹੀਂ ਪਤਾ, ਤੈਨੂੰ ਆ ਨਹੀਂ ਪਤਾ, ਤੂੰ ਇਸ ਤਰ੍ਹਾਂ ਨਹੀਂ ਕੀਤਾ, ਮੈਂ ਇਸ ਤਰ੍ਹਾਂ ਨਹੀਂ ਕੀਤਾ। ਜਦੋਂ ਰੱਬ ਨੇ ਡਿਫਰੈਂਟ ਬਣਾਇਆ ਤਾਂ ਬੈਸਟ ਗੱਲ ਕੀ ਸੀ? ਵੀ ਇੱਕ ਦੂਸਰੇ ਦੇ ਡਿਫਰੈਂਸਿਸ ਨੂੰ ਸਮਝੀਏ, ਇਹ ਸਮਝੀਏ, ਇੱਕ ਦੂਸਰੇ ਦੀ ਵੈਲਿਊ ਨੂੰ ਸਮਝੀਏ, ਇੱਕ ਦੂਸਰੇ ਨੂੰ ਰਿਸਪੈਕਟਫੁਲ ਹੋਈਏ। ਕੋਈ ਗੱਲ ਨਹੀਂ, ਡਿਫਰੈਂਸਿਸ ਹੋਣਗੇ। ਤੇ ਜਿਹੜੀ ਵੱਡੀ ਗੱਲ ਕੀ ਆ ਨਾ, ਇਹਦੇ ਵਿੱਚ ਇੱਕ ਹੋਰ ਗੱਲ ਆ ਜਾਂਦੀ ਆ, ਇਹ ਸਾਰਾ ਕੁਝ ਪਤੇ ਹੁੰਦੇ ਹੋਏ ਵੀ ਕਈ ਵਾਰੀ ਬੰਦਾ ਚੱਲ ਨਹੀਂ ਪਾਉਂਦਾ, ਕਿਉਂਕਿ ਈਗੋ ਆ ਜਾਂਦੀ ਆ। ਈਗੋ ਜਿਹੜੀ ਆ ਨਾ, ਉਹ ਹੀ ਸਾਰਾ ਹੀ ਜਿਹੜੀ ਕਹਿੰਦਾ ਹਉਮੈ ਦੀਰਘ ਰੋਗ ਹੈ। ਇਹਦੇ ਵਿੱਚ ਜਿਹੜਾ ਵੱਡਾ ਰੋਗ ਆ ਇਹੀ ਆ। ਸਾਰੀਆਂ ਜਿਹੜੀਆਂ ਲੜਾਈਆਂ ਦਾ ਘਰ ਆ ਨਾ, ਉਹ ਹਉਮੈ ਆ, ਦੀਰਘ ਹਉਮੈ, ਈਗੋ ਆ। ਉਹ ਈਗੋ ਹੈ ਕੀ? ਉਹ ਇਹੀ ਹੈ ਨਾ ਵੀ ਮੈਂ ਠੀਕ ਹਾਂ, ਤੂੰ ਗਲਤ ਆ। ਬਸ ਫਿਰ ਅਸੀਂ ਸੁਣਨਾ ਬੰਦ ਕਰ ਦੇਣਾ। ਜਦੋਂ ਅਸੀਂ ਸੁਣਨਾ ਬੰਦ ਕਰ ਦੇਣਾ, ਫਿਰ ਕੋਈ ਵੀ ਜਿਹੜਾ ਪ੍ਰੋਬਲਮ ਆ, ਕੋਈ ਵੀ ਰਿਲੇਸ਼ਨਸ਼ਿਪ ਹੈਗਾ, ਉਹਦੇ ਵਿੱਚ ਫ੍ਰਿਕਸ਼ਨ ਹੋਊਗੀ, ਦੁੱਖ ਆਊਗਾ, ਚੱਲੂਗਾ। ਸੋ ਪਹਿਲੀ ਗੱਲ ਕੀ ਇਹਦੇ ਵਿੱਚ, ਜਦੋਂ ਕਮਿਊਨੀਕੇਸ਼ਨ ਦੇ ਵਿੱਚ ਆਪਾਂ ਚੱਲਣਾ, ਇਹ ਐਕਸੈਪਟ ਕਰ ਲੈਣਾ ਚਾਹੀਦਾ ਵੀ ਡਿਫਰੈਂਸਿਸ ਹੋਣਗੇ। ਐਕਨੋਲਜ ਕਰ ਲੈਣਾ ਚਾਹੀਦਾ ਵੀ ਡਿਫਰੈਂਸਿਸ ਵਿਲ ਐਗਜ਼ਿਸਟ। ਇਹ ਵੀ ਐਕਨੋਲਜ ਕਰ ਲੈਣਾ ਚਾਹੀਦਾ ਵੀ ਕਿਉਂਕਿ ਡਿਫਰੈਂਟ ਐਨਰਜੀਜ਼ ਹੈਗੀਆਂ, ਦ ਵੇ ਆਫ ਕਮਿਊਨੀਕੇਸ਼ਨ ਇਜ਼ ਡਿਫਰੈਂਟ। ਤੇ ਜੇ ਅਸੀਂ ਵੇ ਆਫ ਕਮਿਊਨੀਕੇਸ਼ਨ ਡਿਫਰੈਂਟ ਹੈਗੇ ਆ, ਤਾਂ ਫਿਰ ਅਸੀਂ ਇਹ ਕਿਉਂ ਚਾਹੁੰਦੇ ਆ ਵੀ ਉਹ ਦੂਸਰਾ ਬੰਦਾ ਮੇਰੇ ਹਿਸਾਬ ਨਾਲ ਗੱਲ ਕਰੇ ਜਾਂ ਮੈਂ ਉਹਦੇ ਹਿਸਾਬ ਨਾਲ ਗੱਲ ਕਰਾਂ? ਦੂਸਰਾ ਚਾਹੁੰਦਾ ਹੈ, ਰਾਈਟ? ਇਹਦੇ 'ਚ ਨਾ ਸਾਇੰਟੀਫਿਕਲੀ ਇੱਕ ਗੱਲ ਆ, ਉਹ ਹੈਗਾ ਵੀ ਆਪਣੇ ਬ੍ਰੇਨ ਆ ਜਿਹੜਾ, ਇਹਦੇ ਦੋ ਹਿੱਸੇ ਆ, ਖੱਬਾ ਤੇ ਸੱਜਾ, ਰਾਈਟ? ਲੈਫਟ ਸਾਈਡ ਆਫ ਦਾ ਬ੍ਰੇਨ, ਦਾ ਰਾਈਟ ਸਾਈਡ ਆਫ ਦਾ ਬ੍ਰੇਨ। ਜਿਹੜਾ ਲੈਫਟ ਸਾਈਡ, ਸਾਇੰਟਿਸਟ ਕਹਿੰਦੇ ਆ ਵੀ ਜਿਹੜਾ ਲੈਫਟ ਸਾਈਡ ਦਾ ਬ੍ਰੇਨ ਆ ਨਾ, ਉਹ ਲੌਜੀਕਲ, ਐਨਾਲਿਟਿਕਲ, ਫੈਕਚੁਅਲ, ਉਹ ਆ। ਤੇ ਜਦੋਂ ਉਹ ਦੇਖਦੇ ਹੈਗੇ ਆ ਵੀ ਜਿਹੜਾ ਬੰਦਾ, ਉਹ ਉਸ ਸਾਈਡ ਨੂੰ, ਬ੍ਰੇਨ ਨੂੰ, ਲੈਫਟ ਨੂੰ ਬਹੁਤ ਯੂਜ਼ ਕਰਦਾ, ਠੀਕ ਹੈ ਨਾ? ਉਹ ਜਿਹੜਾ ਇਨਸਾਨ, ਬੰਦਾ ਹੈਗਾ, ਮਰਦ ਹੈਗਾ, ਉਹ ਆਪਣੇ ਬ੍ਰੇਨ ਦੇ ਖੱਬੇ ਹੱਥ ਨੂੰ ਜ਼ਿਆਦਾ ਯੂਜ਼ ਕਰਦਾ। ਜਿਹੜਾ ਬ੍ਰੇਨ ਕੀ ਕਹਿੰਦਾ ਹੈਗਾ, ਉਹ ਦੇਖਦਾ ਹੈਗਾ ਵੀ ਡਾਟਾ ਕੀ ਹੈ, ਲੌਜੀਕਲ ਹੈਗਾ, ਫੈਕਚੁਅਲ ਹੈਗਾ, ਐਨਾਲਿਟਿਕਲ ਹੈਗਾ, ਰਾਈਟ? ਉਹਦੇ 'ਚ। ਤੇ ਜਿਹੜੀ ਔਰਤ ਆ, ਉਹ ਆਪਣੇ ਸੱਜੇ ਹੱਥ, ਜਿਹੜਾ ਬ੍ਰੇਨ ਦਾ ਸੱਜਾ ਪੋਰਸ਼ਨ ਆ, ਉਹਨੂੰ ਜ਼ਿਆਦਾ ਯੂਜ਼ ਕਰਦੀ ਆ। ਉਹ ਕੀ ਆ? ਇਮੋਸ਼ਨਲ ਆ, ਉਹ ਨਰਚਰਿੰਗ ਆ, ਉਹ ਲਵਿੰਗ ਆ, ਉਹ ਕੇਅਰ ਵਾਲਾ, ਉਹ ਕ੍ਰੀਏਟਿਵ ਆ, ਉਹ ਆਰਟਿਸਟਿਕ ਆ। ਸੋ ਹੁਣ ਜਦੋਂ ਦੋਨੇ ਸਾਈਡਾਂ ਦੇ ਬ੍ਰੇਨ ਜਿਹੜੇ ਆ, ਉਹ ਇੱਕ ਇੱਕ ਫੰਕਸ਼ਨ ਡਿਫਰੈਂਟ ਕਰ ਰਹੇ ਹੈਗੇ ਆ, ਤਾਂ ਫਿਰ ਕਈ ਵਾਰੀ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਨਾ, ਉਹ ਵੀ ਕਨਫਿਊਜ਼ਿੰਗ ਹੋ ਜਾਂਦੀ ਆ। ਜਿਹੜਾ ਬੰਦਾ, ਉਹ ਤਾਂ ਚਾਹੁੰਦਾ ਜੀ ਮੈਂ ਤਾਂ ਸੋਲੂਸ਼ਨ ਲੱਭੋ, ਛੇਤੀ ਜਾ ਕੇ ਸੋਲੂਸ਼ਨ। ਉਹਦੀ ਸੋਚ ਚੱਲ ਰਹੀ ਹੈ ਕਿਉਂਕਿ ਲੌਜੀਕਲ ਆ, ਥਿੰਕਿੰਗ ਪ੍ਰੋਸੈਸ ਆ, ਰਾਈਟ? ਫੈਕਚੁਅਲ ਹੈਗਾ। ਉਹਨੇ ਉਹ ਚੀਜ਼ਾਂ ਪੁੱਛਣੀਆਂ ਤੇ ਉਹਨੇ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਨੀ। ਜਦ ਕਿ ਔਰਤ ਜਿਹੜੀ ਹੈਗੀ ਆ, ਉਹ ਜਿਹੜੀ ਕਮਿਊਨੀਕੇਸ਼ਨ ਉਹਦੀ ਆ, ਉਹ ਫੀਲਿੰਗਸ ਬੇਸਡ ਆ। ਉਹ ਕਰਦੀ ਆ ਆਪਣੀ ਸ਼ੇਅਰ ਫੀਲਿੰਗਸ ਨੂੰ, ਰਾਈਟ? ਥਾਟਸ ਨੂੰ, ਉਹਦੀਆਂ ਨੀਡਸ ਨੂੰ। ਹੁਣ ਦੋਨੇ ਚੀਜ਼ਾਂ ਦੇ ਫਰਕ ਆ। ਉਹ ਕਹਿੰਦਾ ਦੇਖਿਆ ਬਹੁਤ ਘਰਾਂ ਦੇ ਵਿੱਚ, ਬਹੁਤ ਰਿਲੇਸ਼ਨਸ਼ਿਪ 'ਚ ਆਹੀ ਪ੍ਰੋਬਲਮ ਹੁੰਦੀ ਹੈ। ਉਹ ਇੱਕ ਦੂਸਰੇ ਨਾਲ ਗੱਲ ਹੀ ਨਹੀਂ ਕਰ ਪਾਉਂਦੇ। ਉਹ ਕਹਿੰਦਾ ਯਾਰ ਮੈਨੂੰ ਤਾਂ ਸਮਝ ਹੀ ਨਹੀਂ ਪੈਂਦੀ ਇਹਦੀ। ਉਹ ਘਰ ਵਾਲੀ ਕਹਿੰਦੀ ਮੈਨੂੰ ਤਾਂ ਇਹਦੀ ਸਮਝ ਨਹੀਂ ਪੈਂਦੀ, ਇਹ ਕੀ ਕਰਦਾ।
ਕਿਉਂਕਿ ਦੋਨੇ ਡਿਫਰੈਂਟ ਢੰਗ ਨਾਲ ਸੋਚ ਰਹੇ ਆ ਤੇ ਦੋਨੇ ਹੀ ਗਲਤ ਨਹੀਂ ਹੋ ਸਕਦੇ ਹੋ ਸਭ ਤੇ ਇਸੇ ਲਈ ਇਹ ਰਿਲੇਸ਼ਨਸ਼ਿਪ ਬਹੁਤ ਚੰਗਾ ਕਿਉਂਕਿ ਜੇ ਅਸੀਂ ਦੋਨੇ ਰਲਾ ਲਾਂਗੇ ਤੇ ਲੈਫਟ ਸਾਈਡ ਆਫ ਦਾ ਬ੍ਰੇਨ ਲੌਜੀਕਲ ਐਨਾਲਿਟੀਕਲ ਫੈਕਚੁਅਲ ਤੇ ਦੂਸਰੀ ਰਾਈਟ ਹੈਂਡ ਸਾਈਡ ਆ ਵਿਚ ਇਜ਼ ਇਮੋਸ਼ਨਲ ਨਰਚਰਿੰਗ ਕੇਅਰਿੰਗ ਨੀਡਸ ਨੂੰ ਐਕਸਪ੍ਰੈਸ ਕਰਨ ਵਾਲਾ ਰਾਈਟ ਜੇ ਅਸੀਂ ਉਹ ਦੋਨੇ ਚੀਜ਼ਾਂ ਨੂੰ ਰਲਾ ਲਾਂਗੇ ਤਾਂ ਫਿਰ ਜਿਹੜੀ ਸਟਰੈਂਥ ਆ ਉਹਦਾ ਕੀ ਮੈਚ ਆ ਰਾਈਟ ਫਿਰ ਤਾਂ ਤੁਹਾਡੀ ਜਿਹੜਾ ਹੈਗਾ ਉਹ ਜ਼ਿੰਦਗੀ ਨੇ ਬਹੁਤ ਵਧੀਆ ਹੋ ਜਾਣਾ ਕਿਉਂਕਿ ਜਦੋਂ ਤੁਸੀਂ ਰਲ ਕੇ ਚੱਲੋਗੇ ਆਪਣਾ ਲੈਫਟ ਵੀ ਬ੍ਰੇਨ ਕਰੋਗੇ ਰਾਈਟ ਵੀ ਯੂਜ਼ ਕਰੋ ਤੁਸੀਂ ਇਨਸਟੈਡ ਆਫ ਯੂਜ਼ਿੰਗ ਲਾਈਕ 30-40% ਇੱਕ ਸਾਈਡ ਦਾ ਤੁਸੀਂ 80-90-100% ਯੂਜ਼ ਕਰ ਸਕਦੇ ਹੋ ਦੋਨੇ ਸਾਈਡਾਂ ਨੂੰ ਜੇ ਤੁਸੀਂ ਲੈਫਟ ਸਾਈਡ ਵੀ ਯੂਜ਼ ਕਰਦੇ ਹੋ ਤਾਂ ਰਾਈਟ ਸਾਈਡ ਵੀ ਯੂਜ਼ ਕਰਦੇ ਹੋ ਸੋ ਜਿਹੜੀ ਕਮਿਊਨੀਕੇਸ਼ਨ ਆ ਉਹ ਇਹੀ ਆ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਨਾ ਵੀ ਉਹ ਜਿਹੜੀ ਬੰਦਾ ਵਾ ਉਹ ਕਿਵੇਂ ਗੱਲ ਕਰਦਾ ਤੇ ਔਰਤ ਕਿਸ ਤਰ੍ਹਾਂ ਕਰਦੀ ਉਹਦੇ ਦੇ ਵਿੱਚ ਐਨਰਜੀਜ਼ ਡਿਫਰੈਂਟ ਆ ਤੇ ਬੰਦੇ ਦੇ ਵਿੱਚ ਐਨਰਜੀਜ਼ ਡਿਫਰੈਂਟ ਆ ਅੱਜ ਕੱਲ ਤਾਂ ਮਿਕਸ ਹੋਈ ਜਾਂਦੀ ਹੈ ਨਾ ਉਹ ਪਰ ਜਿਹੜੀ ਔਰਤ ਹੈ ਉਹਦੀ ਜਿਵੇਂ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਮੈਸਕੂਲਿਨ ਤੇ ਫੈਮਿਨਿਨ ਐਨਰਜੀਜ਼ ਰਾਈਟ ਉਹ ਜਦੋਂ ਔਰਤ ਬਾਹਰ ਕੰਮ ਕਰਦੀ ਆ ਉਹਨੂੰ ਉਹ ਮੈਸਕੂਲਿਨ ਐਨਰਜੀਜ਼ ਦੀ ਲੋੜ ਪੈਣੀ ਆ ਉਹਦੇ ਹੁਣ ਉਹ ਜਿਹੜੀ ਅੱਜ ਦੀ ਔਰਤ ਹੈਗੀ ਆ ਅੱਜ ਆਪਣਾ ਰਿਲੇਸ਼ਨਸ਼ਿਪ ਦੇ ਵਿੱਚ ਹੈਗਾ ਉਹ ਨੈਚੁਰਲੀ ਹੈਗਾ ਵੀ ਜਿਹੜੀ ਔਰਤ ਕੰਮ ਕਰ ਰਹੀ ਆ ਬੱਚੇ ਵੀ ਸਾਂਭ ਰਹੀ ਆ ਦੂਸਰੇ ਵੀ ਕੰਮ ਕਰ ਰਹੀ ਆ ਸਾਰਾ ਕੁਝ ਹੀ ਹੈਗਾ ਉਹਨੂੰ ਡੈਫੀਨੇਟਲੀ ਡੀਲ ਕਰਨ ਨੂੰ ਉਹਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਨੂੰ ਜਿਹੜੀਆਂ ਮੈਸਕੂਲਿਨ ਪਾਵਰਸ ਹੈਗੀਆਂ ਉਹ ਨੈਚੁਰਲੀ ਡਿਵੈਲਪ ਹੋ ਰਹੀਆਂ ਮੋਰ ਇਸੇ ਤਰ੍ਹਾਂ ਹੀ ਮਰਦ ਆ ਉਹ ਪਹਿਲਾਂ ਬਾਹਰ ਦੇ ਕੰਮ ਕਰਦਾ ਸੀ ਹੁਣ ਉਹਨੂੰ ਘਰ ਦੇ ਵੀ ਕੰਮ ਕਰਨੇ ਪੈ ਰਹੇ ਆ ਸੋ ਉਹਨੂੰ ਬੱਚੇ ਵੀ ਸਾਹਮਣੇ ਪੈ ਰਹੇ ਹੈਗੇ ਸੋ ਅਲਟੀਮੇਟਲੀ ਕੀ ਹੋਇਆ ਵੀ ਉਹਦੇ ਚ ਵੀ ਹੋਰ ਦੀ ਹੋਰ ਜਿਹੜੀਆਂ ਫੈਮਿਨਿਨ ਐਨਰਜੀਜ਼ ਹੈਗੀਆਂ ਉਹ ਆ ਰਹੀਆਂ ਸੋ ਆਪਾਂ ਜਿਹੜੀ ਹੈ ਉਹ ਆਪਣੀ ਸੁਸਾਇਟੀ ਹੈਗੀ ਆ ਉਹ ਚੇਂਜ ਹੋ ਰਹੀ ਹੈ ਇਹਨੂੰ ਸਮਝਣ ਦੀ ਲੋੜ ਆ ਇਹਨੂੰ ਰਲ ਕੇ ਚੱਲਣ ਦੀ ਲੋੜ ਆ ਨਾ ਕਿ ਉਹਨੂੰ ਰਜਿਸਟ ਕਰਨ ਦੀ ਲੋੜ ਆ ਕਿਉਂਕਿ ਜਿੰਨਾ ਅਸੀਂ ਰਜਿਸਟ ਕਰਾਂਗੇ ਉਨੀ ਫ੍ਰਿਕਸ਼ਨ ਵਧੂਗੀ ਉਨਾ ਹੀ ਟੁੱਟੂਗੇ ਪਰਿਵਾਰ ਇਹਦੇ ਨਾਲੋਂ ਚੰਗਾ ਵੀ ਅਸੀਂ ਰਲ ਕੇ ਜਿਵੇਂ ਮੈਂ ਤੁਹਾਨੂੰ 5 ਸੀਕ੍ਰੇਟ ਦੀ ਗੱਲ ਕਰ ਰਿਹਾ ਜੇ ਅਸੀਂ ਉਹਨਾਂ ਨੂੰ ਸਮਝ ਲਈਏ ਤਾਂ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸੌਖੀ ਹੋ ਸਕਦੀ ਹੈ ਚਾਹੇ ਇਹ ਮੈਂ ਤੁਹਾਨੂੰ ਕਹਿ ਸਕਦਾ ਹੈ ਕਿ ਵੀ ਇਹ ਨਾ ਹੋਊਗਾ ਇਹ ਮੁਸ਼ਕਲ ਆ ਵੀ ਸਾਰਾ ਸਮਾਂ ਸਾਰੇ ਹੈਪੀਨੈਸ ਹੀ ਹੋਊਗੀ ਜਾਂ ਸਾਰੇ ਸਮੇਂ ਤੇ ਕੋਈ ਪ੍ਰੋਬਲਮ ਨਹੀਂ ਆਊਗੀ ਨਹੀਂ ਡਿਸਐਗਰੀਮੈਂਟਸ ਆਰਗੂਮੈਂਟਸ ਹੋਣਗੇ ਕਿਉਂਕਿ ਰੱਬ ਦੀ ਖੇਡ ਆ ਰੱਬ ਨੇ ਬਣਾਈ ਡਿਫਰੈਂਟ ਹੋਏ ਆ ਪਰ ਉਹਨੂੰ ਤੁਸੀਂ ਉੱਥੋਂ ਉੱਠ ਕੇ ਪਿਆਰ ਨਾਲ ਸੁਲਝਾਉਣੇ ਕਿਵੇਂ ਆ ਉਹ ਤੁਹਾਡੇ ਹੱਥ ਉਹਦੇ ਲਈ ਤੁਹਾਨੂੰ ਸਮਝਣ ਦੀ ਲੋੜ ਆ ਜਿਹੜੀ ਅਗਲੀ ਗੱਲ ਕਮਿਊਨੀਕੇਸ਼ਨ ਦੇ ਵਿੱਚ ਹੈਗੀ ਹੈ ਨਾ ਉਹ ਮੈਂ ਦੇਖਿਆ ਵੀ ਕੰਮ ਤੇ ਵੀ ਤੇ ਰਿਸ਼ਤੇ ਇਸ ਰਿਲੇਸ਼ਨਸ਼ਿਪ 'ਚ ਵੀ ਤੇ ਜਾਂ ਬਾਹਰ ਵੀ ਦੋਸਤਾਂ ਮਿੱਤਰਾਂ 'ਚ ਵੀ ਅਸੀਂ ਇੱਕ ਦੂਸਰੇ ਦੇ ਪੁਆਇੰਟ ਆਫ ਵਿਊ ਨਹੀਂ ਸਮਝਦੇ ਉਹਦੀ ਸਾਈਡ ਨੂੰ ਨਹੀਂ ਸਮਝਦੇ ਰਾਈਟ ਜੇ ਘਰ 'ਚ ਕੋਈ ਗੱਲ ਹੋ ਗਈ ਤਾਂ ਵਾਈਫ ਨੇ ਆਪਣੀ ਗੱਲ ਬਸ ਕੇ ਰੱਖ ਲੈਣੀ ਉਹਨੇ ਇਹ ਨਹੀਂ ਸੋਚਣਾ ਵੀ ਮੈਂ ਜਿਹੜਾ ਮੇਰੇ ਨਾਲ ਮੈਂ ਹਸਬੈਂਡ ਦੀ ਗੱਲ ਨੂੰ ਸਮਝਣੀ ਮੈਨੂੰ ਵੀ ਉਹਦੀ ਸਾਈਡ ਵੀ ਸੁਣ ਲੈਣੀ ਚਾਹੀਦੀ ਹੈ ਵੀ ਕੀ ਹੈਗਾ ਕਿਉਂਕਿ ਤੁਸੀਂ ਦੋਨੇ ਇੱਕੋ ਟੀਮ 'ਚ ਹੋ ਹਸਬੈਂਡ ਵਾਈਫ ਕੋਈ ਸੈਪਰੇਟ ਟੀਮਸ ਤਾਂ ਹੈ ਨਹੀਂ ਪਰ ਜਦੋਂ ਉਹਨਾਂ ਦੀ ਲੜਾਈ ਹੁੰਦੀ ਹੈ ਤਾਂ ਤੰਗ ਕੌਣ ਹੁੰਦੇ ਆਪਸ 'ਚ ਹੀ ਤੰਗ ਹੁੰਦੇ ਉਹ ਰਿਲੇਸ਼ਨ ਜਿਹੜਾ ਤੱਕ ਟੁੱਟਣਾ ਉਹ ਐਡਾ ਵਧੀਆ ਰਿਲੇਸ਼ਨਸ਼ਿਪ ਸੀ ਪਰ ਅਸੀਂ ਕਿਉਂਕਿ ਇੱਕ ਦੂਸਰੇ ਨੂੰ ਸੁਣਦੇ ਨਹੀਂ ਹੈਗੇ ਇੱਕ ਦੂਸਰੇ ਦੀ ਗੱਲ ਨੂੰ ਸਮਝ ਨਹੀਂ ਰਹੇ ਹੈਗੇ ਫਿਰ ਕੀ ਉਹ ਰਿਲੇਸ਼ਨਸ਼ਿਪ ਦੇ ਵਿੱਚ ਤਰਾੜ ਆਉਂਦੀ ਹੈ ਫਿਰ ਦੁੱਖ ਆਉਂਦੇ ਆ ਫਿਰ ਉਹ ਦੁੱਖ ਜਿਹੜੇ ਉਹ ਵੱਧਦੇ ਜਾਂਦੇ ਆ ਨਾ ਕਿ ਤੁਹਾਡੇ ਰਿਲੇਸ਼ਨਸ਼ਿਪ ਫਿਰ ਉਹ ਬੱਚਿਆਂ ਦੇ ਰਿਲੇਸ਼ਨਸ਼ਿਪ ਵੀ ਜਾਣਗੇ ਸੋ ਤਰਾਰ ਹੋਣੀ ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਹੈਗੀ ਤਾਂ ਸਾਰਿਆਂ ਬੱਚੀ ਹੁੰਦੀ ਹੈ ਹੋ ਜੂਗੀ ਕੋਈ ਗੱਲ ਨਹੀਂ ਹੈਗੀ ਪਰ ਅਸੀਂ ਸਮਝਾਉਂਦੇ ਕਿਵੇਂ ਆ ਉਹਦੇ ਲਈ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਆ ਤੁਸੀਂ ਗੱਲਬਾਤ ਕਿਵੇਂ ਕਰਦੇ ਕਈ ਵਾਰੀ ਪੁਰਾਣੇ ਸਮੇਂ 'ਚ ਹੁੰਦਾ ਵੀ ਔਰਤ ਨੂੰ ਕਿਸੇ ਡਿਸੀਜਨ ਮੇਕਰ 'ਚ ਲਿਆ ਹੀ ਨਹੀਂ ਜਾਂਦਾ ਸੀ ਹਨਾ ਉਹਨੂੰ ਪਾਸੇ ਰੱਖ ਦੇਣਾ ਵੀ ਤੂੰ ਤਾਂ ਆਪਣਾ ਘਰ ਚੁੱਲਾ ਚੌਂਕਾ ਸਾਂਭ ਉਹ ਗੱਲ ਨਹੀਂ ਹੈਗੀ ਉਹ ਸਾਨੂੰ ਆਪਣੇ ਘਰਾਂ ਦੀਆਂ ਔਰਤਾਂ ਨੂੰ ਉਸੇ ਤਰ੍ਹਾਂ ਹੀ ਵੈਲਿਊ ਇਨਵੋਲਵ ਕਰਨ ਦੀ ਲੋੜ ਆ ਤੇ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ 'ਚ ਤਾਂ ਪਾਰਟਿਕੂਲਰਲੀ ਤੁਹਾਨੂੰ ਮਤਲਬ ਦੋਨੇ ਜਣੇ ਇੱਕੋ ਰੋਲ ਪਲੇ ਕਰ ਰਹੇ ਹੈਗਾ ਬਟ ਇੱਕ ਦੂਸਰੇ ਨੂੰ ਕਹਿਣ ਦੀ ਲੋੜ ਹੈਗੀ ਆ ਉਹਨਾਂ ਨੂੰ ਸ਼ੋਅ ਕਰਨ ਦੀ ਲੋੜ ਹੈਗੀ ਆ ਇੱਕ ਜਿਵੇਂ ਆਪਾਂ ਗੱਲਬਾਤ ਮੈਂ ਤੁਹਾਨੂੰ ਦੱਸ ਰਿਹਾ ਫੈਮਿਨਿਨ ਤੇ ਮੈਸਕੂਲਿਨ ਦੀ ਹੈ ਨਾ ਜਿਹੜੀ ਔਰਤ ਆ ਨਾ ਹੁਣੇ ਮੈਂ ਪਾਰਟਿਕੂਲਰਲੀ ਬੰਦਿਆਂ ਵਾਸਤੇ ਗੱਲ ਕਹਿਣਾ ਕਿਉਂਕਿ ਉਹਦੀ ਬਣਤਰ ਜਿਹੜੀ ਹੈਗੀ ਆ ਪ੍ਰਮਾਤਮਾ ਦੀ ਖੇਡ 'ਚ ਆ ਉਹ ਹੈਗੀ ਆ
ਫੈਮਿਨਿਨ એનર્ਜੀ ਉਹਦੇ ਚ ਜ਼ਿਆਦਾ ਹੈਗੀ ਆ, ਨਰਚਰਿੰਗ, ਕੇਅਰਿੰਗ, ਫੀਲਿੰਗਸ, ਇਮੋਸ਼ਨਲਸ, ਐਮਪਥੀ, ਰਾਈਟ, ਉਹਦੇ ਚ ਜ਼ਿਆਦਾ। ਉਹ ਜਿਹੜੀ ਉਹਦੀਆਂ ਨੀਡਸ ਵੀ ਹੈ ਨਾ, ਉਹ ਉਸੇ ਤਰ੍ਹਾਂ ਦੀਆਂ ਨੀਡਸ ਆ। ਸੋ ਟਫ ਆ ਕਈ ਵਾਰੀ ਬੰਦਿਆਂ ਲਈ, ਆਪਣੇ ਕਮਿਊਨਿਟੀਜ਼ ਦੇ ਵਿੱਚ ਫਰਕ ਹੈਗਾ, ਤੇ ਗੋਰਿਆਂ 'ਚ ਥੋੜਾ ਜਿਹਾ ਜ਼ਿਆਦਾ ਹੈਗਾ, ਆਪਣੇ ਹਰੇ ਬਣ ਰਿਹਾ ਹੈਗਾ, ਰਾਈਟ। ਉਹ ਹੈਗਾ ਵੀ ਸ਼ੋ ਦੈਟ ਲਵ, ਸ਼ੋ ਦੈਟ ਵੈਲਿਊ, ਸ਼ੋ ਦੈਟ ਐਵਰੀ ਸਿੰਗਲ ਟਾਈਮ ਟੈਲ ਯੂਰ ਵਾਈਫ ਦੈਟ ਆਈ ਲਵ ਯੂ। ਜਦੋਂ ਤੁਹਾਨੂੰ ਮੌਕਾ ਮਿਲਦਾ, ਜੇ ਉਹ ਕੋਈ ਚੰਗਾ ਕਰਮ ਕਰਦੀ ਹੈਗੀ ਆ, ਚੰਗਾ ਕੰਮ ਹੋਇਆ ਘਰ 'ਚ, ਤਾਂ ਉਹਦੀ ਰਿਸਪੈਕਟ ਉਹਨੂੰ ਦਿਓ, ਉਹਨੂੰ ਕਹੋ, ਦੱਸੋ ਉਹਨੂੰ, ਰਾਈਟ। ਇਹ ਨਾ ਹੋਵੇ ਵੀ ਮੈਂ ਆਪਣੇ ਮਨ 'ਚ ਹੀ ਰੱਖ ਕੇ ਬੈਠਾ, ਜਾਂ ਮਨ ਆਮ ਤੌਰ ਤੇ ਬੰਦਿਆਂ ਦਾ ਇਹੀ ਹੁੰਦਾ, ਆਪਣੇ ਮਨ 'ਚ ਰੱਖ ਲੈਂਦਾ, ਪਰ ਕਹਿੰਦੇ ਨਹੀਂ, ਉਹਨਾਂ ਦਾ ਵੇ ਡਿਫਰੈਂਟ ਹੁੰਦਾ। ਉਹ ਹੋਰ ਤਾਂ ਚੀਜ਼ਾਂ ਘਰ ਲਈ ਕਰਨਗੇ ਤੇ ਸੁਣਨਗੇ, ਮੈਂ ਬਹੁਤ ਕੀਤਾ, ਮੈਂ ਸੈਕਰੀਫਾਈਸ ਤਾਂ ਬਹੁਤ ਕਰ, ਪਰ ਜਿੱਥੇ ਉਹ ਕੰਮ ਲੌਜੀਕਲ, ਸਟਰਕਚਰਡ, ਗੋਲ ਓਰੀਐਂਟਡ ਥਿੰਕਿੰਗ ਆ ਬੰਦੇ ਦੀ, ਉਹਨੂੰ ਲੋੜ ਪੈਣੀ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਮਿਊਨੀਕੇਸ਼ਨ ਦੇ ਤੌਰ ਤੇ ਆਪਣੀ ਵਾਈਫ ਨੂੰ ਉਹ ਰਿਸਪੈਕਟ, ਉਹ ਟਰਸਟ, ਉਹ ਵੈਲਿਊ, ਉਹ ਉਹਦੇ ਡਿਫਰੈਂਸਿਸ ਨੂੰ, ਸਾਰਾ ਕੁਝ ਉਹਦੀਆਂ ਨੀਡਸ ਨੂੰ ਤਾਂ ਸੈਟਿਸਫਾਈ ਹੋਣੀਆਂ ਹੈਗੀਆਂ, ਰਾਈਟ। ਸ਼ੋ ਦੈਟ ਯੂ ਰੀਲੀ ਮੈਟਰ ਬੋਥ ਵੇਜ਼, ਰਾਈਟ। ਪਰਟੀਕੁਲਰਲੀ ਬਟ ਹਸਬੈਂਡ ਤੇ ਵਾਈਫ ਨੂੰ, ਜਿਵੇਂ ਕਹ ਲਓ ਵੀ ਇਮੋਸ਼ਨਲ ਥਿੰਕ ਹੈਗੀ ਹੈ, ਦੋਨਾਂ ਨੂੰ ਲੋੜ ਆ, ਭਾਵੇਂ ਇੱਕ ਦੂਸਰੇ ਨੂੰ ਕਈ ਵਾਰੀ ਕਹਿੰਦੇ ਨਹੀਂ ਹੈਗੇ, ਕਮਿਊਨੀਕੇਸ਼ਨ ਨਹੀਂ ਹੁੰਦੀ, ਵੀ ਯੂ ਰੀਲੀ ਮੈਟਰ, ਤੇਰੇ ਤੋਂ ਬਿਨਾ ਆਹ ਮੈਨੂੰ ਜ਼ਿੰਦਗੀ ਦੀਆਂ ਪ੍ਰੋਬਲਮ ਹੋ ਸਕਦੀਆਂ। ਇਹ ਲੋੜ ਤੇ ਨਾ ਖੜੇ, ਠੀਕ ਹੈ ਨਾ, ਲੋੜ ਤੋਂ ਅੱਗੇ ਨਿਕਲੋ, ਵੀ ਤੇਰਾ ਮੇਰਾ ਰਿਲੇਸ਼ਨਸ਼ਿਪ ਹੈਗਾ, ਉਹ ਅਸੀਂ ਇਸ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਨਾਲ ਤੁਰ ਰਹੇ ਹਾਂ, ਕਮਿਟਮੈਂਟ ਕੀਤੀ ਹੋਈ ਆ, ਐਂਡ ਆਈ ਟਰਸਟ ਯੂ, ਆਈ ਰਿਸਪੈਕਟ ਵਟ ਯੂ ਬ੍ਰਿੰਗ ਟੂ ਮਾਈ ਲਾਈਫ, ਇੱਕ ਦੂਸਰੇ ਦੀ ਲਾਈਫ 'ਚ ਕੀ ਲਿਆਉਂਦੇ ਹੈਗੇ ਆ, ਤੇ ਸ਼ੋ ਦੈਟ ਯੂ ਰੀਲੀ ਵਾਂਟ ਦੈਟ ਪਰਸਨ ਇਨ ਯੂਰ ਲਾਈਫ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਇੰਪੋਰਟੈਂਟ ਚੀਜ਼ਾਂ ਕਮਿਊਨੀਕੇਸ਼ਨ ਦੇ ਵਿੱਚ। ਸੋ ਜਦੋਂ ਤੁਸੀਂ ਕਮਿਊਨੀਕੇਸ਼ਨ, ਲੈਟਸ ਸੇ ਲੜਾਈ ਝਗੜਾ ਹੋ ਗਿਆ, ਘਰ 'ਚ ਹੋ ਹੀ ਜਾਂਦੇ ਹੈਗੇ ਹਨਾ, ਤਾਂ ਹੁਣ ਕਮਿਊਨੀਕੇਸ਼ਨ ਟੁੱਟਣ ਨਾ ਦਿਓ। ਇਹ ਹੋ ਸਕਦਾ ਵੀ ਤੁਹਾਨੂੰ ਕੀ ਲੋੜ ਪੈ ਸਕਦੀ ਹੈ, ਵੀ ਪਿਕ ਅ ਰਾਈਟ ਟਾਈਮ, ਰਾਈਟ। ਉਸ ਰਾਈਟ ਟਾਈਮ ਦੇ ਉੱਤੇ ਦੱਸ ਦਿਓ ਪਹਿਲਾਂ ਵੀ ਨਾ, ਆ ਮੈਂ ਤੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ, ਪਰ ਆਪਾਂ ਉਹਦੇ ਲਈ ਆਪਾਂ ਨੂੰ ਕੋਈ ਅੱਧਾ ਘੰਟਾ ਚਾਹੀਦਾ, ਆਪਾਂ ਇਸ ਸਮੇਂ ਤੇ ਕੈਨ ਵੀ ਟਾਕ, ਆਪਾਂ ਗੱਲਬਾਤ ਕਰ ਸਕਦੇ ਹੈਗੇ ਆ ਉਸ ਸਮੇਂ ਤੇ। ਬੀ ਰਿਸਪੈਕਟਫੁਲ, ਐਂਡ ਜਿਹੜਾ ਮਿਊਚੁਅਲੀ ਟਾਈਮ ਹੈਗਾ, ਇਹ ਪਹਿਲੀ ਵਾਰੀ ਥੋੜਾ ਜਿਹਾ ਔਖਾ ਹੋਊਗਾ, ਦੂਸਰੀ ਵਾਰੀ ਸੌਖਾ ਹੋ ਜਾਂਦਾ ਹੈਗਾ, ਫਿਰ ਤੁਸੀਂ ਉਹ ਟਾਈਮ ਨੂੰ ਜਿਹੜਾ ਹੈਗਾ ਮਿਊਚੁਅਲੀ ਅਸੈਪਟੇਬਲ ਟਾਈਮ, ਪਿਕ ਅ ਟਾਈਮ, ਨਾ ਕਿ ਇਹ ਨਾ ਹੋਵੇ ਵੀ ਤੁਸੀਂ ਬਿਜ਼ੀ ਆ, ਤੁਰੇ ਫਿਰਦੇ, ਭੱਜੇ ਫਿਰਦੇ, ਉੱਥੇ ਹੋਰ 4 ਪ੍ਰੋਬਲਮਾਂ ਖੜੀਆਂ ਕਰਨ, ਉਹ ਡਿਸਕਸ ਕਰਨ, ਉਹ ਨਹੀਂ ਹੋਣਾ ਫਿਰ, ਰਾਈਟ। ਫਿਰ ਸੋਲੂਸ਼ਨ ਨਹੀਂ ਨਿਕਲਦਾ। ਸੋ ਤੁਸੀਂ ਜਦੋਂ ਪਿਕ ਕਰੋਗੇ ਰਾਈਟ ਟਾਈਮ, ਹੁਣ ਉਹਦੇ ਤੇ ਦੂਸਰੀ ਗੱਲ ਕੀ ਹੋਣੀ ਆ, ਹੁਣ ਟਾਈਮ ਹੋ ਗਿਆ, ਲੈਟਸ ਸੇ ਤੁਸੀਂ ਆਪਣੇ ਕਿਤੇ ਰੂਮ 'ਚ ਬੈਠ ਕੇ ਗੱਲਬਾਤ ਸ਼ੁਰੂ ਕਰਦੇ, ਤਾਂ ਬੀ ਰਿਸਪੈਕਟਫੁਲ। ਇਹ ਨਾ ਹੋਵੇ ਵੀ ਆਉਂਦੇ ਸਾਰ ਹੀ ਸ਼ੁਰੂ ਕਰ ਦੋ, ਰਾਈਟ, ਬਈ ਨਾ ਇੱਕਦਮ ਚੜਾਈ ਕਰ ਲਓ, ਬਸ ਉਹ ਨਹੀਂ। ਬੀ ਰਿਸਪੈਕਟਫੁਲ ਐਂਡ ਟੈਲ ਦ ਅਦਰ ਪਰਸਨ that this is really important to you, and here is what the issues, as we talked about, situation, behavior, action। ਵੀ ਜਦੋਂ ਤੁਸੀਂ ਕੱਲ ਮੇਰੇ ਘਰ ਦੇ ਮੂਹਰੇ ਬੈਠੇ ਸੀ, ਤਾਂ ਤੁਸੀਂ ਮੈਨੂੰ ਆਖਿਆ, ਮੈਨੂੰ ਇਸ ਤਰ੍ਹਾਂ ਫੀਲ ਹੋਇਆ ਵੀ ਤੁਸੀਂ ਮੈਨੂੰ ਨੀਵਾਂ ਪਾਤਾ। ਉੱਤੇ ਵਾਲੀ ਗੱਲ ਨਹੀਂ ਛੱਡਣੀ, ਵਾਹ ਤੂੰ ਤਾਂ ਐਵੇਂ ਆ, ਤੂੰ ਤਾਂ ਐਵੇਂ, ਨਹੀਂ, ਉਸ ਤਰ੍ਹਾਂ ਦੀ ਗੱਲ ਨਹੀਂ। ਉਹ ਸਿਚੁਏਸ਼ਨ, ਬਿਹੇਵੀਅਰ ਤੇ ਐਕਸ਼ਨ, ਵੀ ਕਿਹੜੀ ਚੀਜ਼ ਹੋਈ ਤੁਹਾਡੇ ਨਾਲ, ਉਹਦੇ ਨਾਲ ਮੈਨੂੰ ਕੀ ਹੋਇਆ, ਰਾਈਟ, ਤਾਂ ਕਿ ਤੁਸੀਂ ਵੈਰੀ ਕਲੀਅਰ ਹੋ ਸਪੈਸਿਫਿਕ ਇਸ਼ੂ ਨੂੰ ਰਿਜ਼ੋਲਵ ਕਰਨ ਦੇ ਵਿੱਚ। ਯੂਜ਼ ਦ ਪ੍ਰੋਪਰ ਲੈਂਗੁਏਜ, ਰਾਈਟ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਿਚੁਏਸ਼ਨ, ਬਿਹੇਵੀਅਰ ਤੇ ਐਕਸ਼ਨ, ਰਾਈਟ। ਬੀ ਰਿਸਪੈਕਟਫੁਲ, ਤੇ ਫਿਰ ਜਦੋਂ ਤੁਸੀਂ ਉਹਨੂੰ ਸਹੀ ਢੰਗ ਨਾਲ ਕਨਵੇ ਕਰਤਾ, ਫਿਰ ਲਿਸਨ ਕਰੋ, ਲੈਟ ਅਦਰ ਪਰਸਨ ਸੇ ਸਮਥਿੰਗ। ਕਿਉਂਕਿ ਕਈ ਵਾਰੀ ਤਾਂ ਬਹੁਤ ਹੀ ਵਾਲੀ ਤਾਂ ਕੀ ਹੁੰਦਾ ਹੈਗਾ, ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਮਿਸਕਮਿਊਨੀਕੇਸ਼ਨ ਹੋ ਜਾਂਦੀ ਹੈ, ਕੋਈ ਇੰਟੈਂਸ਼ਨ ਹੀ ਨਹੀਂ ਹੁੰਦੀ, ਪਰ ਕਿਉਂਕਿ ਅਸੀਂ ਕਮਿਊਨੀਕੇਸ਼ਨ ਬ੍ਰੇਕ ਕਰ ਲੈਂਦੇ ਆ, ਫਿਰ ਉਹ ਗੱਲ ਇੱਕ ਦੂਸਰੇ ਦੀ ਸਮਝਦੇ ਨਹੀਂ ਹੈਗੇ। ਸੋ ਲਿਸਨ, ਐਂਡ ਦੈਨ ਫਿਰ ਤੁਸੀਂ ਜਿਹੜੀ ਉਹਦੀ ਕਹਿੰਦੇ ਰੈਜ਼ੋਲੂਸ਼ਨ ਤੇ ਪਹੁੰਚਣਾ ਹੈਗਾ,
ਉਹ ਸੋਲਵ ਕਰਨੀ ਆ, ਫਿਰ ਬੀ ਰੀਜ਼ਨੇਬਲ। ਇਹ ਨਾ ਹੋਵੇ ਵੀ ਤੁਸੀਂ ਕਹੋ ਵੀ ਮੈਂ ਹੀ ਠੀਕ ਆ, ਦੂਸਰਾ ਗਲਤ ਆ। ਕਦੇ ਵੀ ਦੋ ਹੱਥ ਨਾਲ ਤਾੜੀ ਨਹੀਂ ਵੱਜਦੀ। ਤਾੜੀ ਵੱਜਣ ਦੀ ਖਾਤਰ ਇਹ ਤਾਂ ਹੋ ਸਕਦਾ ਵੀ ਦੂਸਰਾ ਬੰਦਾ ਕਹੇ ਵੀ ਸੌਰੀ, ਆਈ ਐਮ ਰੀਅਲੀ ਸੌਰੀ, ਆਈ ਮੇਡ ਅ ਮਿਸਟੇਕ, ਦੈਟਸ ਓਕੇ। ਪਰ ਇਹ ਨਾ ਹੋਵੇ ਵੀ ਉਹਨੇ ਵੀ ਆਪਣੀ ਸਾਈਡ ਦੱਸਤੀ ਵੀ ਹਾਂ ਵੀ ਮੇਰੀ ਇੰਟੈਂਸ਼ਨ ਨਹੀਂ ਸੀ, ਮੈਂ ਤਾਂ ਚਲੋ ਇਸ ਤਰ੍ਹਾਂ ਗੱਲ ਹੋ ਗਈ, ਇਹ ਕਾਰਨ ਸੀਗਾ। ਬੀ ਰੀਜ਼ਨੇਬਲ, ਸੇ ਓਕੇ ਦੈਟਸ ਓਕੇ, ਆਈ ਅੰਡਰਸਟੈਂਡ। then resolution they punch, right? So just to make sure I understand, I'm sorry too, but I just want to make sure we next time ਜਿਹੜਾ ਹੈਗਾ it hurts, so ਜੇ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਚੀਜ਼ ਲੱਗਦੀ ਹੈਗੀ ਆ, ਤੁਸੀਂ ਮੇਰੇ ਨਾਲ ਪਹਿਲਾਂ ਗੱਲ ਕਰ ਲਿਓ, right? ਮੈਨੂੰ ਪੁੱਛ ਲਿਓ, ਫਿਰ ਮੈਂ ਤੁਹਾਨੂੰ ਦੱਸ ਸਕਦੀ। ਉਹਦੇ ਨਾਲ ਕੀ ਹੈਗਾ ਵੀ ਇੱਕ ਤਾਂ ਟਰਸਟ ਵਧੂਗਾ, ਇੱਕ ਰਿਸਪੈਕਟ ਵਧੂਗੀ, ਤੇ ਇਹੀ ਕਮਿਊਨੀਕੇਸ਼ਨ ਆ। ਤੇ ਜਿਹੜੀ ਹੈਪੀਨੈਸ ਹੈਗੀ ਆ ਨਾ, ਜਿਹੜੇ ਸੀਕ੍ਰੇਟਸ ਆਫ ਹੈਪੀ ਮੈਰਿਜ ਦੇ, ਉਹ ਹੈਪੀਨੈਸ ਚੋਇਸ ਆ, ਉਹ ਆਪਣੇ ਆਪ ਨਹੀਂ ਆ ਜਾਣੀ ਹੈਗੀ। ਉਹ ਚੋਇਸ ਆ, ਉਹ ਤੁਹਾਡੇ ਐਕਸ਼ਨਸ ਆ, ਉਹ ਤੁਹਾਡਾ ਬਿਹੇਵੀਅਰ ਆ ਰੋਜ਼ ਦਾ ਰੋਜ਼। ਤੁਸੀਂ ਕਿਵੇਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਹੋ, ਰਿਸਪੈਕਟਫੁਲ ਹੈਗੇ ਹੋ ਕਿ ਨਹੀਂ ਹੈਗੇ, ਟਰਸਟ ਕਰਦੇ ਹੋਏ ਆ ਇੱਕ ਦੂਸਰੇ ਨੂੰ ਕਿ ਨਹੀਂ, ਫਿਰ ਇਹ ਜਿਹੜੀ ਹੈਗੀ ਆ ਉਹ ਚੱਲਦਾ ਰਹਿੰਦਾ। ਤੇ ਜਿਹੜੀ ਕਮਿਊਨੀਕੇਸ਼ਨ ਆ ਨਾ, ਇਹ ਲਾਈਫ ਬਲੱਡ ਆ ਰਿਲੇਸ਼ਨਸ਼ਿਪ ਦੀ, ਸਟਰੋਂਗ ਰਿਲੇਸ਼ਨਸ਼ਿਪ ਦੀ, ਸਟਰੋਂਗ ਮੈਰਿਜ ਦੀ। ਸੋ ਬੜੀ ਇੰਪੋਰਟੈਂਟ ਆ, ਤੇ ਇਹਨੂੰ ਸਮਝਣ ਦੀ ਲੋੜ ਆ, ਪੜ੍ਹਨ ਦੀ ਲੋੜ ਆ, ਤੇ ਆਪਣੀ ਜ਼ਿੰਦਗੀ 'ਚ ਅਪਲਾਈ ਕਰਨ ਦੀ ਲੋੜ ਆ। ਮੈਨੂੰ ਹੁਣ ਮੈਂ CEO ਕੰਪਨੀ ਦਾ, ਇੰਨੇ ਜ਼ਿੰਦਗੀ ਦੇ, ਪਰ ਫਿਰ ਵੀ ਤੁਹਾਡੇ ਤੋਂ ਗਲਤੀਆਂ ਹੋ ਜਾਂਦੀਆਂ ਕਈ ਵਾਰੀ। ਮੈਂ ਵੀ ਬੈਠ ਕੇ ਸੋਚਦਾ ਰਹਿਣਾ ਵੀ ਓਕੇ ਇਹਨੂੰ ਇਸ ਤਰ੍ਹਾਂ ਬੈਟਰ ਕੀਤਾ ਕਿਹਾ ਜਾ ਸਕਦਾ ਸੀ ਕੰਮ ਤੇ ਵੀ, ਰਾਈਟ? ਜਦੋਂ ਤੁਸੀਂ ਡੀਲ ਕਰ ਰਹੇ ਹੋ ਕੋਈ ਸਿਚੁਏਸ਼ਨ ਨੂੰ, ਇਹਨੂੰ ਇਸ ਤਰ੍ਹਾਂ ਬੈਟਰ ਕੀਤਾ। ਇਹ ਇੱਕ ਜਿਹੜੀ ਚੀਜ਼ ਹੈਗੀ ਆ, ਇਹ ਕੋਈ ਮਾੜੀ ਗੱਲ ਨਹੀਂ, ਵਧੀਆ ਗੱਲ ਆ, ਰਾਈਟ? ਅੱਜ ਤੋਂ 30-35 ਸਾਲ ਪਹਿਲਾਂ ਮੈਂ ਲੌਗ ਆਪਣਾ ਜਿਵੇਂ ਕਹਿੰਦਾ ਕਾਪੀ ਤੇ ਲਿਖ ਲੈਂਦਾ ਸੀ ਵੀ ਅੱਜ ਨਾ ਆਹ ਚੀਜ਼ ਹੋ ਗਈ ਜਿਹੜੀ ਤੇ ਮੈਂ ਇੰਪਰੂਵ ਕਰ ਸਕਦਾ। ਸੋ ਉਹ ਜੇ ਤੁਸੀਂ ਇੰਟੈਂਸ਼ਨਲ ਹੋਵੋਗੇ ਕਿਸੇ ਚੀਜ਼ ਨੂੰ, ਫਿਰ ਉਹ ਇੰਪਰੂਵਮੈਂਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਆਪਣੀ ਜ਼ਿੰਦਗੀ ਦੇ ਵਿੱਚ, ਰਾਈਟ? ਤੇ ਜਿਹੜੀ ਕਮਿਊਨੀਕੇਸ਼ਨ ਆ ਨਾ, ਉਹ ਜੇ ਤੁਹਾਡੀ ਬੈਟਰ ਹੈਗੀ ਇੱਕ ਦੂਸਰੇ ਨਾਲ ਕਮਿਊਨੀਕੇਸ਼ਨ, ਤਾਂ ਫਿਰ ਤੁਸੀਂ ਇੱਕ ਦੂਸਰੇ ਨੂੰ ਜਿਹੜੀਆਂ ਆਪਣੀਆਂ ਫੀਲਿੰਗਸ ਹੈਗੀਆਂ, ਆਪਣੀਆਂ ਡਿਜ਼ਾਇਰਸ ਹੈਗੀਆਂ, ਉਹ ਤੁਸੀਂ ਕਨਵੇ ਕਰ ਪਾਓਗੇ। ਤੁਸੀਂ ਓਪਨਲੀ ਇੱਕ ਦੂਸਰੇ ਨਾਲ ਡਿਸਕਸ ਕਰ ਪਾਓਗੇ ਦੋਨਾਂ ਨਾਲ, ਠੀਕ ਹੈ ਨਾ? ਫਿਰ ਉਹ ਪਿਆਰ ਵਧੂਗਾ। ਇਹ ਤਾਂ ਨੈਚੁਰਲ ਆ। ਜੇ ਅਸੀਂ ਆਪਾਂ ਦੋ ਜਣੇ ਬੈਠ ਕੇ, ਬੰਦਾ ਕਿੰਨਾ ਆਸਰਾ ਹੁੰਦਾ ਜੇ ਦੋ ਜਣੇ ਬੈਠ ਕੇ ਗੱਲਬਾਤ ਕਰ ਲੈਂਦੇ ਆ ਤੇ ਉਸ ਗੱਲ ਨੂੰ ਸੁਲਝਾ ਲੈਂਦੇ ਆ ਕਿਸੇ ਚੀਜ਼ ਨੂੰ, ਰਾਈਟ? ਇਕੱਲੇ ਬੰਦਾ ਤਾਂ ਬਹੁਤ ਔਖਾ, ਇਕੱਲੇ ਬੰਦੇ ਦਾ ਰਹਿਣਾ ਬਹੁਤ ਔਖਾ। ਮੈਂ ਦੇਖਿਆ ਵੀ ਕਈ ਵਾਰੀ ਜਿਹੜੇ ਪਾਰਟਿਕੂਲਰਲੀ ਤੁਸੀਂ ਦੇਖ ਹੀ ਲਓ ਵੀ ਇੱਥੇ ਦੀ ਜਿਹੜੀਆਂ, ਜਦੋਂ ਲੋਕ ਇਨਸਾਨ ਬੁੱਢੇ ਹੋ ਜਾਂਦੇ ਹੈਗੇ ਆ, ਜੋ ਇਕੱਲੇ ਇਕੱਲੇ ਹੁੰਦੇ ਆ, ਤਾਂ ਡਿਪਰੈਸ਼ਨ ਆਉਂਦੀ ਆ। ਸੋ ਇਹ ਜਿਹੜਾ ਰਿਲੇਸ਼ਨਸ਼ਿਪ ਆ, ਇਹ ਬਹੁਤ ਵਧੀਆ ਰਿਲੇਸ਼ਨਸ਼ਿਪ ਆ। ਇਹਨੂੰ ਇਸੇ ਤਰ੍ਹਾਂ ਹੀ ਉਹਨੂੰ ਉਹਦਾ ਡਿਊ ਸ਼ੇਅਰ ਦੇਣ ਦੀ ਲੋੜ ਆ, ਤੇ ਉਹ ਸਮਝਣ ਦੀ ਲੋੜ ਆ। ਜੇ ਅਸੀਂ ਓਨੈਸਟ ਆ ਆਪਣੀ ਕਮਿਊਨੀਕੇਸ਼ਨ ਦੇ ਵਿੱਚ, ਇੱਕ ਦੂਸਰੇ ਨੂੰ ਸੁਣਦੇ ਆ, ਤਾਂ ਫਿਰ ਰਿਲੇਸ਼ਨਸ਼ਿਪ ਵਧੀਆ ਬਣੂਗਾ, ਚੰਗਾ ਬਣੂਗਾ ਉਸ ਰਿਲੇਸ਼ਨਸ਼ਿਪ ਦੇ। ਤਾਂ ਅਪਸ ਐਂਡ ਡਾਊਨਸ ਹੈਂਡਲ ਹੋ ਜਾਣਗੀਆਂ ਬੈਟਰ। ਜਿਹੜੀ ਬੈਟਰ ਕਮਿਊਨੀਕੇਸ਼ਨ ਆ ਨਾ, ਉਹ ਜਿਹੜੀ ਸੈਂਸ ਆਫ ਪਾਰਟਨਰਸ਼ਿਪ ਆ, ਜਾਂ ਉਹਨੂੰ ਇਹ ਕਹਿ ਲਓ ਵੀ ਉਹ ਜਿਹੜੀ ਸ਼ੇਅਰਡ ਪਰਪਸ ਆ ਤੁਹਾਡੀ ਜ਼ਿੰਦਗੀ ਦਾ, ਰਾਈਟ? ਉਹ ਫਿਰ ਸਟਰੋਂਗ ਹੁੰਦਾ ਹੈਗਾ। ਵੀ ਜੇ ਸਾਡੀ ਓਪਨ ਕਮਿਊਨੀਕੇਸ਼ਨ ਹੈਗੀ ਆ, ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ, ਜੇ ਸਾਡੇ ਡਿਫਰੈਂਸਿਸ ਵੀ ਹੈਗੇ ਆ, ਅਸੀਂ ਬੈਠ ਕੇ ਰਿਜ਼ੋਲਵ ਕਰ ਸਕਦੇ ਹੈਗੇ ਆ, ਤਾਂ ਫਿਰ ਜਿਹੜੇ ਉਹ ਰਿਲੇਸ਼ਨਸ਼ਿਪ ਨੈਚੁਰਲੀ ਆ ਸਟਰੋਂਗ ਹੋਊਗਾ। ਜਿਹੜੀ ਓਪਨ ਕਮਿਊਨੀਕੇਸ਼ਨ ਆ ਨਾ, ਓਨੈਸਟ ਕਮਿਊਨੀਕੇਸ਼ਨ ਆ, ਉਹ ਫਿਰ ਕੀ ਕਰਦੀ ਆ? ਉਹ ਇਮੋਸ਼ਨਲ ਜਿਹੜੀ ਹੈਗਾ ਨਾ, ਤੁਹਾਡੀ ਇਮੋਸ਼ਨ ਨੂੰ ਸਪੋਰਟਸ ਯੂਰ ਇਮੋਸ਼ਨਲ ਜਿਹੜੀ ਸਟਰੈਂਥ ਹੈਗੀ ਆ, ਰਾਈਟ? ਕਿਉਂਕਿ ਜੇ ਦੂਸਰੇ ਨਾਲ ਗੱਲਬਾਤ ਹੀ ਨਹੀਂ ਹੋ ਸਕਦੀ, ਤਾਂ ਫਿਰ ਤੁਸੀਂ ਡਰਦੇ ਰਹੋਗੇ। ਜੇ ਤੁਸੀਂ ਇੱਕ ਦੂਸਰੇ ਦੇ ਪ੍ਰਤੀ ਉਸ ਦੁੱਖ ਸੁੱਖ ਦੀ ਗੱਲਬਾਤ ਕਰ ਪਾਓਗੇ, ਤਾਂ ਫਿਰ ਕੀ ਹੈਗਾ, ਫਿਰ ਉਹ ਜਿਹੜਾ ਰਿਲੇਸ਼ਨਸ਼ਿਪ ਉਹ ਤੁਹਾਡਾ ਸਟਰੋਂਗ ਹੋਊਗਾ। ਜਦੋਂ ਰਿਲੇਸ਼ਨਸ਼ਿਪ ਸਟਰੋਂਗ ਹੋਊਗਾ, ਤਾਂ ਨੈਚੁਰਲੀ ਉਹਦੇ ਵਿੱਚ ਫਿਰ ਜਿਹੜੀਆਂ ਖੁਸ਼ੀਆਂ ਹੈਗੀਆਂ ਉਹ ਤੁਹਾਨੂੰ ਆਉਣਗੀਆਂ। ਜਿਹੜੀ ਅਗਲੀ ਗੱਲ ਆ ਨਾ ਕਮਿਊਨੀਕੇਸ਼ਨ ਦੇ ਵਿੱਚ, ਜਿਵੇਂ ਹੁਣ ਆਪਾਂ ਘਰਾਂ ਦੇ ਵਿੱਚ ਜੇ ਕਮਿਊਨੀਕੇਸ਼ਨ ਬ੍ਰੇਕ ਕਿਵੇਂ ਹੋ ਜਾਂਦੀ ਹੈ, ਕਈ ਵਾਰੀ ਦੇਖੋਗੇ ਉਹ ਕੀ ਹੈਗਾ ਵੀ ਹੁਣ ਲੈਟਸ ਸੇ ਇਨ-ਲਾਜ਼ ਦੀ ਪ੍ਰੋਬਲਮ ਆ ਗਈ, ਜੌਬ ਚੇਂਜ ਹੋ ਗਈ, ਕੰਮ ਤੇ ਸਟ੍ਰੈਸ ਹੈਗੀ ਆ,
ਘਰ ਦੀਆਂ ਜ਼ਿੰਮੇਵਾਰੀਆਂ ਹੈਗੀਆਂ, ਜਦੋਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਚੱਲਦੀਆਂ, ਹਰ ਇੱਕ ਨੂੰ ਹੋਣੀਆਂ, ਘਰ ਦੀ ਵੀ ਪ੍ਰੋਬਲਮ ਆ, ਜੌਬ ਦੀ ਦੇ ਕੰਮ ਤੇ ਵੀ ਬਹੁਤ ਖੜਾ ਹੋ ਗਿਆ, ਹੋਰ ਰਿਸ਼ਤੇਦਾਰਾਂ ਦੇ ਪ੍ਰੋਬਲਮ ਹੋ ਗਈਆਂ, ਇਨ-ਲਾਜ਼ ਦੀਆਂ ਪ੍ਰੋਬਲਮਸ ਹੋ ਗਈਆਂ, ਰਾਈਟ? ਤੇ ਜਿਹੜੀ ਸਟ੍ਰੈਸ ਆ ਨਾ, ਇੱਕ ਬਹੁਤ ਵੱਡਾ ਕਾਰਨ ਆ ਜਿਹੜਾ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਉਹਨੂੰ ਬ੍ਰੇਕ ਕਰਨਾ ਸ਼ੁਰੂ ਕਰਦਾ। ਫਿਰ ਕਿਉਂਕਿ ਸਟ੍ਰੈਸ ਦੇ ਨਾਲ ਇਰੀਟੇਸ਼ਨ ਹੁੰਦੀ ਹੈ ਤੇ ਇਰੀਟੇਸ਼ਨ ਦੇ ਨਾਲ ਜਿਹੜੀ ਆ ਫਾਈਟਾਂ ਹੁੰਦੀਆਂ। ਦੂਸਰੀ ਜਿਹੜੀ ਗੱਲ ਹੈਗੀ ਆ ਉਹ ਅਜ਼ੰਪਸ਼ਨਸ ਹੈਗੀਆਂ। ਕਮਿਊਨੀਕੇਸ਼ਨ ਤਾਂ ਬ੍ਰੇਕ ਹੋ ਜਾਂਦੀ ਜਦੋਂ ਅਸੀਂ ਅਜ਼ਿਊਮ ਕਰਨਾ ਸ਼ੁਰੂ ਕਰਦੇ ਵੀ ਓਕੇ ਉਹਨੇ ਤਾਂ ਐਂ ਕੀਤਾ, ਉਹਦਾ ਪਰਪਸ ਆ ਵਾ, ਉਹਨੇ ਇਸ ਕਰਕੇ ਕਿਹਾ, ਮੈਨੂੰ ਤਾਂ ਥੱਲੇ ਦਿਖਾਉਣਾ, ਮੈਨੂੰ ਤਾਂ ਐਂ ਕਰਦਾ, ਮੈਨੂੰ ਉਹ ਕਰਦਾ, ਉਹ ਅਜ਼ਿਊਮ ਕਰਨਾ ਸ਼ੁਰੂ ਕਰਤਾ ਜਦੋਂ ਅਸੀਂ, ਤਾਂ ਫਿਰ ਜਿਹੜੀਆਂ ਉਹ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਨਾ ਉਹ ਬ੍ਰੇਕ ਹੋਣੀ ਚਾਹੀਦੀ ਹੈ। ਸੋ ਰੀਜ਼ਨ ਕੀ ਆ? ਮਿਸਅੰਡਰਸਟੈਂਡਿੰਗ ਜਿਹੜੀ ਹੋ ਜਾਂਦੀ ਆ, ਈਗੋ ਦੇ ਕਲੈਸ਼ ਹੋ ਜਾਂਦੇ ਆ, ਐਕਸਟਰਨਲ ਪ੍ਰੈਸ਼ਰ ਹੋ ਗਿਆ, ਉਹ ਇੱਕ ਦੂਸਰਾ ਸਮਝਦੇ ਵੀ ਮੈਨੂੰ ਤਾਂ ਇਹ ਗੱਲ ਸੁਣਦਾ ਹੀ ਨਹੀਂ ਹੈਗਾ, ਮੇਰੀ ਤਾਂ ਗੱਲ ਮਿਸ ਇੰਟਰਪ੍ਰੀਟੇਸ਼ਨ ਹੋ ਜਾਂਦੀ ਹੈ ਕਈ ਵਾਰੀ। ਉਹਦੇ ਚ ਕੀ ਆ, ਮੈਂ ਕਿਹਾ ਕੁਝ ਹੋਰ ਸੀ ਤੇ ਸਮਝ ਲਿਆ ਕਿਸੇ ਨੇ ਕੁਝ ਹੋਰ, ਪਰ ਕਿਉਂਕਿ ਕਮਿਊਨੀਕੇਸ਼ਨ ਬ੍ਰੇਕ ਹੋਈ ਹੋਈ ਆ ਤਾਂ ਗੱਲ ਹੀ ਨਹੀਂ ਹੋਈ, ਰਾਈਟ? ਸੋ ਉਹ ਬੜੀ ਇੰਪੋਰਟੈਂਟ ਚੀਜ਼ਾਂ ਹੈਗੀਆਂ। ਕਈ ਵਾਰੀ ਇਮੋਸ਼ਨਲ ਬੈਰੀਅਰਸ ਹੋ ਜਾਂਦੇ ਹਨ। ਉਹ ਕੀ ਮਤਲਬ ਆ ਵੀ ਜੇ ਤੁਸੀਂ ਨਾ ਤੁਹਾਨੂੰ ਡਰ ਹੀ ਲੱਗਣ ਲੱਗ ਜਾਵੇ ਵੀ ਮੈਂ ਗੱਲ ਹੀ ਨਹੀਂ ਕਰ ਸਕਦਾ ਹੈਗਾ ਦੂਸਰੇ ਬੰਦੇ ਨਾਲ, ਫਿਰ ਤੁਸੀਂ ਹੌਲੀ ਹੌਲੀ ਚੁੱਪ ਕਰਨਾ ਸ਼ੁਰੂ ਕਰ ਦੇਣਾ, ਫਿਰ ਉਦੋਂ ਫਿਰ ਰਿਲੇਸ਼ਨਸ਼ਿਪ ਬਹੁਤ ਸਮਝ ਲਓ ਵੀ ਟੁੱਟਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਹ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਗੱਲਬਾਤ ਆ ਬਹੁਤ ਜ਼ਰੂਰੀ ਆ। ਜਦੋਂ ਇਮੋਸ਼ਨਲ ਬੈਰੀਅਰ ਕ੍ਰੀਏਟ ਹੋ ਗਿਆ ਰਿਲੇਸ਼ਨਸ਼ਿਪ ਦੇ ਵਿੱਚ, ਫਿਰ ਇੱਕ ਦੂਸਰੇ ਨਾਲ ਕਨੈਕਸ਼ਨ ਟੁੱਟਣਾ ਸ਼ੁਰੂ ਹੋ ਜਾਣਾ, ਫਿਰ ਇੱਕ ਦੂਸਰੇ ਨਾਲ ਗੱਲਬਾਤ ਟੁੱਟ ਜਾਣੀ ਸ਼ੁਰੂ ਹੋ ਜਾਣੀ ਆ। ਫਿਰ ਅਲਟੀਮੇਟਲੀ ਕੀ ਹੋਣਾ ਹੈਗਾ ਵੀ ਰਿਲੇਸ਼ਨਸ਼ਿਪ ਟੁੱਟ ਜਾਣਾ, ਉਹਦੇ ਚੋਂ ਪਿਆਰ ਘੱਟ ਜਾਣਾ, ਉਹ ਫਿਰ ਹੈਪੀ ਨਹੀਂ ਰਹਿਣਾ ਹੈਗਾ। ਸੋ ਲਿਸਨਿੰਗ ਸਕਿੱਲ ਜਿਹੜੀਆਂ ਨਾ ਕਮਿਊਨੀਕੇਸ਼ਨ ਦੇ ਵਿੱਚ ਓਨੀਆਂ ਇੰਪੋਰਟੈਂਟ ਹੈ। ਕਹਿੰਦੇ ਨਾ ਜਿਵੇਂ ਕਹਿੰਦੇ ਨੇ ਵੀ ਰੱਬ ਨੇ 2 ਕੰਨ ਦਿੱਤੇ ਆ ਤੇ 1 ਮੂੰਹ ਦਿੱਤਾ, ਫਿਰ ਉਹਦਾ ਚਲੋ ਜਿਵੇਂ ਵੀ ਹੈਗਾ, ਉਹ ਕਹਿੰਦਾ ਵੀ ਲਿਸਨ ਜ਼ਿਆਦਾ ਕਰਨਾ ਚਾਹੀਦਾ ਕਮਿਊਨੀਕੇਸ਼ਨ ਦੇ ਵਿੱਚ। ਇਸ ਰਿਲੇਸ਼ਨਸ਼ਿਪ 'ਚ ਤਾਂ ਉਦੋਂ ਵੀ ਜ਼ਿਆਦਾ ਜ਼ਰੂਰੀ ਆ, ਨਹੀਂ ਤਾਂ ਫਿਰ ਜਿਹੜੀ ਮੈਰਿਜ ਆ ਨਾ ਉਹ ਡੈਡ ਹੋ ਜਾਂਦੀ ਆ, ਰਾਈਟ? ਫਿਰ ਉਹ ਕੀ ਆ ਵੀ ਇਕੱਠੇ ਤਾਂ ਰਹੀ ਜਾਂਦੇ ਆ, ਪਰ ਉਹ ਡੈਡ ਹੋ ਜਾਂਦੀ ਹੈ ਮੈਰਿਜ, ਕਿਉਂਕਿ ਉਹਦੇ ਵਿੱਚ ਨਾ ਤਾਂ ਪਿਆਰ ਰਹਿੰਦਾ ਹੈਗਾ, ਨਾ ਉਹਦੇ ਵਿੱਚ ਉਹ ਫਿਰ ਜ਼ਿੰਮੇਵਾਰੀਆਂ ਦੀ ਰਹਿ ਜਾਂਦੀ ਆ। ਤੇ ਉਹਦੇ ਲਈ ਤੁਹਾਨੂੰ ਜਿਹੜਾ ਹੈਗਾ ਇਹ ਕਮਿਊਨੀਕੇਸ਼ਨ, ਓਪਨ ਕਮਿਊਨੀਕੇਸ਼ਨ, ਓਨੈਸਟ ਕਮਿਊਨੀਕੇਸ਼ਨ, ਟਰਸਟਵਰਦੀ ਕਮਿਊਨੀਕੇਸ਼ਨ, ਉਹ ਬਹੁਤ ਇੰਪੋਰਟੈਂਟ ਪਲੇ ਰੋਲ ਕਰਦੇ ਆ। ਤੇ ਨਾਨ ਵਾਇਲੈਂਟ ਕਮਿਊਨੀਕੇਸ਼ਨ, ਰਾਈਟ? ਉਹ ਕੀ ਹੈਗਾ ਵੀ ਜਦੋਂ ਤੁਸੀਂ ਗੱਲਬਾਤ ਕਰਨੀ ਵੀ ਹੈ ਨਾ, ਇਹ ਨਾ ਪਹੁੰਚ ਜਾਵੇ ਵੀ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਇੱਕ ਦੂਸਰੇ ਨਾਲ ਬਸ ਹੋਰ ਵੱਧ ਗਈ ਲੜਾਈ, ਉਹ ਇੱਕ ਦੂਸਰੇ ਨੂੰ ਹੋਰ ਮਾੜਾ ਭੜਾ ਕਹਿ ਦਿੱਤਾ, ਕਿਉਂਕਿ ਵਰਡਸ ਇੰਪੋਰਟੈਂਟ। ਕਈ ਵਾਰੀ ਅਸੀਂ ਇੱਕ ਦੂਸਰੇ ਇਹੋ ਜਿਹੇ ਵਰਡ ਯੂਜ਼ ਕਰ ਲੈਂਦੇ ਆ, ਫਿਰ ਉਹਨਾਂ ਤੋਂ ਜਿਹੜਾ ਹੈਗਾ ਉਹ ਫਿਰ ਮੁੜਨਾ ਮੁਸ਼ਕਲ ਹੋ ਜਾਂਦਾ, ਰਾਈਟ? ਫਿਰ ਉਹ ਹਰਟ ਕਰਦਾ ਰਹਿੰਦਾ ਸਾਰੀ ਜ਼ਿੰਦਗੀ। ਸੋ ਵਾਚ ਕਰਨਾ ਚਾਹੀਦਾ ਵੀ ਜਿਹੜੇ ਅਸੀਂ ਵਰਡ ਵੀ ਯੂਜ਼ ਕਰਦੇ ਹੈਗੇ ਆ ਨਾ, ਉਹ ਕਿਹੋ ਲੜਾਈ ਹੋ ਵੀ ਜਾਵੇ ਕੋਈ ਗੱਲ ਨਹੀਂ, ਪਰ ਜੇ ਲੜਾਈ ਹੋ ਵੀ ਗਈ ਤਾਂ ਅਸੀਂ ਉਹਦੇ 'ਚ ਜਿਹੜੇ ਵਰਡਸ ਹੈਗੇ ਆ, ਜਿਹੜੇ ਸ਼ਬਦ ਹੈਗੇ ਆ, ਉਹ ਇਹੋ ਜਿਹੇ ਨਾ ਯੂਜ਼ ਕਰ ਲਈਏ ਕਿ ਫਿਰ ਜਿਹੜਾ ਉਹ ਰਿਸ਼ਤਾ, ਉਹ ਟਰਸਟ, ਉਹ ਜਿਹੜੀ ਰਿਸਪੈਕਟ, ਉਹ ਬਿਲਕੁਲ ਹੀ ਬ੍ਰੇਕ ਹੋ ਜਾਏ, ਫਿਰ ਮੁੜ ਕੇ ਆਉਣਾ ਬਹੁਤ ਔਖਾ ਹੋ ਜਾਂਦਾ। ਸੋ ਸਟ੍ਰੈਟਜੀਜ਼ ਕੀ ਆ? ਹੁਣ ਆਪਣੇ ਲਾਸਟ 5-4 ਮਿੰਟਾਂ 'ਚ ਮੈਂ ਤੁਹਾਨੂੰ ਸਟ੍ਰੈਟਜੀਜ਼ ਕੀ ਜਿਹੜੀਆਂ ਹੈਗੀਆਂ ਉਹ ਆਪਾਂ ਗੱਲ ਕਰ ਲੈਣੇ, ਵਿੱਚ ਆਪਾਂ ਕਰਦੇ ਵੀ ਰਹੇ ਹਾਂ ਬਹੁਤ ਗੱਲਾਂ। ਉਹ ਕੀ ਹੈਗੇ? ਪਹਿਲੀ ਸਟ੍ਰੈਟਜੀ, ਐਕਸਪ੍ਰੈਸ ਯੂਅਰਸੈਲਫ ਕਲੀਅਰਲੀ ਐਂਡ ਰਿਸਪੈਕਟਫੁਲੀ। ਉਹ ਮਤਲਬ ਕੀ ਆ ਵੀ ਜੇ ਕੋਈ ਗੱਲਬਾਤ ਹੋਈ ਹੈ, ਤੁਸੀਂ ਗੱਲਬਾਤ ਕਰਨੀ ਹੈਗੀ ਆ, ਤਾਂ ਯੂ ਸ਼ੁੱਡ ਬੀ ਏਬਲ, ਤੁਸੀਂ ਇੱਕ ਦੂਸਰੇ ਨਾਲ ਕਲੀਅਰਲੀ ਆਪਣਾ ਦੱਸ ਸਕੋ ਵੀ ਮੈਂ ਕੀ ਗੱਲਬਾਤ ਕਰਨੀ ਆ। ਐਕਸਪ੍ਰੈਸ yourself clearly and respectfully, ਪਿਆਰ ਨਾਲ, ਇੱਜ਼ਤ ਨਾਲ ਦੂਸਰੇ ਨਾਲ ਗੱਲ ਕਰਨੀ ਹੈ। ਦੂਸਰੀ ਸਟ੍ਰੈਟਜੀ ਜਿਹੜੀ ਹੈਗੀ ਆ ਉਹ ਹੈਗੀ ਹੈ ਐਕਟਿਵ ਲਿਸਨਿੰਗ। ਮੇਕ ਸ਼ੋਰ ਯੂ ਕਨਵੇ ਐਂਡ ਦੈਨ ਯੂ ਲਿਸਨ, ਤੁਸੀਂ ਦੂਸਰਾ ਸੁਣੋ, ਦੂਸਰੇ ਬੰਦਾ ਕੀ ਕਹਿ ਰਿਹਾ ਹੈਗਾ। ਤੀਸਰੀ ਸਟ੍ਰੈਟਜੀ ਹੈਗੀ ਆ ਉਹ ਹੈਗੀ ਰੈਗੂਲਰ ਚੈੱਕ-ਇਨਸ। ਕੋਈ ਨਾ ਕੋਈ, ਇਹ ਤਾਂ ਚੱਲਦੀਆਂ ਰਹਿਣੀਆਂ ਜ਼ਿੰਦਗੀ ਦੀ ਖੇਡ, ਤਾਂ ਜ਼ਿੰਦਗੀ ਤਾਂ ਚੱਲਦੀ ਰਹਿਣੀ ਆ, ਬਿਜ਼ੀ ਰਹਿੰਦੀ ਹੈਗੀ ਆ, ਰਾਈਟ? ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਟਾਈਮ ਜਿਹੜਾ ਹੈਗਾ ਉਹ ਐਸਟੈਬਲਿਸ਼ ਕਰ ਲਓ ਵੀ ਤੁਸੀਂ ਨਾ ਰੈਗੂਲਰ ਚੈੱਕ ਇਨ ਕਰਦੇ ਰਹੋ ਦੂਸਰੇ ਬੰਦੇ ਨਾਲ, ਦੂਸਰੇ ਜਿਹੜਾ ਤੁਹਾਡਾ ਸਾਥੀ ਆ, ਵੀ ਕਿਵੇਂ ਚੱਲ ਰਿਹਾ, ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ, ਕੀ ਆ ਉਹਦੇ ਮਾਈਂਡ ਦੇ ਉੱਤੇ, ਤਾਂ ਕਿ ਉਹ ਕਲੈਰੀਫਿਕੇਸ਼ਨਸ ਨਾਲ ਦੀ ਨਾਲ ਜਾਂ ਮਿਸਅੰਡਰਸਟੈਂਡਿੰਗ ਨਾ ਹੋਵੇ, ਪਿਆਰ ਨਾਲ ਦੇ ਨਾਲ ਚੱਲਦਾ ਰਹੇ, ਤਾਂ ਕਿ ਉਹ ਜ਼ਿੰਦਗੀ ਚੱਲਦੀ ਰਹੇ, ਰਾਈਟ? ਜਿਵੇਂ ਮੈਂ ਤੇ ਮੇਰੀ ਵਾਈਫ ਮਨਜੀਤ, ਅਸੀਂ ਆਪਣੀ ਜ਼ਿੰਦਗੀ ਤੇ ਹੁਣ ਤਾਂ ਚਲੋ ਥੋੜਾ ਜਿਹਾ ਬਿਜ਼ੀ ਹੋ ਜਾਂਦਾ, ਕਈ ਵਾਰੀ ਘਟ ਜਾਂਦਾ ਉਹਨਾਂ, ਪਰ ਅਸੀਂ ਆਫਟਰ ਡਿਨਰ ਉਹ ਅਸੀਂ ਅੱਧਾ ਘੰਟਾ ਇਕੱਠੇ ਸੈਰ ਕਰਨ ਜਾਣਾ, ਤੇ 35 ਸਾਲ ਹੋ ਗਏ,
ਤੇ ਉਹਦੇ 'ਚ ਕੀ ਹੁੰਦਾ ਸੀਗਾ ਵੀ ਉਸ ਸਮੇਂ 'ਚ ਜਦੋਂ ਚਾਹੁੰਦੇ ਹੋ ਤੁਸੀਂ ਆਪਣੇ ਬੱਚਿਆਂ ਦੀ ਗੱਲਬਾਤ ਕਰ ਪਾਉਂਦੇ ਹੋ, ਆਪਣੇ ਹੋਰ ਜਿਹੜੇ ਕੰਮਾਂ-ਕਾਰ ਦੀ ਗੱਲ ਪਾਉਂਦੇ ਹੋ, ਰਿਸ਼ਤੇਦਾਰਾਂ ਦੀ ਗੱਲ ਪਾ ਲੈਂਦੇ ਹੈਗੇ ਹੋ, ਤਾਂ ਕਿ ਫਿਰ ਉਹ ਜਿਹੜੀ ਕਮਿਊਨੀਕੇਸ਼ਨ ਹੈਗੀ ਹੈ ਨਾ, ਤੁਰਦੀ ਰਹਿੰਦੀ ਹੈ। ਸੋ ਮਿਸਅੰਡਰਸਟੈਂਡਿੰਗਸ ਘੱਟ ਹੋਣਗੀਆਂ, ਰਾਈਟ? ਸੋ ਫਿਰ ਮੈਨੇਜ ਯੂਰ ਇਮੋਸ਼ਨਸ ਕੰਸਟਰਕਟਿਵਲੀ, ਇੱਕ ਬੜੀ ਵਧੀਆ ਸਟ੍ਰੈਟਜੀ ਹੈਗੀ ਹੈ ਵੀ ਇਮੋਸ਼ਨਸ, ਰਾਈਟ? ਜਦੋਂ ਤੁਸੀਂ ਗੱਲ ਕਰਦੇ ਆ, ਇਹ ਨਾ ਹੋਵੇ ਵੀ ਤੁਸੀਂ ਇਮੋਸ਼ਨਲ ਹੋ, ਤੁਸੀਂ ਕੋਈ ਗੱਲ ਕੀਤੀ, ਲੜਾਈ 'ਚ ਹੀ ਪੈ ਗਈ ਜਾਂ ਰੋ ਪਏ ਜਾਂ ਇਸ ਤਰ੍ਹਾਂ, ਫਿਰ ਇਮੋਸ਼ਨਸ ਜਿਹੜੇ ਹੈਗੀਆਂ ਉਹ ਜੇ ਬੈਲੈਂਸ ਨਹੀਂ ਰਹਿਣਗੇ ਤਾਂ ਫਿਰ ਗੱਲਬਾਤ ਟੁੱਟ ਜਾਊ। ਜਿਵੇਂ ਕਈ ਵਾਰੀ ਕਹਿੰਦੇ ਹੁੰਦੇ ਆ ਵੀ ਜਿਵੇਂ ਗੱਲਬਾਤ 'ਚ ਜਿਹੜੀ ਔਰਤ ਆ ਫਿਰ ਰੋ ਪੈਂਦੀ ਆ, ਰਾਈਟ? ਜਾਂ ਇਨਸਾਨ ਆ, ਦੂਸਰਾ ਬੰਦਾ ਹੈਗਾ, ਉਹ ਬੜਾ ਹੀ ਸਟ੍ਰਿਕਟ ਹੋ ਜਾਂਦਾ ਹੈ, ਨਾ ਆਹੀ ਠੀਕ ਆ, ਉਹ ਫਿਰ ਟੁੱਟ ਜਾਂਦੀਆਂ ਗੱਲਾਂ, ਰਾਈਟ? ਸੋ ਨਹੀਂ, ਉਹਨੂੰ ਬੜੇ ਬੈਲੈਂਸ ਢੰਗ ਨਾਲ ਜਿਹੜੀ ਹੈਗੀ ਆ ਉਹ ਕਰਨ ਦੀ ਲੋੜ ਆ। ਤੇ ਮੈਂ ਦੇਖਣਾ ਵੀ ਇਹ ਕੰਮ ਸੌਖਾ ਨਹੀਂ ਹੈਗਾ, ਰਾਈਟ? ਮਤਲਬ ਇਹ ਤੁਹਾਨੂੰ ਕਰਨ ਦੀ ਲੋੜ ਪੈਂਦੀ ਹੈਗੀ ਆ, ਇੰਟੈਂਸ਼ਨਲ ਹੋਣ ਦੀ ਲੋੜ ਪੈਂਦੀ ਆ, ਕੰਟੀਨਿਊਸ ਇੰਪਰੂਵਮੈਂਟ ਦੀ ਲੋੜ ਹੈਗੀ ਆ ਇਹਦੇ ਵਿੱਚ, ਹਰ ਸਮੇਂ ਦੇ ਵਿੱਚ ਇਹ ਖਿਆਲ ਰੱਖਣ ਦੀ ਲੋੜ ਆ। ਤੇ ਜਿਹੜੀ ਲਾਸਟ ਸਟ੍ਰੈਟਜੀ ਹੈਗੀ ਉਹ ਹੈਗੀ ਆ ਵੀ ਜੇ ਲੋੜ ਆ ਨਾ, ਜੇ ਤੁਹਾਨੂੰ ਲੱਗਦਾ ਹੋਵੇ ਵੀ ਲੈਟਸ ਸੇ ਰਿਲੇਸ਼ਨਸ਼ਿਪ ਦੇ ਵਿੱਚ ਉਹ ਉਨਾ ਸਮੂਥ ਨਹੀਂ ਹੈਗਾ, ਤਾਂ ਗੈਟ ਹੈਲਪ, ਰਾਈਟ? ਉਹ ਕਿਵੇਂ ਹੈਗਾ ਵੀ ਤੁਹਾਡੇ ਰਿਸ਼ਤੇਦਾਰ ਹੈਗਾ, ਕੋਈ ਮਾਂ ਪਿਓ ਹੈਗੇ ਆ, ਤੁਹਾਡੇ ਦੋਸਤ ਮਿੱਤਰ ਹੈਗੇ ਆ, ਉਹਨਾਂ ਤੋਂ ਇਹ ਪੁੱਛੋ ਵੀ ਤੁਹਾਡੇ 'ਚ ਕੀ ਗਲਤੀ ਆ, ਤਾਂ ਕਿ ਤੁਸੀਂ ਬੈਲੈਂਸ ਹੋ ਕੇ ਗੱਲਬਾਤ ਕਰ ਸਕੋ ਨਾ, ਕਿਉਂਕਿ ਈਗੋ ਦੀ ਲੜਾਈ ਆ, ਰਾਈਟ? ਜੇ ਕੋਈ ਬੰਦਾ ਤੁਹਾਨੂੰ ਜਿਹੜਾ ਹੈਗਾ ਉਹ ਦੱਸ ਸਕੇ ਵੀ ਤੁਹਾਡੇ 'ਚ ਕੀ ਫਲਾਅ ਹੈਗਾ ਜਾਂ ਇਹਨੂੰ ਕਿਸ ਤਰ੍ਹਾਂ ਗੱਲ ਕਰ ਲਾ, ਪਰ ਤਾਂ ਹੋ ਸਕਦਾ ਹੈਗਾ ਵੀ ਉਹ ਜਿਹੜਾ ਰਿਲੇਸ਼ਨਸ਼ਿਪ ਆ ਫਿਰ ਉਹ ਤੁਹਾਡਾ ਚੰਗਾ ਹੋ ਜਾਊਗਾ, ਰਾਈਟ? ਚਲੋ ਦੋਸਤੋ, ਅੱਜ ਆਪਾਂ ਗੱਲ ਕਰੀਏ ਕਮਿਊਨੀਕੇਸ਼ਨ ਦੀ, ਸੀਕ੍ਰੇਟਸ ਆਫ ਹੈਪੀ ਮੈਰਿਜ ਦੇ ਵਿੱਚ ਤੀਸਰਾ ਸੀਕ੍ਰੇਟ ਜਿਹੜਾ ਸੀ ਉਹ ਕਮਿਊਨੀਕੇਸ਼ਨ ਦਾ। ਤੇ ਕਮਿਊਨੀਕੇਸ਼ਨ ਜਿਹੜੀ ਆ ਫੰਡਾਮੈਂਟਲ ਆ ਫॉर ਹੈਪੀ ਐਂਡ ਹੈਲਥੀ ਮੈਰਿਜ, ਰਾਈਟ? ਇਮੋਸ਼ਨਲ ਕਨੈਕਸ਼ਨਸ ਬਿਲਡ ਹੁੰਦੀ ਹੈਗੀ ਆ, ਤੇ ਜਿਹੜਾ ਜੇ ਤੁਸੀਂ ਕਮਿਊਨੀਕੇਸ਼ਨ ਓਨੈਸਟ ਆ, ਓਪਨ ਹੈਗੀ ਆ, ਤਾਂ ਰਿਲੇਸ਼ਨਸ਼ਿਪ ਸਟਰੋਂਗ ਹੋਊਗਾ। ਕਮਿਊਨੀਕੇਸ਼ਨ ਕਾਈਂਡ ਐਂਡ ਕੰਪੈਸ਼ਨੇਟ ਹੋਣੀ ਚਾਹੀਦੀ ਆ, ਇੱਕ ਦੂਸਰੇ ਨੂੰ ਥੱਲੇ ਨਹੀਂ ਦਿਖਾਉਣਾ ਹੈਗਾ, ਉਹਦੇ ਰਿਸਪੈਕਟ ਸ਼ੋ ਕਰਨੀ ਹੈ, ਕੰਪੈਸ਼ਨ ਸ਼ੋ ਕਰਨਾ ਹੈਗਾ। ਆਪਣੇ ਨਾ ਬਾਣੀ 'ਚ ਇੱਕ ਵਧੀਆ ਵਧੀਆ ਮੈਂ ਤੁਹਾਨੂੰ ਇੰਗਲਿਸ਼ 'ਚ ਦੱਸਦਾ ਹੋਇਆ, ਉਹ ਕਹਿੰਦੇ ਵੀ ਜਿਹੜੇ ਤੇਰੇ ਲੈਟ ਯੂਰ ਵਰਡਸ ਬੀ ਸਵੀਟ ਲਾਈਕ ਨੈਕਟਰ, ਆਈ ਥਿੰਕ 1377 ਪੇਜ ਦਾ, ਕਹਿੰਦਾ ਮਿੱਠਤ ਨਾ ਭਾਵੇ ਮਿੱਠਾ ਬੋਲ ਹਰ ਕਰ ਜਾਣ। ਉਹਦੇ 'ਚ ਕੀ ਮਤਲਬ ਵੀ ਜਿਹੜੇ ਤੇਰੇ ਬੋਲ ਆ ਨਾ ਉਹ ਇਹੋ ਜਿਹੇ ਮਿੱਠੇ ਹੋਣੇ ਚਾਹੀਦੇ ਆ ਜਿਵੇਂ ਅੰਮ੍ਰਿਤ ਹੋਵੇ। ਵੀ ਜੇ ਮੋਲ ਮਿੱਠੇ ਆ ਨਾ ਤਾਂ ਕਈ ਵਾਰੀਆਂ ਵੱਡੀਆਂ ਵੱਡੀਆਂ ਪ੍ਰੋਬਲਮਾਂ ਵੀ ਉਹ ਸੋਲਵ ਹੋ ਜਾਂਦੀਆਂ। ਕਮਿਊਨੀਕੇਸ਼ਨ ਹੀ ਹੈ, ਤੁਸੀਂ ਕਿਵੇਂ ਗੱਲਬਾਤ ਕਰਦੇ ਹੋ ਇੱਕ ਦੂਸਰੇ ਨਾਲ। ਜੇ ਤੁਹਾਡਾ ਪਹਿਲਾਂ ਹੀ ਲੜਾਈ ਝਗੜੇ ਵਾਲਾ, ਫਿਰ ਤੁਹਾਨੂੰ ਅੱਗੇ ਵੀ ਲੜਾਈ ਝਗੜਾ ਹੀ ਮਿਲਦਾ। ਪਰ ਜੇ ਤੁਸੀਂ ਰਿਸਪੈਕਟਫੁਲ ਹੈਗੇ ਹੋ, ਓਨੈਸਟ ਹੈਗੇ ਹੋ, ਕਲੀਅਰ ਹੈਗੇ ਹੋ, ਤਾਂ ਫਿਰ ਕਈ ਵਾਰੀ ਬਹੁਤ ਕੁਝ ਹੋ ਜਾਂਦਾ ਹੈਗਾ, ਬਹੁਤ ਵਧੀਆ ਚੀਜ਼ਾਂ ਹੁੰਦੀਆਂ। ਤੇ ਇਹ ਜਿਹੜੀ ਕਮਿਊਨੀਕੇਸ਼ਨ ਆ ਨਾ, ਇਹ ਇੱਕ ਦਿਨ ਦਾ ਕੰਮ ਨਹੀਂ, ਇੱਕ ਸਕਿੱਲ ਨਹੀਂ ਹੈਗਾ, ਤਾਂ ਕੰਟੀਨਿਊਸ ਐਵੋਲੂਸ਼ਨ ਆ ਸਕਿੱਲ ਦੀ ਤੁਹਾਡੀ, ਜਿਹੜੀ ਆਪਣੀਆਂ ਜ਼ਿੰਦਗੀ ਦੇ ਵਿੱਚ, ਆਪਣੀ ਜ਼ਿੰਦਗੀ ਦੇ ਰਿਲੇਸ਼ਨਸ਼ਿਪ ਦੇ ਵਿੱਚ, ਕੰਮ ਤੇ ਵੀ, ਦੂਸਰਾ ਵੀ। ਚਲੋ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰ ਰਹੀ ਹਾਂ ਸੀਕ੍ਰੇਟਸ ਆਫ ਹੈਪੀ ਮੈਰਿਜ ਦੀ, ਤੇ ਅੱਜ ਆਪਾਂ ਗੱਲ ਕੀਤੀ ਤੀਸਰੀ ਸੀਕ੍ਰੇਟ ਦੀ, ਉਹ ਸੀਗਾ ਕਮਿਊਨੀਕੇਸ਼ਨ ਦਾ। ਪਹਿਲੇ ਦੋ ਸੀਕ੍ਰੇਟਸ ਕਿਹੜੇ ਸੀ? ਫੰਡਾਮੈਂਟਲਸ, ਉਹਦੇ 'ਚ ਕੀ ਆ ਵੀ ਬੇਸਿਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੁਹਾਡੀਆਂ ਠੀਕ ਆ, ਇੱਕ ਦੂਸਰੇ ਨਾਲ ਰਲਦੀਆਂ, ਤੇ ਉਹ ਆਪਾਂ ਗੱਲ ਕੀਤੀ ਸੀ ਉਹਨਾਂ ਦੇ ਵਿੱਚ ਵੀ ਉਹ ਇੱਕ ਦੂਸਰੇ ਜਿਹੜੇ ਆ ਫੰਡਾਮੈਂਟਲਸ ਦੇ ਵਿੱਚ ਕੀ ਆ ਵੀ ਬੇਸਿਕ ਚੈੱਕਲਿਸਟ, ਐਜੂਕੇਸ਼ਨ, ਤੁਹਾਡੀ ਫੈਮਿਲੀ ਕਿਹੋ ਜਿਹੀ ਆ, ਤੁਹਾਡੀ ਜਿਹੜੀ ਤੁਹਾਡੇ ਫਰੈਂਡਸ ਕਿਹੋ ਜਿਹੇ ਆ, ਤੁਹਾਡੀ ਰੈਪੂਟੇਸ਼ਨ ਕਿਹੋ ਜਿਹੀ ਆ, ਤੁਸੀਂ ਆਪਣੀ ਜ਼ਿੰਦਗੀ 'ਚ ਦੁੱਖ ਸੁੱਖ ਕਿਵੇਂ ਸਹਾਲੇ ਹੈਗੇ ਆ, ਤੁਸੀਂ ਇੱਕ ਦੂਸਰੇ ਨੂੰ ਉੱਪਰ ਉਠਾਉਂਦੇ ਹੋ ਕਿ ਤੁਸੀਂ ਇੱਕ ਦੂਸਰੇ ਦੀ ਲੱਤ ਖਿੱਚਦੇ ਹੋ, ਰਾਈਟ? ਕੀ ਤੁਸੀਂ ਉਹ ਇੱਕ ਦੂਸਰੇ ਨੂੰ ਟਰਸਟ ਕਰ ਪਾਉਂਦੇ ਹੋ, ਤੇ ਕੀ ਤੁਸੀਂ ਇੱਕ ਦੂਸਰੇ ਨੂੰ ਬੈਟਰ ਕਰਦੇ ਹੋ, ਜਾਂ ਤੁਸੀਂ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਰਿਸਪੌਂਸਿਬਲ ਹੈਗੇ ਹੋ। ਉਹ ਫੰਡਾਮੈਂਟਲ ਚੀਜ਼ਾਂ ਸਿੰਪਲ ਜਿਹੜੀਆਂ ਤੁਹਾਡੀਆਂ ਸਟਰੋਂਗ ਹੋਣੀਆਂ ਲੋੜੀ ਆ। ਦੂਸਰੀ ਸੀ ਰਿਸਪੈਕਟ ਤੇ ਟਰਸਟ। ਟਰਸਟ ਬਹੁਤ ਇੰਪੋਰਟੈਂਟ ਚੀਜ਼ ਆ। ਟਰਸਟ ਜਿਹੜਾ ਹੈਗਾ ਉਹ ਰਿਸਪੈਕਟ ਬਣਾਉਂਦਾ, ਰਿਸਪੈਕਟ ਤੇ ਫਿਰ ਟਰਸਟ ਜਿਹੜੀ ਹੈਗੀ ਉਹ ਪਿਆਰ ਕ੍ਰੀਏਟ ਕਰਦੀਆਂ ਹੈਗੀਆਂ, ਰਾਈਟ? ਸੋ ਟਰਸਟ ਬਹੁਤ ਹੀ ਇੰਪੋਰਟੈਂਟ ਹੈਗਾ ਵੀ ਇੱਕ ਦੂਸਰੇ ਦਾ ਜਿਹੜਾ ਟਰਸਟ ਹੈਗਾ ਉਹ ਤੁਸੀਂ ਇੱਕ ਦੂਸਰੇ ਦੇ ਚੀਅਰ ਲੀਡਰ ਬਣਨਾ, ਇੱਕ ਦੂਸਰੇ ਤੇ ਵਿਸ਼ਵਾਸ ਕਰਨਾ, ਇੱਕ ਦੂਸਰੇ ਨੂੰ ਮੌਕਾ ਦੇਣਾ ਹੈਗਾ, ਉਹ ਦੂਸਰਾ ਸੀਕ੍ਰੇਟ ਸੀ। ਤੀਸਰਾ ਸੀ ਕਮਿਊਨੀਕੇਸ਼ਨ ਦਾ। ਜੇ ਓਪਨ ਓਨੈਸਟ ਕਮਿਊਨੀਕੇਸ਼ਨ ਹੋਊਗੀ ਤਾਂ ਉਹ ਰਿਲੇਸ਼ਨਸ਼ਿਪ ਨੂੰ ਸਟਰੋਂਗ ਕਰੂਗੀ। ਤੁਹਾਡੇ ਜਿਹੜੇ ਦੁੱਖ ਸੁੱਖ ਆਉਣਗੇ ਜ਼ਿੰਦਗੀ ਨੂੰ, ਜੇ ਤੁਸੀਂ ਇੱਕ ਦੂਸਰੇ ਨਾਲ ਬੈਠ ਕੇ ਗੱਲਬਾਤ ਕਰ ਸਕੋਗੇ ਤਾਂ ਇਕੱਠੇ ਬੈਠ ਕੇ ਰਿਜ਼ੋਲਵ ਕਰੋਗੇ। ਰਿਸਪੈਕਟਫੁਲ ਹੋਣੀ ਚਾਹੀਦੀ ਹੈ ਕਮਿਊਨੀਕੇਸ਼ਨ, ਰਾਈਟ?
ਸੋ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਦੇ ਹੋ ਤਾਂ ਫਿਰ ਜ਼ਿੰਦਗੀ ਦੇ ਵਿੱਚ ਜਿਹੜੀ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਉਹ ਖੁਸ਼ੀ ਆਊਗੀ ਤੇ ਸਟਰੋਂਗ ਹੋਊਗਾ ਰਿਲੇਸ਼ਨਸ਼ਿਪ। ਦੋਸਤੋ ਅਗਲੇ ਚੌਥੇ ਐਪੀਸੋਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਫੋਰਗਿਵਨੈਸ ਦੀ, ਮਾਫ ਕਰਨ ਦੀ, ਕਿਉਂਕਿ ਰਿਲੇਸ਼ਨਸ਼ਿਪ ਦੇ ਵਿੱਚ ਗਲਤੀਆਂ ਹੋਣੀਆਂ, ਕਈ ਵਾਰੀ ਕਿਸੇ ਦੀ ਕੋਈ ਇੰਟੈਂਸ਼ਨ ਵੀ ਪਰ ਹੋਣਗੀਆਂ, ਤੇ ਉਹਨੂੰ ਕਿਵੇਂ ਫੋਰਗਿਵ ਕਰਨਾ, ਰਾਈਟ, ਇੰਪੋਰਟੈਂਸ ਕੀ ਹੈਗੀ ਆ, ਤਾਂ ਆਪਾਂ ਚੌਥੀ ਉਹਦੀ ਗੱਲ ਕਰਾਂਗੇ। ਚਲੋ ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੈਨ ਤੁਸੀਂ ਸਤਵਿੰਦਰ ਸਮਾਂਗਟ ਨੂੰ ਇਜਾਜ਼ਤ ਦੇਵੋ। ਸਤਵਿੰਦਰ ਸਮਾਂਗਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰਮਾਤਮਾ ਆਪ ਦੇ ਅੰਗ ਸੰਗ ਹੋ ਕੇ ਆਪ ਜੀ ਦੀ ਸਹਾਇਤਾ ਕਰਨ। ਮਿਲਾਂਗੇ ਫਿਰ ਅਗਲੇ ਐਪੀਸੋਡ ਦੇ ਵਿੱਚ, ਚੌਥੇ ਦੇ ਵਿੱਚ, ਫੋਰਗਿਵਨੈਸ ਦੀ ਗੱਲ ਕਰਦੇ ਹੋਏ, ਸੀਕ੍ਰੇਟਸ ਆਫ ਹੈਪੀ ਮੈਰਿਜ।